वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 20 जून 2022 6 हाड़ नानकशाही संमत 554 का दिन है ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਲਕਨ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ प्रोग्राम सचो सच नाल फेसबुक राही जुड़े हो तो इस वध तो वध लाइक करो तो शेयर करो और नाल ही यूट्यूब से सबसक्राइब भी करो। ये भी दस दिए कि तुसी टीवी 84 की ऐप एंड्रॉयड एंड ऐप स्टोर से डाउनलोड करके जो टीवी 84 की लाइव स्ट्रीम है उसमें 24 आवर्स देख सकते हो। व्यूअर्स प्रोग्राम की शुरुआत करन जा रहे हैं इस वीक का पहला प्रोग्राम करन जा रहे हैं और आस करते हैं कि जिहड़ा तुहाडा वीकेंड है बहुत ही वधिया गुजरिया होएगा। सो अज के प्रोग्राम के वीकेंड के हवाले नाल ते जिहड़े करंट इशू ने उस दे हवाले नाल आपां गलबात करांगे और पहला गलबात कर ली है अज दी स्पॉन्सरशिप के हवाले नाल कि अज के प्रोग्राम सचो सच नूं स्पॉन्सर किया गया है डैलस टैक्सस तो वीर गोबिंदर सिंह जी वालों। सो उन्होंने अज का प्रोग्राम डॉक्टर रणजीत सिंह जी की जिहड़ी याद है उसनूं स्पॉन्सर किया है। सो ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਰਣਜੀਤ ਸਿੰਘ ਦੀ ਜਿਹੜੀ ਅੰਤਮ ਅਰਦਾਸ ਹੋਈ ਹੈ ਉਸ ਦੇ ਹਵਾਲੇ ਨਾਲ ਕਿ ਜਿਹੜੇ ਡਾਕਟਰ ਅਮਰਜੀਤ ਸਿੰਘ ਨੇ ਸੋ ਖਾਲਿਸਤਾਨੀ ਸੰਘਰਸ਼ ਦੇ ਜਿਹੜੇ ਯੋਧੇ ਅਤੇ ਟੀਵੀ 84 ਦੇ ਬਾਨੀ ਹੋਏ ਸਨ। ਸੋ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ ਸੋ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੈ ਤੇ ਜਿਹੜੀ ਅੰਤਮ ਅਰਦਾਸ ਹੈ ਉਹ ਡੈਲਸ ਟੈਕਸਸ ਦੇ ਵਿਖੇ ਵਿੱਚ ਹੋਈ। ਸੋ ਖਾਲਿਸਤਾਨੀ ਜਾਹੋ ਜਲਾਲ ਅਤੇ ਖਾਲਿਸਤਾਨੀ ਝੰਡਿਆਂ ਦੀ ਅਗਵਾਈ ਵਿੱਚ ਅਮਰੀਕਾ ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਖਾਲਿਸਤਾਨੀ ਨੁਮਾਇੰਦਿਆਂ ਨੇ ਉਹਨਾਂ ਦੇ 5 ਭੂਤਕ ਸਰੀਰ ਨੂੰ ਅਖੀਰਲੀ ਜਿਹੜੀ ਵਿਦਾਇਗੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? सज्जन मेरे रंगले जाए सुते जीरान हों भी वंजा डूमणी रोवां छीणी बान। अच्छा जिंदगी दी हकीकत जो आया उसने जाने। बिल्कुल हज़ारां सालां दी इंसानी तारीख जां अपने आले दुआले च जो जमदा है वो मरदा है। इस हकीकत नूं ਅਸੀਂ ਹਰ ਰੂਹਾਨੀ ਗਿਆਨ ਦੇ ਵਿੱਚ ਵੀ ਸੁਣਦੇ ਆਏ ਔਰ ਮਟੀਰੀਅਲ ਵਰਲਡ ਦੇ ਵਿੱਚ ਜਿਹੜੇ ਦੁਨੀਆ ਦੇ ਵਿੱਚ ਕਿਸੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਸਿਰਫ ਮਟੀਰੀਅਲ ਦੇ ਉੱਤੇ ਹੀ ਇਸ ਹੋਂਦ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਅਲਟੀਮੇਟਲੀ ਮੌਤ ਦਾ ਖਾਜਾ ਬਣਦੇ ਨੇ। ਭਾਵੇਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੰਮੀ ਉਮਰ ਲੌਂਜੇਵਿਟੀ ਦੇ ਲਈ ਵੀ हर मनुख चाहता है उस दे लई रिसर्चिज भी होंदियां और ये भी एक हकीकत वांग सिर ते लटकदी मौत दी तलवार इस नूं भी समझण दी कोशिश है। किसी ने मौत नूं लंबी नींद कहा ते किसी ने इस नूं अल्टीमेट हकीकत दे नाल जोड़ के इंसान नूं याद दहानी करवाई कि जिंदगी जिउंदियां भी 24 घंटियां चों लगभग 1/3 हिस्सा तीसरा हिस्सा नींद विच गुजर जाता है और अल्टीमेटली एक ऐसी नींद होएगी जिसनूं मौत कहा जाता है कि उस वेले साडे कोल मौका नहीं होएगा कि जिंदगी दे मकसद नूं असीं किवें हासिल करना है। कबीर साहब जदों ये इंसान नूं झंझोड़दे ने कि कबीर सूता क्या करे उठ के ना जपे मुरार एक दिन सोवन होए गो लामे गोड पसार। कबीर साहब कहते हैं कि उठ रब नूं याद कर सवेर दा वेड़ा है अमृत वेड़ा है फजर दा वेड़ा है
ਉਹਨੂੰ ਯਾਦ ਕਰ। ਹੁਣ ਤੂੰ ਗੋਡੇ ਪਸਾਰ ਕੇ ਸੁੱਤਾ ਹੋਇਆ ਹੈ, ਨੀਂਦ ਤੈਨੂੰ ਪਿਆਰੀ ਲੱਗਦੀ ਹੈ, ਬਿਲਕੁਲ, ਪਰ ਇੱਕ ਦਿਨ ਐਸਾ ਆਏਗਾ ਜਦੋਂ ਪੱਕੇ ਤੌਰ ਤੇ ਤੂੰ ਗੋਡੇ ਪਸਾਰ ਕੇ ਸੁੱਤਾ ਹੋਏਗਾ। ਜ਼ਾਹਰ ਹੈ ਕਬਰ ਦਾ ਜ਼ਿਕਰ ਹੈ। ਔਰ ਜਦੋਂ ਅਸੀਂ ਦੂਸਰੇ ਮਜ਼ਹਬਾਂ ਦੀ ਰਵਾਇਤ, ਜਿਸ ਦੇ ਵਿੱਚ ਬੁੱਧ ਧਰਮ, ਜੈਨ ਧਰਮ, ਹਿੰਦੂ ਧਰਮ ਤੇ ਸਿੱਖ ਧਰਮ ਦੇ ਫਾਲੋਅਰਸ ਦਾ ਸਬੰਧ ਹੈ, ਉਹ ਕ੍ਰੀਮੇਟ ਉਹਨਾਂ ਨੂੰ ਕੀਤਾ ਜਾਂਦਾ ਹੈ, ਸੰਸਕਾਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ ਪਲ, ਜਿਸ ਸੈਕਿੰਡ ਰੂਹ ਸਰੀਰ ਦਾ ਸਾਥ ਛੱਡਦੀ ਹੈ, ਉਹ ਐਂਡ ਹੁੰਦਾ ਹੈ ਬੰਦੇ ਦਾ। ਲੇਕਿਨ ਅਸੀਂ ਸਾਰੇ ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਲੋਕ ਹੈ, ਅਸੀਂ ਆਫਟਰ ਲਾਈਫ ਦੀ ਗੱਲ ਕਰਦੇ ਹਾਂ। ਜ਼ਿੰਦਗੀ ਦੇ ਅਖੀਰ ਤੋਂ ਜਿਹੜਾ ਸਫ਼ਰ ਇੱਕ ਲੰਮਾ ਸ਼ੁਰੂ ਹੁੰਦਾ ਹੈ, ਇਸ ਨੂੰ ਸਿੱਖ ਰਵਾਇਤ ਦੇ ਵਿੱਚ ਅਸੀਂ ਚੜ੍ਹਾਈ ਕਰਨਾ ਕਹਿੰਦੇ ਹਾਂ, ਅਸੈਂਡੈਂਸੀ, ਕਿ ਕੋਈ ਵੀ ਚੀਜ਼ ਰੁਕਦੀ ਨਹੀਂ ਹੈ, ਮੁੱਕਦੀ ਨਹੀਂ ਹੈ। ਇਹ ਇੱਕ ਥਾਂ ਤੋਂ ਦੂਸਰੀ ਥਾਂ ਦੀ ਚੜ੍ਹਾਈ ਹੈ, ਅਸੈਂਡੈਂਸੀ ਹੈ। ਪੁਰਾਣੇ ਗ੍ਰੀਕਸ ਦੇ ਵਿੱਚ ਵੀ, ਗ੍ਰੀਕ ਮਾਈਥੋਲੋਜੀ ਹੋਏ ਜਾਂ ਸੁਕਰਾਤ, ਪਲੇਟੋ ਜਿਹਨੂੰ ਅਫਲਾਤੂਨ ਕਿਹਾ ਜਾਂਦਾ ਹੈ, ਅਰਸਤੂ, ਇਹਨਾਂ ਨੇ ਵੀ ਉਹ ਸਾਰੀ ਜ਼ਿੰਦਗੀ ਦੇ ਸਫ਼ਰ ਦਾ ਜ਼ਿਕਰ ਕੀਤਾ ਹੈ। ਜਿਹੜੇ ਤਿੰਨ ਸੈਮੈਟਿਕ ਵੱਡੇ ਧਰਮ ਨੇ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦਾ ਆਪਣਾ ਬਿਲੀਫ ਹੈ, ਕਿਉਂਕਿ ਦਫਨਾਇਆ ਜਾਂਦਾ ਹੈ ਕਬਰ ਦੇ ਵਿੱਚ। ਈਸਾਈਅਤ ਜਿਹੜੀ ਹੈ ਉਹ ਜ਼ਿਕਰ ਕਰਦੀ ਹੈ ਕਿ ਜੀਸਸ ਦੀ ਆਮਦ ਔਰ ਕਿਆਮਤ ਔਰ ਉਸ ਸਾਰੇ ਨਾਲ ਜੁੜਿਆ ਹੋਇਆ ਹੈ ਕਿ ਜਿਹਦੇ 'ਚ ਕਬਰਾਂ ਦੇ ਸਿਰਹਾਣੇ ਹਿਸਾਬ ਕਿਤਾਬ ਹੋਏਗਾ। ਇਸਲਾਮ ਦੇ ਵਿੱਚ ਵੀ ਜਿਹੜਾ ਇਹ ਵਿਸ਼ਵਾਸ ਇੱਕ ਥੋੜੇ ਜਿਹੇ ਡਿਫਰੈਂਟ ਅੰਦਾਜ਼ ਦੇ ਵਿੱਚ ਹੈ। ਹਜ਼ਰਤ ਮਹਿੰਦੀ ਨਾਲ ਜੁੜਿਆ ਹੋਇਆ ਕਿ ਭਾਈ ਉਹਨਾਂ ਦੀ ਆਮਦ ਔਰ ਉਸ ਦੇ ਨਾਲ ਜਿਹੜੇ ਨੇ ਕਿਵੇਂ ਜਿਹੜੀ ਹੈ ਉਹ ਜ਼ਿੰਦਗੀ ਦਾ ਲੇਖਾ ਜੋਖਾ ਹੋਏਗਾ। ਸੋ ਇਹ ਆਪਣੀ ਥਾਂ ਨੇ ਸਾਰੇ ਹੀ ਫੇਥ, ਔਰ ਇਹ ਰੱਬ ਜਾਣਦਾ ਹੈ ਕਿ ਇਸ ਸਾਰੇ ਦਾ ਜਿਹੜਾ ਹੈ ਉਹ ਇਸ ਜ਼ਿੰਦਗੀ ਤੋਂ ਆਫਟਰ ਲਾਈਫ ਕਿਵੇਂ ਹੁੰਦੀ ਹੈ, ਹੁੰਦੀ ਵੀ ਹੈ ਜਾਂ ਨਹੀਂ ਹੁੰਦੀ। ਤੇ ਅਦਰਵਾਈਜ਼ ਜਿਵੇਂ ਹਿੰਦੂ ਥਾਟ ਦੇ ਵਿੱਚ ਪੁਨਰ ਜਨਮ, ਰੀਇਨਕਾਰਨੇਸ਼ਨ ਦਾ ਕਨਸੈਪਟ ਹੈ ਕਿ ਉਹ ਰੂਹ ਭਟਕਦੀ ਹੈ ਜਾਂ ਫਿਰ ਕਿਸੇ ਜੂਨਾਂ ਦੇ ਵਿੱਚ ਜਾਂਦੀ ਹੈ। ਇਸੇ ਤਰੀਕੇ ਨਾਲ ਬੁੱਧ ਧਰਮ ਦਾ ਥਾਟ ਜਿਹੜਾ ਹੈ, ਬੇਸ਼ੱਕ ਉਹ ਕ੍ਰੀਮੇਟ ਕਰਦੇ ਨੇ, ਪਰ ਉਹ ਪੰਜ ਤੱਤਾਂ ਦੇ ਵਿੱਚ, ਕਿਉਂਕਿ ਇਹ ਜਿਹੜੀ ਪੁਰਾਣੀ ਫਿਲਾਸਫੀ ਸੀ ਈਸਟ ਦੀ, ਉਹਦੇ 'ਚ ਸਰੀਰ ਨੂੰ ਬਣਾਉਣ ਵਾਲੇ ਪੰਜ ਭੂਤ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਔਰ ਸ਼ਾਇਦ ਭੌਤਿਕ ਜਿਹੜੀ ਵਸਤੂ ਹੈ, ਮਟੀਰੀਅਲਸ ਤੋਂ ਹੀ ਲਫ਼ਜ਼ ਇਹ ਜੁੜਿਆ ਹੋਇਆ ਹੈ, ਉਸ ਦੇ ਵਿੱਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਸੋ ਉਹ ਬਾਡੀ ਦੇ ਪੰਜ ਐਲੀਮੈਂਟ, ਇੱਕ ਸਪੇਸ ਹੈ, ਇੱਕ ਹਵਾ ਹੈ ਜਿਹਦੇ ਨਾਲ ਬਾਡੀ ਦੇ ਵਿੱਚ ਸਾਰੀਆਂ ਮੂਵਮੈਂਟਸ ਹੁੰਦੀਆਂ ਨੇ, ਪਾਣੀ ਹੈ ਕਿਉਂਕਿ ਵੈਸੇ ਵੀ ਸਰੀਰ ਦਾ ਇੱਕ ਵੱਡਾ ਹਿੱਸਾ 70-80% ਪਾਣੀ ਹੈ, ਉਹ ਜੋੜਦਾ ਹੈ ਹਰ ਚੀਜ਼ ਨੂੰ। ਔਰ ਅੱਗ, ਗਲੈਂਡਸ ਨੇ ਬਾਡੀ ਜਿਹੜੇ ਸਾਰੀਆਂ ਸਿਕ੍ਰੀਸ਼ਨਸ ਔਰ ਉਸ ਨਾਲ ਜੁੜੀਆਂ ਹੋਈਆਂ। ਪ੍ਰਿਥਵੀ ਸੋਲਿਡ ਨੂੰ ਕਹਿੰਦੇ ਨੇ, ਹੱਡੀਆਂ ਉਸ ਦਾ ਰੂਪ ਨੇ। ਸੋ ਇਹ ਇੱਕ ਵਿਸ਼ਵਾਸ ਹੈ ਕਿ ਜਦੋਂ ਇਹ ਪੰਜ ਤੱਤਾਂ ਦੇ ਵਿੱਚ ਰੱਬ ਦੀ ਰਹਿਮਤ ਦੇ ਨਾਲ ਇੱਕ ਰੂਹ ਆਉਂਦੀ ਹੈ ਤੇ ਉਹ ਜ਼ਿੰਦਗੀ ਧੜਕਦੀ ਹੈ, ਰੁਮਕਦੀ ਹੈ, ਹਾਰਟ ਬੀਟ ਸ਼ੁਰੂ ਹੁੰਦਾ ਹੈ ਔਰ ਇਸ ਦੁਨੀਆ ਦਾ ਸਫ਼ਰ ਸ਼ੁਰੂ ਹੁੰਦਾ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਫਰਮਾਇਆ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਪਵਨ ਦਾ ਵਾਜਾ, ਹਵਾ ਦਾ ਵਾਜਾ ਹੀ ਹੈ, ਸਾਹ ਦਾ ਫੂਕਿਆ ਜਾਣਾ, ਔਰ ਇਹ ਉਹ ਪਾਰਟ ਹੈ ਜਿੱਥੋਂ ਲਾਈਫ ਸ਼ੁਰੂ ਹੁੰਦੀ ਹੈ ਕਨਸੈਪਸ਼ਨ ਦੇ ਨਾਲ, ਔਰ ਫਿਰ ਜ਼ਿੰਦਗੀ ਦਾ ਇੱਕ ਸਫ਼ਰ 8, 9, 10 ਮਹੀਨੇ ਦਾ ਉਹ ਮਾਂ ਦੇ ਉਦਰ ਵਿੱਚ ਹੁੰਦਾ ਹੈ, ਯੂਟਰਸ ਵਿੱਚ ਹੁੰਦਾ ਹੈ, ਔਰ ਫਿਰ ਦੁਨੀਆ ਦਾ ਇੱਕ ਰੰਗ ਨਜ਼ਰ ਆਉਂਦਾ ਹੈ। ਔਰ 9 ਜਿਹੜੇ ਆਊਟਲੈਟ ਨੇ ਬਾਡੀ ਦੇ, ਬਾਹਰਲੀ ਦੁਨੀਆ ਦੇ ਨਾਲ ਸਾਡਾ ਰਾਬਤਾ ਜੋੜਦੇ ਨੇ। ਔਰ ਗੁਰੂ ਸਾਹਿਬ ਨੇ ਕਿਹਾ ਕਿ 10ਵਾਂ ਜਿਹੜਾ ਦਰਵਾਜ਼ਾ ਹੈ
ਜਿਸ ਦੇ ਅੰਦਰ ਮੈਂ ਕੌਣ ਹੈ, ਕਿੱਥੋਂ ਆਏ ਹੈ, ਕਿੱਥੇ ਜਾਣਾ ਹੈ, ਜ਼ਿੰਦਗੀ ਦਾ ਮਕਸਦ ਕੀ ਹੈ, ਇਹ ਜਿਹੜਾ ਗੁਰਦੁਆਰੇ ਲਾਏ ਭਾਵਨੀ ਜਦੋਂ ਮੁਰਸ਼ਦ ਦੇ ਨਾਲ, ਗੁਰੂ ਦੇ ਨਾਲ, ਉਸ ਰੱਬ ਦੀ ਰਹਿਮਤ ਦੇ ਨਾਲ ਸਾਡਾ ਜਿਹੜਾ ਸਾਡੇ ਤੇ ਰਹਿਮਤ ਹੁੰਦੀ ਹੈ ਤੇ ਫਿਰ ਉਹ ਦਰਵਾਜ਼ਾ ਖੁੱਲ੍ਹਦਾ ਹੈ ਤੇ ਜ਼ਿੰਦਗੀ ਦੀ ਹਕੀਕਤ ਦੇ ਨਾਲ ਅਸੀਂ ਦੋ ਚਾਰ ਹੁੰਦੇ ਹਾਂ ਤੇ ਜ਼ਿੰਦਗੀ ਦਾ ਇਹ ਮਕਸਦ ਵੀ ਸਮਝ ਆ ਜਾਂਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਔਰ ਇਹ ਵੀ ਸਮਝ ਆ ਜਾਂਦਾ ਹੈ ਕਿ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਉਹ ਦੁਨੀਆ ਦੇ ਵਿੱਚ ਵਸਦਾ ਤੇ ਇਹ ਵੀ ਸਮਝ ਆ ਜਾਂਦਾ ਹੈ ਕਿ ਇਸ ਦੁਨੀਆ ਦੇ ਵਿੱਚ ਰਹਿੰਦੇ ਆ ਆਪਣੇ ਜੀਵਨ ਦੇ ਨਾਲ ਜਿੱਥੇ ਅਸੀਂ ਇਬਾਦਤ, ਬੰਦਗੀ, ਭਗਤੀ ਇਸ ਰਸਤੇ ਨੂੰ ਚੁਣ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਉੱਥੇ ਮੌਤ ਇੱਕ ਸਦੀਵੀ ਸੱਚ ਹੈ। ਆਪਣੇ ਆਲੇ ਦੁਆਲੇ ਦੇ ਨਾਲ ਜਿਹੜਾ ਸਾਡਾ ਰਿਸ਼ਤਾ, ਸਾਡਾ ਨਾਤਾ ਉਸ ਕਿਸਮ ਦੇ ਮੋਹ ਵਾਲਾ ਨਾ ਹੋਏ ਕਿ ਜਿਸ ਦੇ ਥੱਲੇ ਸਾਡੀ ਜ਼ਿੰਦਗੀ, ਸਾਡੀ ਆਰਬਲਾ ਉਸ ਮੋਹ ਦੀ ਦੁਨੀਆ 'ਚ ਹੀ ਗਵਾਚ ਜਾਏ। ਇਹ ਹਕੀਕਤ ਨੂੰ ਬਾਰ-ਬਾਰ ਸਮਝਾਇਆ ਗਿਆ ਹੈ ਕਿ ਇਹ ਇਵੇਂ ਹੀ ਹੈ ਜਿਵੇਂ ਅਸੀਂ ਪੇਕੇ ਘਰ ਆਏ ਹਾਂ ਪਰ ਅਲਟੀਮੇਟਲੀ ਮੈਂ ਸਹੁਰੇ ਵੰਝਣਾ, ਸਾਡਾ ਅਲਟੀਮੇਟ ਮੁਕਾਮ ਇਸ ਪਲੈਨਟ ਤੋਂ ਦੂਰ ਰੱਬ ਦੀ ਦੁਨੀਆ ਦੇ ਵਿੱਚ ਹੈ। ਇਸ ਲਈ ਇਸ ਜ਼ਿੰਦਗੀ ਨੂੰ ਸਫਲ ਕਰਨਾ ਹੈ। ਔਰ ਇਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਤਿਲੰਗ ਰਾਗ ਦੇ ਵਿੱਚ ਇਹ ਸ਼ਬਦ ਉਚਾਰਿਆ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂ, ਬੇऐਬ ਪਰਵਰਦਗਾਰ, ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਇਜ਼ਰਾइल ਗਿਰਫਤੇ, ਦਿਲ ਹੀਚ ਨਾਦਾਨੀ। ਕਿ ਮੇਰੀ ਅਰਜ਼ ਹੈ ਵਾਹਿਗੁਰੂ ਕੋਲ ਹੋ ਕੇ ਸੁਣ, ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਤੂੰ ਹੱਕ ਹੈ, ਤੂੰ ਕਬੀਰ ਹੈ, ਮਹਾਨ ਹੈ, ਤੂੰ ਕਰੀਮ ਹੈ, ਰਹਿਮਤ ਕਰਨ ਵਾਲਾ ਹੈ, ਬੇऐਬ ਪਰਵਰਦਗਾਰ, तेरे च कोई ऐब नहीं, कोई कमजोरी नहीं है, तू परवरदगार है, सब नू पालन वाला है, दुनिया मुकाम फानी। कि ये जड़ी दुनिया है ये फानी संसार है, खत्म होने वाला है। दुनिया मुकाम फानी, तहकीक दिलदानी, अपने आप नू कहा कि तहकीक कर, फेत कर कि ये दुनिया मुकाम फानी, ये सराह है। और मम सर मुए इज़राइल गिरफ्ते, दिल हेच नादानी, कि मेरे सिर दे वाल मौत दे फरिश्ते इज़राइल ने फड़े हुए ने, कि मौत सिर दे उत्ते हमेशा मंडरा रही है। मम सर मुए इज़राइल गिरफ्ते, दिल हेच नादानी, मेरे दिल तानू ये समझ नहीं है कि तेरे सिर दे उत्ते मौत दा कारण, स्थान, समा ये रब ने निश्चित किया है। मरण लिखाए मंडल में आए, इस धरती ते आने तो पहले ही जिहड़ा है वो मौत दी सर्टेनिटी सी। लेकिन असी एक जिंदगी का वड्डा हिस्सा जिन्हां च गुजारदे हैं, जन पिसर पिदर बिरादरां, कस नेस दस्तंगीर, आखिर बेहफ्तम कश न दारद, चूं शवद तकबीर। जन औरत, पिसर जन पिसर पिता पुत्र बरादरां, जन पिसर पिदर बिरादरां, कस ने इस दस्तंगीर, किसी ने तेरा हाथ नहीं फड़ना, दस्त नहीं फड़ना। आखिर बेहफ्तम कश न दारद, चूं शवद तक, जो अखीरली जिहड़ी है वो तकबीर पढ़ी जाती है, अखीरली नमाज, उस वेले तेरा कल्ले दा ही ये सारा सफर है। शब रोज गश्तम दर हवा, कर देम बदी ख्याल, गाहे न नेकी कार करदम, मम इंचनी हवा। कि दिन रात तू लालच दे विच फसिया हुआ है। शब रोज गश्तम, और उस दे विच ही तेरा ये चल रहा है कि तैनू ये तेरा हाल ये है, मम इंचनी हवाल, तैनू पता ही नहीं है कि तू जिंदगी किवें गुजार रहे हैं। बदबख्त हम चूं बखील गाफल, बेनज़र बेबाक। हुण ये जरा असी किन्ने बदकिस्मत है कि ये जाणदियां होया भी कि जिंदगी की हकीकत की है। बदबख्त हम चूं बखील गाफल, असी सुते हुए हैं उस नींद दे विच, बखीली दे विच हैं। बदबख्त हम चूं बखील गाफल, बेनज़र बेबाक, असी बेशर्मी दे नाल
बिल्कुल जिंदगी गुजारते रहे नानक बगोयद जन तुरा तेरे चाकरां पा खाक। गुरु नानक साहब कहते ने मैं ये कह रहा कि भाई उस मैं चाकरां दा चाकर है रब दे प्यारियां दा, और जिंदगी दा मकसद अगेन ये सारा दर्शाना इस गल दे उत्ते ही फोकस लियांदा है कि जिंदगी बा मकसद है, जिंदगी बेमतलब नहीं है, जिंदगी गवाउण वाली नहीं है, जिंदगी ऐशो इशरत गुजारन वाली नहीं है। जिंदगी अपने आले दुआले नूं प्यार दी मिसाल दे नाल, प्यार दे दीवे दे नाल, प्यार दी शमा दे नाल रोशनाण दी है, किसे दे अथरू पूंजण दी है, किसे दे चेहरे ते मुस्कुराहट लियाण दी है, किसे दे कम आण दी है। यही जिंदगी दे अंदर खुशी दिंदा है। और यही गल जदों असीं उन्हां रूहां दा जिक्र करदे हैं जिन्हां परथाए गुरु साहब ने फरमाया कि जन्म मरण दोहों में नाही, जन पर उपकारी आए, जी दान दे भगती लायन, हर स्यों लैन मिलाए। कि इको रूहां ने जिहड़ियां जिंदगी दे विच आउंदियां ने, जी दान दिंदियां, जिन्हां नूं असीं संत महापुरख ज्ञानी पुगे हुए लोग फकीर पीर ये लफज वली इन्हां लफ्ज़ां दे नाल असीं संबोधन करदे। हुण ये सारा बेशक जदों असीं अखीरला प्रोग्राम वीरवार नूं कीता थर्सडे, उदों असीं ऑलरेडी ये दस्सिया सी कि साडे वीर डॉक्टर रंजीत सिंह जिहड़े खालिस्तानी संघर्ष दे एक थंम और TV 84 दे बानियां चों लगभग 10 वरे पहलां दसंबर 2012 दे विच TV 84 दी शुरुआत तो पहलां ही उन्होंने इस सारे दे उत्ते समझदे हैं कि मीडिया की की इंपॉर्टेंस है इस पासे कदम धरे। लेकिन सांझां दी गल असीं पिछले प्रोग्रामां च भी कीती सी, मैं उस वेरवे च नहीं जावांगा कि लगभग 32 साल का रिश्ता जिहड़ा कौमी रिश्ता जदों असीं एक पासे ब्लड रिलेशनस ने वो तो रब ही बनाउंदा है, कौन तुहाडा भरा है, कौन भैन है, कौन मां प्यो, ये रब दे कोल है। पर एक पासे एहसास का रिश्ता हुंदा है जिथे असीं महसूस करते हैं वो साडा हर फैलो ह्यूमन बीइंग दे नाल है। और एक फिर जदों तुसीं हम सफ़र हुंदे हो किसी काज दे लई, किसी कौमी निशाने दे लई, किसी इंसानी निशाने दे लई, ते वो रिश्ता जिहड़ा है वो फिर सब तो बाकी रिश्ते जिहड़े ने खास तौर ते परिवारक रिश्ते वो पिछे रह जांदे ने। और वो रिश्ता तुहाडे लई एक उस किस्म का रिश्ता बन जाता है जिहड़ा जदों तुहाडा हम सफ़र एक तो जिंदगी दे साथी ने जिन्हां नूं असीं शरीके हयात कहंदे हैं, हसबैंड वाइफ की रिलेशनशिप उसकी एक अपनी जिहड़ी है चाल है। और इहदे च भी कोई शक नहीं है कि जदों शरीके हयात जांदा है वो फिर कला सफ़र तय करने वाली गल हुंदी है। पर जिन्हां ने कौमी जां दूसरिਆਂ ਦੇ ਭਲੇ ਦੇ मकसद ਨੂੰ जिंदगी का आधार बनाया, बेशक उन्होंने कारोबार भी करने हुंदे ने, गृहस्थ भी हुंदा है, बच्चे भी पालने हुंदे ने, लेकिन उन्हां दी पहली प्रायोरिटी, उन्हां दी पहल, उन्हां दी डिवोशन डेडिकेशन जां जिहड़ी चीज़ उन्हां नूं हमेशा बेचैन करदी है और वो यही हुंदी है कि भाई मैं किवें अपने कॉज दे वल जिहड़ा है वो कामयाबी दे नाल पेशकदमी करदा रहां और इस नूं असीं किवें सफल बनाईए। सो डॉक्टर रंजीत सिंह जिहड़े इस फानी संसार तो जा चुके ने और जिवें मैं कहा कि सिख धार्मिक रौह रीत मुताबक संस्कार किया जाता है जिहदे लई लफज क्रीमेट हुंदा है और फिर क्रीमेशन तो बाद जिहड़ा है सांझे तौर दे उत्ते, हालांकि क्रीमेट तो पहलां भी अरदास प्रेयर हुंदी है क्योंकि असीं ये विश्वास करते हैं कि इंसान गलतियां दा पुतल है। जिंदगी दे अंदर असीं गुनाहगार है, जिन्ना मर्जी कोई वड्डा इंसान होए और असीं ये मनते हैं कि भुल्लण अंदर सब को अभुल गुरु करतार, सिर्फ अपोलो वाहिगुरू है, गुरु है और बाकी असीं सारे गुनाहगार हैं। इसलिए ये भी असीं दुआ जां अरदास मनते हैं कि जिहड़ी सांझ दी अरदास हुंदी है रल के जदों असीं अरदास करते हैं, प्रेयर करते हैं, उस दुआ दे विच, उस प्रेयर दे विच
ਜਿਹੜਾ ਹੈ ਉਹ ਸੁਣੇ ਜਾਣ ਦੀ ਸ਼ਕਤੀ ਹੁੰਦੀ ਹੈ, ਰੱਬ ਉਸ ਨੂੰ ਸੁਣਦਾ ਹੈ। ਸੋ ਇੱਕ ਤਾਂ ਅਸੀਂ ਗੁਨਾਹ ਦੀ ਮਾਫੀ ਮੰਗਦੇ ਹਾਂ, ਫਿਰ ਜ਼ਾਹਰ ਹੈ ਦੂਸਰਾ ਪਾਰਟ ਜਿਹੜੇ ਇਮੀਡੀਏਟ ਫੈਮਿਲੀ ਉਸ ਤੋਂ ਪ੍ਰਭਾਵਿਤ ਹੁੰਦੀ ਹੈ ਉਹਨਾਂ ਦੇ ਲਈ ਭਾਣਾ ਮੰਨਣ ਦੀ ਗੱਲ, ਇਹ ਵੀ ਅਸੀਂ ਰੱਬ ਤੋਂ ਮੰਗਦੇ ਹਾਂ ਕਿ ਜਿਹੜੀ ਟ੍ਰੈਜਡੀ ਵਾਪਰਦੀ ਹੈ, ਜਿਹੜਾ ਦੁੱਖ ਹੁੰਦਾ ਹੈ, ਜਿਹੜਾ ਵਿਛੋੜੇ ਦਾ ਸੱਲ ਹੈ, ਉਸ ਨੂੰ ਜਰਨ ਦੀ ਸਮਰੱਥਾ ਵੀ ਗੁਰੂ ਦੇ ਰੱਬ ਦੇ ਕਮਿਊਨਿਟੀ ਵੱਲੋਂ ਸਪੋਰਟ ਹੁੰਦੀ ਹੈ। ਔਰ ਜ਼ਾਹਰ ਹੈ ਕਿ ਇਹ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਔਰ ਫਿਰ ਅੰਤਮ ਅਰਦਾਸ, ਕਿਉਂਕਿ ਜਦੋਂ ਉਹਨਾਂ ਨੇ ਅਖੀਰਲੇ ਸਾਹ ਲਏ ਨੇ ਉਹ ਡਾਲਸ ਟੈਕਸਸ ਸਟੇਟ ਦੇ ਵਿੱਚ ਸਨ, ਉੱਥੇ ਨਵੀਆਂ ਪੋਸੀਬਿਲਿਟੀਜ਼ ਤਲਾਸ਼ ਰਹੇ ਸਨ ਕਾਰੋਬਾਰੀ ਸਿਲਸਿਲੇ 'ਚ ਵੀ, ਔਰ ਉੱਥੋਂ ਉਹਨਾਂ ਦੇ ਪਰਿਵਾਰ ਨੇ ਇਹੀ ਫੈਸਲਾ ਕੀਤਾ ਕਿ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਡਾਲਸ ਹੀ ਹੋਏਗੀ। ਸੋ ਗੁਰਦੁਆਰਾ ਸਿੰਘ ਸਭਾ 'ਚ ਉਹਨਾਂ ਦੀ ਅਰਦਾਸ ਹੋਈ, ਬਹੁਤ ਨੇੜੇ ਕ੍ਰੈਮੇਟੋਰੀਅਮ ਸੀ, ਆਲਮੋਸਟ 1-2 ਮਿੰਟ ਦੀ ਜਿਹੜੀ ਡਰਾਈਵ ਤੇ ਹੀ ਉੱਥੇ ਉਹਨਾਂ ਦੀ ਕ੍ਰਿਮੇਸ਼ਨ ਹੋਈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਕਿਉਂਕਿ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਲਗਭਗ 35 ਸਾਲ ਨਿਊਯਾਰਕ ਦੇ ਵਿੱਚ ਗੁਜ਼ਾਰੇ, ਔਰ ਨਿਊਯਾਰਕ ਦੀਆਂ ਸੰਗਤਾਂ ਹੀ ਨਹੀਂ, ਈਸਟ ਕੋਸਟ ਔਰ ਦੂਜੇ ਉਹਨਾਂ ਦੀ ਵੀ ਚਾਹਨਾ ਸੀ ਕਿ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦੇ ਹਾਂ। ਜਿਹੜਾ ਇੱਕ ਫੰਕਸ਼ਨ ਨਿਊਯਾਰਕ 'ਚ ਵੀ ਹੋਏ ਔਰ ਆਉਂਦੇ ਸੈਚਰਡੇ ਜਿਹੜਾ ਕਿ 25 ਜੂਨ ਹੋਏਗਾ ਦੁਪਹਿਰੇ 2 ਤੋਂ 5 ਵਜੇ ਤੱਕ, ਜਿਸ ਗੁਰਦੁਆਰਾ ਸਾਹਿਬ ਨਾਲ ਉਹ ਸੰਬੰਧਿਤ ਰਹੇ, ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਹੋਏਗਾ। ਇਹਨੂੰ ਤੁਸੀਂ ਸ਼ੋਕ ਸਮਾਗਮ ਕਹੋ, ਅੰਤਮ ਅਰਦਾਸ ਤਾਂ ਚਲੋ ਹੋ ਜਾਂਦੀ ਹੈ ਸੰਸਕਾਰ ਦੇ ਨਾਲ ਹੀ, ਫਿਰ ਵੀ ਇਹ ਸਾਡੀ ਇੱਕ ਰਵਾਇਤ ਹੈ ਕਿ ਅਸੀਂ ਜਿਹੜਾ ਹੈ ਉਹ ਗੁਰੂ ਤੋਂ ਹੀ ਮੰਗਦੇ। ਔਰ ਜਿਹੜਾ ਜਦੋਂ ਅਸੀਂ ਇਹ ਸਫ਼ਰ ਜਿਹੜਾ ਜਿਸ ਨੂੰ ਹੈਵਨਲੀ ਗਮਨ ਵੀ ਕਿਹਾ ਜਾਂਦਾ ਹੈ, ਇੱਕ ਜ਼ਮਾਨਾ ਸੀ ਸਵਰਗਵਾਸੀ ਤੇ ਦੂਸਰੇ ਲਫ਼ਜ਼ ਕਹੇ ਜਾਂਦੇ ਸੀ, ਅਸੀਂ ਸੱਚਖੰਡ ਵਾਸੀ ਲਫ਼ਜ਼ ਵੀ ਇਸਤੇਮਾਲ ਕਰਦੇ, ਪਰ ਇਹ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਸਰੀਰ ਦਾ ਸਫ਼ਰ ਮੁੱਕ ਜਾਂਦਾ ਹੈ, ਰੂਹ ਦਾ ਸਫ਼ਰ ਕਿਵੇਂ ਕਿੱਥੇ ਸ਼ੁਰੂ ਹੁੰਦਾ ਹੈ ਇਹ ਅਕਾਲ ਪੁਰਖ ਜਾਣਦੇ ਨੇ। ਲੇਕਿਨ ਜਦੋਂ ਅਸੀਂ ਦੁਨਿਆਵੀ ਤੌਰ ਦੇ ਉੱਤੇ, ਖਾਸ ਤੌਰ ਤੇ ਆਮ ਲੋਕ ਜਿਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਡਾਕਟਰ ਰਣਜੀਤ ਸਿੰਘ ਵਰਗੀ ਰੂਹ ਨੇ ਪ੍ਰਭਾਵਿਤ ਕੀਤਾ, ਉਹਨਾਂ ਦੇ ਪ੍ਰਭਾਵ ਦੇਖਦੇ ਤੇ ਫਿਰ ਇਹ ਜਿਹੜਾ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਦਾ ਸਮਾਗਮ ਸੀ, ਉਸ ਦੇ ਵਿੱਚ ਕਿਉਂਕਿ ਬੜੇ ਸ਼ਾਰਟ ਨੋਟਿਸ ਤੇ ਇਹ ਸਾਰਾ ਹੁੰਦਾ, ਕੋਈ ਕਿਸੇ ਨੂੰ ਸੱਦਣ ਨਹੀਂ ਜਾਂਦਾ, ਕੋਈ ਕਾਰਡ ਨਹੀਂ ਭੇਜਦਾ, ਲੇਕਿਨ ਜਿੰਨੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ, ਕੈਨੇਡਾ ਇਮੀਡੀਏਟਲੀ ਉਸ ਤੋਂ ਸਿੱਖ ਨੁਮਾਇੰਦੇ ਆਏ ਓਵਰਨਾਈਟ ਫਲਾਈਟਸ ਲੈ ਕੇ, ਜਿਸ ਕਿਸਮ ਦੀ ਸ਼ਾਨੋ ਸ਼ੌਕਤ, ਹੁਣ ਇਹ ਸ਼ਾਨ ਇੱਕ ਦੁਨਿਆਵੀ ਸ਼ਾਨੋ ਸ਼ੌਕਤ ਹੈ ਜਿਸ ਦੇ ਵਿੱਚ ਤੁਸੀਂ ਦੌਲਤ ਦਾ, ਉਹ ਸ਼ਾਨੋ ਸ਼ੌਕਤ ਦੌਲਤ ਨਾਲ ਜੁੜੀ ਹੋਈ ਹੈ ਕਿ ਤੁਸੀਂ ਕਿੰਨਾ ਵੱਡਾ ਭੰਡਾਰ ਲਾਇਆ ਹੈ, ਕਿੰਨੇ ਹੋਰ ਪ੍ਰਬੰਧ ਕੀਤੇ ਨੇ। ਪਰ ਜਦੋਂ ਅਸੀਂ ਖਾਲਿਸਤਾਨੀ ਜਾਹੋ ਜਲਾਲ ਦੀ ਗੱਲ ਕਰਦੇ ਹਾਂ ਜਾਂ ਖਾਲਸਾਈ ਸ਼ਾਨੋ ਸ਼ੌਕਤ ਦੀ ਗੱਲ ਕਰਦੇ ਹਾਂ, ਇਹ ਫਿਰ ਸੈਲੀਬ੍ਰੇਸ਼ਨ ਹੈ ਉਸ ਰੂਹ ਦੀ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਲਗਭਗ 35 ਸਾਲ ਹੀ ਜਿਹੜੇ ਨੇ ਉਹ ਕੌਮੀ ਸਫ਼ਰ ਵੱਲ ਵੀ ਦਿੱਤੇ, ਔਰ ਸਾਰੇ ਪਾਸਿਓਂ ਨੁਮਾਇੰਦਿਆਂ ਦੀ ਮੌਜੂਦਗੀ, ਔਰ ਜਿਸ ਇਹ ਨਹੀਂ ਹੈ ਕਿ ਵੀ ਇੱਕ ਨਾਅਰੇਬਾਜ਼ੀ ਤੱਕ ਕੋਈ ਗੱਲ ਮਹਿਦੂਦ ਹੁੰਦੀ ਹੈ, ਤੁਸੀਂ ਅਸੀਂ ਸਾਰੇ ਇਨਸਾਨ ਹੈ, ਨਮ ਅੱਖਾਂ ਨਾਲ ਵਿਦਾਇਗੀ ਵੀ ਉਹਦਾ ਹਿੱਸਾ ਹੁੰਦਾ ਹੈ, ਤੁਹਾਡੇ ਦਿਲ ਦੇ ਅੰਦਰ ਵਿਛੋੜੇ ਦਾ ਸੱਲ ਵੀ ਹੁੰਦਾ ਹੈ, ਬਿਲਕੁਲ, ਪਰ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਕਿ ਵਾਟ ਏ ਮੈਨ। ਔਰ ਉਹ ਸਾਰਿਆਂ ਨੇ ਜਿਹੜੇ ਆਏ ਉਹ ਇੱਕ ਦੂਸਰੇ ਨੂੰ ਗਲ ਨਾਲ ਲੱਗ ਕੇ, ਅੱਖਾਂ ਨਮ ਵਾਲਾ ਪਾਰਟ ਸੀ, ਕਈਆਂ ਦੇ ਕੋਲ ਤਾਂ ਲਫ਼ਜ਼ ਹੀ ਨਹੀਂ ਹੁੰਦੇ, ਉਹ ਕਹਿ ਕੀ ਸਕਦੇ ਨੇ, ਕੀ ਕਹਿੰਦੇ ਨੇ। ਔਰ ਮੇਰੇ ਲਈ ਵੀ ਇਹ ਬਹੁਤ ਔਖੇ ਸੀ ਪਲ, ਅੱਜ ਵੀ ਔਖੇ ਨੇ, ਸੌਖਾ ਨਹੀਂ ਹੈ, ਪਰ ਅਲਟੀਮੇਟਲੀ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ, ਜਿਸ ਵਾਹਿਗੁਰੂ ਨੇ ਉਹਦਾ ਹੁਕਮ ਹੁੰਦਾ ਹੈ ਉਸ ਨੂੰ ਉਹਦੇ ਅੱਗੇ ਸਿਰ ਨਿਵਾਉਣਾ ਪੈਂਦਾ ਹੈ। ਦੁਨੀਆ 'ਚ ਐਸਾ ਤਾਂ ਕੋਈ ਨਹੀਂ ਹੈ, ਬੁੱਧ ਦੇ ਜੀਵਨ 'ਚ ਵੀ ਇਹ ਘਟਨਾ ਆਉਂਦੀ ਹੈ ਕਿ ਬੁੱਧ ਜਿਨ੍ਹਾਂ ਨੂੰ ਐਨਲਾਈਟਨਮੈਂਟ ਹੋਈ ਉਹ ਇੱਕ ਪਿੰਡ 'ਚ ਪਹੁੰਚੇ ਔਰ ਇੱਕ ਮਾਂ ਜਿਸ ਦਾ ਜਵਾਨ ਪੁੱਤਰ ਦੀ ਮੌਤ ਹੋਈ, ਔਰ ਪਿੰਡ ਦੇ ਲੋਕਾਂ ਨੇ ਆ ਕੇ ਕਿਹਾ ਕਿ ਇਹ ਬਹੁਤ ਵੱਡਾ ਇਨਸਾਨ ਹੈ, ਇਸ ਦੇ ਕੋਲ
ਕਰਾਮਾਤ ਹੈ ਇਹੀ ਜਵਾ ਸਕਦਾ ਹੈ। ਉਹ ਉਵੇਂ ਹੀ ਮਾਵਾਂ ਤੇ ਮਾਵਾਂ ਹੁੰਦੀਆਂ ਨੇ, ਚੁੱਕ ਕੇ ਆਪਣੇ ਪੁੱਤਰ ਨੂੰ ਉਹਨਾਂ ਦਾ ਡੈੱਡ ਬਾਡੀ ਲਿਆ ਕੇ ਬੁੱਧ ਦੇ ਸਾਹਮਣੇ ਰੱਖ ਦਿੱਤੀ ਕਿ ਇਹਨੂੰ ਜਵਾ। ਇੱਕ ਪਾਸੇ ਉਹ ਮਾਂ ਦਾ ਦੀ ਜਿਹੜਾ ਮਮਤਾ ਵੀ ਹੈ, ਪਿਆਰ ਵੀ ਹੈ, ਤੇ ਬੁੱਧ ਉਹਨੂੰ ਕਹਿੰਦੇ ਨੇ ਕਿ ਮੈਂ ਬਿਲਕੁਲ ਤੇਰੀ ਗੱਲ ਮੰਨਾਂਗਾ ਪਰ ਮੇਰੀ ਵੀ ਇੱਕ ਸ਼ਰਤ ਮੰਨ। ਉਹਨੇ ਕਿਹਾ ਵੀ ਤੂੰ ਜਾ ਇਸ ਪਿੰਡ ਦੇ ਵਿੱਚ ਥੋੜੀ ਜਿਹੀ ਕਿਸੇ ਘਰ ਚੋਂ ਸਰੋਂ ਲੈ ਕੇ ਆ, ਪਰ ਸਰੋਂ ਉਸ ਘਰ ਚੋਂ ਲਿਆਈ ਜਿੱਥੇ ਕੋਈ ਮਰਿਆ ਨਾ ਹੋਏ। ਹੁਣ ਉਹ ਮਾਤਾ ਜਾਂਦੀ ਹੈ ਔਰ ਸ਼ਾਮ ਤੱਕ ਜਾ ਕੇ ਆ ਜਾਂਦੀ, ਕਹਿੰਦੀ ਜੀ ਐਸਾ ਤਾਂ ਕੋਈ ਘਰ ਨਹੀਂ ਹੈ। ਉਹਨਾਂ ਨੇ ਕਿਹਾ ਬਸ ਇਹੀ ਹਕੀਕਤ ਹੈ ਜ਼ਿੰਦਗੀ ਦੀ, ਕਿ ਇਸ ਹਕੀਕਤ ਨੂੰ ਜੇ ਮੰਨ ਲਵਾਂਗੇ ਤੇ ਜ਼ਿੰਦਗੀ ਦੇ ਮਤਲਬ ਜੇ ਇਸ ਨੂੰ ਉਹਨਾਂ ਨੇ ਨਿਰਵਾਣ, ਉਹਨਾਂ ਦਾ ਇੱਕ ਆਪਣਾ ਤਰੀਕਾ ਹੈ, ਇਹ ਕਿਹਾ ਜਾਂਦਾ ਹੈ। ਸੋ ਇਸ ਨੂੰ ਅਸੀਂ ਗੁਰਮਤਿ ਦੇ ਵਿੱਚ ਇਸ ਹਕੀਕਤ ਨੂੰ ਮੰਨ ਕੇ ਤੁਰਨ ਵਾਲੇ ਇਹ ਸਾਡੇ ਗੁਰੂ ਦੇ ਸਿਧਾਂਤ ਸਾਨੂੰ ਯਾਦ ਕਰਵਾਉਂਦੇ ਨੇ ਕਿ ਨਰ ਚਾਹਤ ਕਛ ਔਰੈ ਕੀ ਔਰੈ ਭਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗੱਲ ਭਰੀ। ਕਿ ਮਨੁੱਖ ਇਨਸਾਨ ਚਾਹੁੰਦਾ ਕੁਝ ਹੋਰ ਹੈ ਪਰ ਔਰੈ ਕੀ ਔਰੈ ਭਈ, ਹੋਰ ਦਾ ਹੋਰ ਹੀ ਹੋ ਜਾਂਦਾ। ਔਰ ਅਸੀਂ ਮਨ ਦੇ ਵਿੱਚ ਕਿਸ ਕਿਸਮ ਦੇ ਸੰਕਲਪਾਂ ਵਿਕਲਪਾਂ ਦੇ ਵਿੱਚ ਫਸੇ ਹੁੰਦੇ ਆ, ਨਾਨਕ ਫਾਸੀ ਗੱਲ ਭਰੀ, ਆ ਕੇ ਗਲ 'ਚ ਮੌਤ ਦੀ ਫਾਈ ਪੈ ਜਾਂਦੀ। ਸੋ ਉਹਨਾਂ ਦੀ ਜ਼ਿੰਦਗੀ ਇੱਕ ਜੈਨਰਸ ਮੈਨ, ਇੱਕ ਬਹਾਦਰ ਇਨਸਾਨ, ਇੱਕ ਫੀਅਰਲੈਸ ਮੈਨ, ਔਰ ਜਿਹਨੂੰ ਕਿੰਗਲੀ ਹਾਰਟ ਆਫ ਗੋਲਡ ਤੱਕ ਹੀ ਹੈ, ਗੋਲਡ ਤਾਂ ਫਿਰ ਦੁਨਿਆਵੀ ਚੀਜ਼ ਹੈ, ਜਿਵੇਂ ਉਸ ਕਿਸਮ ਦਾ। ਔਰ ਉਹਨਾਂ ਦੀ ਅੰਤਮ ਅਰਦਾਸ ਵੇਲੇ ਉਸ ਤੋਂ ਬਾਅਦ ਜਿਹੜਾ ਸੰਸਕਾਰ ਤੋਂ ਬਾਅਦ ਜਿੰਨੇ ਨੁਮਾਇੰਦੇ ਖਾਸ ਤੌਰ ਤੇ ਜਿਨ੍ਹਾਂ ਨਾਲ ਉਹ ਵੀ ਸਨ, ਜਿਨ੍ਹਾਂ ਦਾ ਉਹਨਾਂ ਨਾਲ ਸੰਬੰਧ ਜਦੋਂ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਵੈਟਰਨੇਰੀਅਨ ਬਣਨ ਦੇ ਲਈ ਪੜ੍ਹਾਈ ਕਰ ਰਹੇ ਸਨ, ਉਹਨਾਂ ਦਿਨਾਂ ਤੋਂ ਸੀ। ਉਹਨਾਂ ਨੇ ਵੀ ਉਹਨਾਂ ਦੇ ਗੁਣ ਬਿਆਨੇ, ਇੱਥੇ ਕਿੰਨਿਆਂ ਨੇ ਆਪਣੀਆਂ ਕਹਾਣੀਆਂ ਸੁਣਾਈਆਂ। ਔਰ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਸਾਰੇ ਦਿਨਾਂ 'ਚ ਪੰਥਕ ਮੀਡੀਆ 'ਚ ਜੇ ਚਰਚਾ ਹੈ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਹੈ। ਔਰ ਇਹ ਸਾਰੇ 'ਚ ਭਾਵੁਕਤਾ ਦੇ ਪਲ ਵੀ ਜਿਵੇਂ ਮੈਂ ਕਿਹਾ, ਔਰ ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਭਾਈ ਗੋਬਿੰਦਰ ਸਿੰਘ ਡਾਲਸ ਟੈਕਸਸ, ਅੱਜ ਉਹ ਡਾਲਸ ਨਿਵਾਸੀ ਨੇ, ਡਾਕਟਰ ਸਾਹਿਬ ਵੀ ਡਾਲਸ ਨਿਵਾਸੀ ਬਣਨ ਜਾ ਰਹੇ ਸਨ, ਪਰ ਸਫ਼ਰ ਇੱਥੋਂ ਹੀ ਨਿਊਯਾਰਕ ਤੋਂ ਹੀ ਸ਼ੁਰੂ ਹੋਇਆ। ਔਰ ਗੋਬਿੰਦਰ ਸਿੰਘ ਜਿਹੜੇ ਨੇ ਮਿਲਣ ਤੋਂ ਲੈ ਕੇ ਅਖੀਰ ਤੱਕ, ਜਦੋਂ ਮੈਂ ਅੱਜ ਦੁਪਹਿਰੇ 2:30-3 ਵਜੇ ਲਗਵਾੜੀਆ 에ਅਰਪੋਰਟ ਤੇ ਉਤਰਿਆ, ਉਦੋਂ ਵੀ ਉਹਨਾਂ ਦੀ ਕਾਲ ਸੀ, ਅਥੂਆਂ ਨਾਲ ਭਿੱਜੇ ਉਹਨਾਂ ਦੇ ਬੋਲ ਹੁੰਦੇ ਨੇ। ਉਹਨਾਂ ਨੇ ਇਹੀ ਕਿਹਾ ਕਿ ਵੀ ਇਕੱਲੇ ਨਾ ਸਮਝੋ, ਡਾਕਟਰ ਸਾਹਿਬ ਚਲੇ ਗਏ, ਅਸੀਂ ਖੜੇ। ਔਰ ਉਹਨਾਂ ਨੇ ਉਹਨਾਂ ਸਾਰੀਆਂ ਯਾਦਾਂ ਨੂੰ, ਔਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੇ ਨਾਂ ਦੇ ਉੱਤੇ ਹੀ ਅਸੀਂ ਜਿਹੜਾ ਕੁਝ ਵੀ ਜਿਹੜਾ ਜ਼ਿੰਦਗੀ ਪਰ ਅਖੀਰਲੇ ਸਾਹ ਤੱਕ ਅਸੀਂ ਇਸ ਪ੍ਰੀਤ ਨੂੰ ਨਿਭਾਵਾਂਗੇ। ਔਰ ਅੰਤਮ ਅਰਦਾਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਪਰਿਵਾਰ ਦੇ ਨਾਲ ਭੈਣ ਜੀ ਅਵਿਨਾਸ਼ ਕੌਰ, ਉਹਨਾਂ ਦੀ ਸ਼ਰੀਕੇ ਹਯਾਤ, ਜੀਵਨ ਸਾਥੀ, ਸਾਰਿਆਂ ਨੇ ਉਹਨਾਂ ਦੇ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਕੀਤਾ, ਗੁਰਦੁਆਰਾ ਸਾਹਿਬ ਵੀ ਕੀਤਾ। ਔਰ ਉੱਥੇ ਸਾਰੇ ਇਕੱਠ ਦੇ ਵਿੱਚ ਜਿੱਥੇ TV 84 ਦਾ ਬਾਰ-ਬਾਰ ਜ਼ਿਕਰ ਹੋਇਆ, ਬਹੁਤ ਸਾਰਿਆਂ ਨੇ ਬਾਰ-ਬਾਰ ਇਸ ਐਦ ਨੂੰ ਲਿਆ ਕਿ ਭਾਈ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੀ ਨਹੀਂ, ਉਸ ਲਈ ਜਿਹਦੇ ਲਈ ਉਹ 10 ਸਾਲ ਦਿਨ ਰਾਤ ਸੋਚਾਂ ਦੇ ਵਿੱਚ ਵੀ ਹੁੰਦੇ ਸੀ, ਕੁਛ ਨਾ ਕੁਛ ਨਵਾਂ ਆਈਡੀਆ ਵੀ ਉਹ ਲੈ ਕੇ ਆਉਂਦੇ ਸੀ। ਔਰ ਉਸ ਦੇ ਲਈ ਜਿਹੜਾ ਅਸੀਂ ਇਸ ਨੂੰ ਜਿਹੜਾ ਚੱਲਦਾ ਰੱਖਾਂਗੇ। ਚਲੋ ਇਹ ਤਾਂ ਹੁਣ ਵਕਤ ਦੱਸੇਗਾ ਕਿ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਡਾਕਟਰ ਰਣਜੀਤ ਸਿੰਘ ਦੇ ਜਾਣ ਨੇ ਇੰਨੀਆਂ ਜ਼ਿੰਦਗੀਆਂ ਨੂੰ, ਜਿਨ੍ਹਾਂ ਨੇ ਜਿਉਂਦੇ ਜੀ ਵੀ ਟੱਚ ਕੀਤਾ, ਜਾਣ ਤੋਂ ਬਾਅਦ ਉਹ ਵੀ ਜਿਹੜੇ ਸ਼ਾਇਦ ਬਹੁਤ ਵਕਤ ਵਿਰੋਧ 'ਚ ਰਹੇ। ਔਰ ਹਾਲਾਂ ਇੱਕ ਬਹੁਤ ਪਹਿਲਾਂ ਇੱਕ ਗੀਤ ਤਾਂ ਪਤਾ ਨਹੀਂ ਕਿਹਦਾ ਲਿਖਿਆ ਹੋਇਆ, ਆਸਾ ਸਿੰਘ ਮਸਤਾਨਾ ਦੀ ਗਾਇਕੀ ਦੇ ਵਿੱਚ ਸੀ ਕਿ ਭਾਈ ਜਦੋਂ ਇਹ ਅਖੀਰਲਾ ਵਕਤ ਸਫ਼ਰ ਆਉਂਦਾ ਤੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਇਹ ਵੱਖਰੀ ਹੈ ਗੱਲ ਮੁਸਕਰਾ ਕੇ ਚੱਲਣਗੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਪਰ ਮੈਂ ਇਹ ਸਮਝਦਾ ਕਿ ਜਿਨ੍ਹਾਂ ਨੇ ਅਦਰਵਾਈਜ਼ ਕੋਈ ਸਿਧਾਂਤਕ ਵਿਰੋਧ ਵੀ ਹੁੰਦਾ, ਪਰ ਐਸੀ ਕੋਈ ਆਵਾਜ਼ ਨਹੀਂ ਸੀ, ਉਹ ਭਾਵੇਂ ਸ਼ੋਕ ਸੁਨੇਹਾ ਦੀ ਹੋਏ ਜਾਂ ਜਿਨ੍ਹਾਂ ਨੇ ਫਿਜ਼ੀਕਲੀ ਆਪਣੀ ਪ੍ਰੈਜ਼ੈਂਸ ਰੱਖੀ,
कि कोई मुस्कुरा के चलन वाला नहीं सी, हर एक ਦੀਆਂ ਅੱਖਾਂ ਨਮ ਸੀ ਔਰ ਕਿਤੇ ਨਾ ਕਿਤੇ ਬਹੁਤ ਸਾਰੇ ਵੀਰਾਂ ਦੇ ਵਿੱਚ ਇਹ ਵੀ ਸੀ ਕਿ ਕਾਸ਼ ਅਸੀਂ ਪਛਾਣ ਸਕਦੇ ਹੋਈਏ ਜਦੋਂ ਬੰਦਾ ਅਰਾਊਂਡ ਹੁੰਦਾ ਉਦੋਂ ਅਸੀਂ ਫॉर ਗ੍ਰਾਂਟਡ ਲੈਂਦੇ ਆ ਕੁਝ ਚੀਜ਼ਾਂ ਨੂੰ, ਲੇਕਿਨ ਜਦੋਂ ਤੁਰ ਜਾਂਦਾ ਤੇ ਫਿਰ ਸਾਨੂੰ ਇੱਕਦਮ ਲੱਗਦਾ ਵੀ ਕਿੰਨਾ ਵੱਡਾ ਇਨਸਾਨ ਸਾਡੇ ਚੋਂ ਚਲਾ ਗਿਆ। ਤੇ ਮੈਂ ਉੱਥੇ ਵੀ ਇਹ ਕਿਹਾ, ਮੈਂ ਕਿਹਾ ਕਿ ਭਾਈ ਇਹ ਵੀ ਫਿਰ ਜੇ ਦੁਨੀਆਦਾਰੀ ਦਾ ਵਰਤਾਰਾ ਦੇਖਣਾ ਹੋਏ ਕਿ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਪਰ ਸਿੱਖ ਨਾ ਤਾਂ ਇਸ ਦੁਨੀਆ ਨੂੰ ਠੋਕਰ ਮਾਰਦਾ, ਨਾ ਹੀ ਉਹ ਇਸ ਗੱਲ ਦੀ ਕੋਈ ਪਰਵਾਹ ਕਰਦਾ ਕਿ ਕੌਣ ਉਸ ਦੀ ਸਿਫਤ ਕਰਦਾ ਹੈ ਤੇ ਕੌਣ ਉਸ ਦੀ ਨਿੰਦਿਆ ਕਰਦਾ ਹੈ। ਉਹ ਤਾਂ ਗੁਰੂ ਤੋਂ ਇਹੀ ਮੰਗਦਾ ਆਪਣੇ ਜੀਵਨ ਦੇ ਵਿੱਚ ਕਿ ਮੇਰੇ ਕਦਮ ਸਾਬਤ ਰਹਿਣ, ਮੈਂ ਸੱਚ ਹੱਕ ਇਨਸਾਫ ਦੇ ਰਸਤੇ ਦਾ ਪਾਂਦੀ ਰਵਾਂ, ਮੇਰੀ ਪ੍ਰੀਤ ਗੁਰੂ ਨਾਲ ਕੇਸਾਂ ਸਵਾਸਾਂ ਸੰਗ ਨਿਭੇ। ਸੋ ਡਾਕਟਰ ਰਣਜੀਤ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਇਸ ਪ੍ਰੀਤ ਨੂੰ ਨਿਭਾਇਆ ਔਰ ਹੁਣ ਉਹਨਾਂ ਦਾ ਜਿਹੜਾ ਉਹ ਹੈਵਨਲੀ ਅਬੋਰਡ ਸੱਚਖੰਡ ਦਾ ਜਿਹੜਾ ਸਫ਼ਰ ਉਹ ਅਕਾਲ ਪੁਰਖ ਦੇ ਕੋਲ ਹੈ। ਅਸੀਂ ਇਹੀ ਅਰਦਾਸ ਕਰਦੇ ਹਾਂ ਅਗੇਨ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਬਾਕੀ ਪਰਿਵਾਰ ਨੂੰ ਖਾਸ ਤੌਰ ਤੇ ਭੈਣ ਜੀ ਬੱਚੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਔਰ ਅਸੀਂ ਜਿਹੜੇ ਆਪਣੇ ਆਪ ਨੂੰ ਐਕਟਿਵਿਸਟ ਕਹਿੰਦੇ ਹਾਂ, ਘੱਟੋ ਘੱਟ ਸਾਡੇ ਅੰਦਰ ਵੀ ਉਹ ਇਮਾਨਦਾਰੀ ਹੋਏ ਜਿਸ ਇਮਾਨਦਾਰੀ ਨਾਲ ਉਹਨਾਂ ਨੇ ਜੀਵਨ ਜੀਵਿਆ। ਔਰ ਅਸੀਂ ਇਸ ਪਲੇਟਫਾਰਮ ਤੋਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸੈਂਕੜਿਆਂ ਦੀ ਗਿਣਤੀ 'ਚ ਮੈਸੇਜ ਨੇ, ਟੈਕਸਟ ਨੇ, ਈਮੇਲਸ ਨੇ, ਫੋਨ ਕਾਲਸ ਨੇ, ਸੋਸ਼ਲ ਮੀਡੀਆ ਤੇ ਬਹੁਤਿਆਂ ਦੇ ਨਾਲ ਕੱਲੇ ਨਾਲ ਗੱਲ ਕਰਨੀ ਸੰਭਵ ਵੀ ਨਹੀਂ ਹੈ, ਵਕਤ ਦੇ ਵੀ ਉਨਾ ਹੀ ਹੁੰਦਾ ਔਰ ਕਈ ਵਾਰ ਜਿਹੜੇ ਬਾਰ-ਬਾਰ ਗੱਲ ਤਾਂ ਉਹੀ ਹਰ ਇੱਕ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਹੁੰਦਾ। ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਜਿਹੜੇ ਡਾਲਸ ਨਹੀਂ ਆ ਸਕੇ ਔਰ ਜ਼ਾਹਰ ਹੈ ਕਿ ਭਾਈ ਇੱਕ ਬਹੁਤ ਸ਼ਾਰਟ ਨੋਟਿਸ ਤੇ ਸੀ ਉਹ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਸੈਚਰਡੇ 25 ਜੂਨ ਨੂੰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਲਾਈਫ ਨੂੰ ਸੈਲੀਬ੍ਰੇਟ ਕਰਨ ਵਾਲਾ ਸਮਾਗਮ 2 ਵਜੇ ਤੋਂ 5 ਵਜੇ ਤੱਕ ਹੈ, ਉਸ ਦੇ ਵਿੱਚ ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ,
ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਜਿਹੜਾ ਕਾਬਲ ਵਿੱਚ ਜਿਹੜਾ ਅਟੈਕ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਉੱਪਰ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਜੂਨ ਨੂੰ ਕਾਬਲ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਤੇ ਇੱਕ ਮਾਰੂ ਹਮਲਾ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਦਹਿਸ਼ਤਗਰਦ ਜਮਾਤ ਇਸਲਾਮਿਕ ਸਟੇਟ ਵੱਲੋਂ ਲਈ ਗਈ, ਪਰ ਹਿੰਦੂ ਤਮੀਆਂ ਵੱਲੋਂ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਇੱਕ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਅਤੇ ਸਿੱਖ ਕੌਮ ਦੇ ਸਿਰ ਹੀ ਇਸ ਦਾ ਦੋਸ਼ ਮੜਿਆ ਜਾ ਰਿਹਾ ਹੈ ਕਿ ਉਹ CAA ਕਾਨੂੰਨ ਦਾ ਵਿਰੋਧ ਕਰਦੇ ਹਨ ਅਤੇ ਮੁਸਲਮਾਨਾਂ ਦੀ ਹਮਾਇਤ ਵਿੱਚ ਖੜਦੇ ਹਨ। ਸੋ ਇਸ ਲਈ ਉਹਨਾਂ ਨਾਲ ਇਵੇਂ ਹੀ ਹੋਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਦੇ ਉੱਤੇ ਹੀ 18 ਜੂਨ ਨੂੰ ਜਦੋਂ ਅਸੀਂ ਡਾਲਸ ਟੈਕਸਸ ਸੀ ਔਰ ਅੱਧੀ ਰਾਤ ਤੋਂ ਬਾਅਦ ਇਹ ਖਬਰ ਸਾਨੂੰ ਮਿਲੀ ਕਿ ਅਫਗਾਨਿਸਤਾਨ ਦੇ ਕੈਪੀਟਲ ਰਾਜਧਾਨੀ ਕਾਬਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ, ਇਹ ਬਾਜ਼ਾਰ ਦਾ ਨਾਂ ਹੈ ਜਿਸ ਦੇ ਨਾਂ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈ। ਇਹ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਉਦਾਸੀ, ਆਪਣੇ ਸਫ਼ਰਾਂ ਦੇ ਦੌਰਾਨ ਰੁਕੇ ਔਰ ਇੱਕ ਪੀਰੀਅਡ ਅੱਜ ਤੋਂ ਲਗਭਗ 40 ਸਾਲ ਪਹਿਲਾਂ ਤੱਕ, 1970 ਤੱਕ, ਆਲਮੋਸਟ 50 ਸਾਲ ਪਹਿਲਾਂ ਅਫਗਾਨਿਸਤਾਨ ਦੇ ਵਿੱਚ 1.5 ਤੋਂ 2 ਲੱਖ ਸਿੱਖ ਵਸਦੇ ਸਨ ਔਰ ਇਹ ਸਿੱਖ ਕੋਈ ਜਿਹੜੇ ਨੇ ਪੰਜਾਬ ਤੋਂ ਜਾ ਕੇ ਵਸੇ ਹੋਏ ਸਿੱਖ ਨਹੀਂ ਸੀ। ਇਹ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਜਿਨ੍ਹਾਂ ਨੂੰ ਮੂਲ ਨਿਵਾਸੀ ਕਿਹਾ ਜਾਂਦਾ ਹੈ ਉਹ ਹੀ ਸਿੱਖ ਸਨ। ਉਹਨਾਂ ਦੀ ਜ਼ਬਾਨ ਵੀ ਪਸ਼ਤੋ, ਉਹਨਾਂ ਦੇ ਕਲਚਰ ਦੇ ਵਿੱਚ ਵੀ ਜਿਹੜਾ ਜਿਸ ਨੂੰ ਪਠਾਣੀ ਕਲਚਰ ਕਿਹਾ ਜਾਂਦਾ ਹੈ ਉਸ ਦੇ ਹੀ ਸਾਰੇ ਐਲੀਮੈਂਟ ਸੀ। ਮਜ਼ਹਬ ਕਰਕੇ, ਧਰਮ ਕਰਕੇ ਉਹ ਸਿੱਖ ਸਨ ਔਰ ਗੁਰੂ ਨਾਨਕ ਸਾਹਿਬ ਦੇ ਪੀਰੀਅਡ 'ਚ ਸਿੱਖੀ ਚਾਹੇ ਜਿਵੇਂ ਪੰਜਾਬ ਦੇ ਸਿੱਖ ਜਾਂ ਕਸ਼ਮੀਰ ਦੇ ਸਿੱਖ ਮੂਲ ਤੌਰ ਦੇ ਉੱਤੇ ਆਪਣੀਆਂ ਜੜ੍ਹਾਂ ਵਾਲੇ ਨੇ, ਇਵੇਂ ਹੀ ਅਫਗਾਨਿਸਤਾਨ ਦੇ ਸਿੱਖ ਵੀ ਸਨ। ਔਰ ਹੁਣ ਵੀ ਅੱਜ ਵੀ ਜਦੋਂ ਅਸੀਂ ਜਿੱਥੇ ਕਾਫੀ ਵੱਡੀ ਗਿਣਤੀ 'ਚ ਪਿਸ਼ਾਵਰ ਦੇ ਵਿੱਚ ਸਿੱਖ ਰਹਿੰਦੇ ਨੇ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਦੇ ਵਿੱਚ ਹੈ ਔਰ ਉੱਥੇ ਹੁਕਮਨਾਮਾ ਜਦੋਂ ਸਵੇਰੇ ਹੁੰਦਾ ਹੈ ਤੇ ਉਸ ਦੀ ਵਿਆਖਿਆ ਪਸ਼ਤੋ ਦੇ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਜਿਹੜੇ ਸਾਹਮਣੇ ਬੈਠੇ ਨੇ ਸਾਰੇ ਸਿੱਖ, ਉਹਨਾਂ ਦੀ ਜ਼ਬਾਨ ਪਸ਼ਤੋ ਹੈ, ਉਹ ਪੰਜਾਬੀ 'ਚ ਉਹਦੀ ਇੰਟਰਪ੍ਰੀਟੇਸ਼ਨ ਨਹੀਂ ਹੁੰਦੀ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਕਿਵੇਂ ਜਿਹੜੀ ਗੰਦੀ ਸਿਆਸਤ ਔਰ ਜਿਸ ਕਿਸਮ ਦਾ ਮਾਹੌਲ ਸਦੀਆਂ ਤੋਂ ਕਈ ਖਿੱਤਿਆਂ ਦੇ ਵਿੱਚ ਸਿਰਜਿਆ ਜਾਂਦਾ ਹੈ, ਸਿਰਜਿਆ ਗਿਆ, ਉਹ ਕਿਵੇਂ ਇੱਕ ਇਨਸਾਨੀ ਪੀੜ ਦਾ ਕਾਰਨ ਵੀ ਬਣਦਾ ਹੈ, ਕਿਵੇਂ ਉਹ ਇਤਿਹਾਸਕਤਾ ਦੀ ਤਬਾਹੀ ਦਾ ਕਾਰਨ ਵੀ ਬਣਦਾ ਹੈ। ਜਿਸ ਅਫਗਾਨਿਸਤਾਨ ਦੇ ਵਿੱਚ ਸਿੱਖ ਬੜੀ ਇੱਜ਼ਤ ਨਾਲ, ਮਾਣ ਨਾਲ, ਆਨ ਸ਼ਾਨ ਨਾਲ ਸਦੀਆਂ ਤੋਂ ਰਹਿੰਦੇ ਰਹੇ, 1947 ਦੇ ਪਾਗਲਪਨ ਦੇ ਦੌਰ 'ਚ ਜਦੋਂ ਅਸੀਂ ਦੋਵੇਂ ਪੰਜਾਬਾਂ ਵਾਲਿਆਂ ਨੇ ਇੱਕ ਦੂਸਰੇ ਦੇ ਗਾਟੇ ਲਾਏ ਔਰ ਇੱਕ ਦੂਸਰੇ ਦੀ ਐਥਨਿਕ ਕਲੀਨਜ਼ਿੰਗ ਕੀਤੀ, ਉਸ ਪੀਰੀਅਡ 'ਚ ਵੀ ਅਫਗਾਨਿਸਤਾਨ ਵਿੱਚ ਵੀ ਔਰ ਜਿਹੜਾ ਉਹਨਾਂ ਦਾ ਜਿਸ ਨੂੰ ਏਜੰਸੀ ਏਰੀਆ ਕਿਹਾ ਜਾਂਦਾ ਹੈ, ਉਹ ਭਾਵੇਂ ਜਮਰੌਦ ਹੈ, ਖੈਬਰ ਏਜੰਸੀ ਹੈ, ਔਰਕਜ਼ਾਈ ਹੈ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਬਿਜੌੜ, ਇਹਨਾਂ ਸਾਰਿਆਂ ਦੇ ਵਿੱਚ ਸਿੱਖ ਬਿਲਕੁਲ ਸੁਰੱਖਿਅਤ ਰਹੇ ਔਰ ਉਵੇਂ ਹੀ ਮਾਨ ਦੇ ਨਾਲ ਜਿਵੇਂ ਬਾਕੀ ਪਠਾਨ ਕਬੀਲੇ ਨੇ ਉਵੇਂ ਰਹਿੰਦੇ ਰਹੇ। ਔਰ ਅਫਗਾਨਿਸਤਾਨ 'ਚ 1970 ਤੋਂ ਇਹ ਸਥਿਤੀ ਬਦਲਣੀ ਸ਼ੁਰੂ ਹੋਈ। ਇੱਕ ਸਟੇਜ ਤੇ 70 ਤੱਕ ਪਹੁੰਚਦਿਆਂ ਜਿਹੜਾ ਜੇ ਉਸ ਪੀਰੀਅਡ ਦੇਖਿਆ ਜਾਏ ਤਾਂ ਅਫਗਾਨਿਸਤਾਨ ਦੀ ਇਕਨੋਮੀ ਦੇ ਵਿੱਚ ਵੀ 1/3 ਜਿਹੜੀ ਕੰਟਰੀਬਿਊਸ਼ਨ ਸੀ ਉਹ ਸਿੱਖਾਂ ਦੀ ਸੀ ਔਰ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਉਸ ਲੈਂਡਸਕੇਪ ਤੇ ਇਕੱਲਾ ਹੀ ਨਹੀਂ ਕਿ ਕਰਤੇ ਪ੍ਰਵਾਨ ਕਾਬਲ 'ਚ, ਕਿੰਨਾ ਹੀ ਹੋਰ ਗੁਰਦੁਆਰਾ ਚਸ਼ਮਾ ਸ਼ਾਹੀ ਜਲਾਲਾਬਾਦ ਦੇ ਵਿੱਚ ਔਰ ਇਸੇ ਤਰ੍ਹਾਂ 7ਵੇਂ ਪਾਤਸ਼ਾਹ ਨਾਲ ਸੰਬੰਧਿਤ ਔਰ ਪ੍ਰੋਮੀਨੈਂਟ ਸਿੱਖਾਂ ਨਾਲ ਸੰਬੰਧਿਤ ਵੀ ਇਤਿਹਾਸਕ ਥਾਵਾਂ ਔਰ ਕੋਈ ਇਸ ਕਿਸਮ ਦਾ ਨਹੀਂ ਸੀ। ਪਰ ਦੁਖਾਂਤ ਜਿੱਥੇ ਅਫਗਾਨ ਕਾਮਨ ਲੋਕਾਂ ਦਾ ਵੀ, ਜਦੋਂ ਅਸੀਂ ਅਫਗਾਨਿਸਤਾਨ ਦੀ ਪੀੜ ਦੀ ਗੱਲ ਕਰਦੇ ਹਾਂ ਤਾਂ 1979 ਦੇ ਵਿੱਚ ਜਦੋਂ ਸੋਵੀਅਤ ਆਰਮੀ ਅਫਗਾਨਿਸਤਾਨ ਦੇ ਉੱਤੇ ਕਾਬਜ਼ ਹੁੰਦੀ ਹੈ ਔਰ ਫਿਰ ਅਗਲੇ ਲਗਭਗ 10 ਸਾਲ ਜਿਹੜੀ ਜਿਸ ਕਿਸਮ ਦੀ ਜੰਗ ਦੇ ਵਿੱਚ ਉਹ ਫਸਦੇ ਨੇ,
ਉੱਥੇ ਜਿੱਥੇ ਆਮ ਅਫਗਾਨ ਵਿਕਟਮ ਬਣਦੇ ਨੇ ਜ਼ਾਹਰ ਹੈ ਉੱਥੇ ਸਿੱਖਾਂ ਦੀ ਮਾਈਗ੍ਰੇਸ਼ਨ ਦਾ ਦੌਰ ਵੀ ਸ਼ੁਰੂ ਹੁੰਦਾ ਹੈ। ਔਰ ਫਿਰ ਉਸ ਤੋਂ ਬਾਅਦ ਦੇ ਪੀਰੀਅਡ ਦੇ ਵਿੱਚ ਅਸੀਂ ਲਗਾਤਾਰਤਾ ਦੇ ਨਾਲ ਦੇਖਦੇ ਹਾਂ ਕਿ ਵੀ ਫਿਰ ਅਫਗਾਨਿਸਤਾਨ ਜਦੋਂ ਸੋਵੀਅਤ ਯੂਨੀਅਨ ਉੱਥੋਂ 90-91 ਦੇ ਪੀਰੀਅਡ ਦੇ ਵਿੱਚ ਨਿਕਲਦਾ ਹੈ, ਫਿਰ ਉਹ ਇੱਕ ਸਿਵਲ ਵਾਰ ਦੇ ਵਿੱਚ ਫਸ ਜਾਂਦੇ ਨੇ। ਔਰ ਜਦੋਂ ਜਿੱਥੇ ਹਥਿਆਰ ਐਬੰਡੈਂਟ ਹੁੰਦੇ ਨੇ, ਕੋਈ ਜਿਹੜਾ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਕਾਨੂੰਨ ਤਾਂ ਜਿਹਦਾ ਟ੍ਰਿਗਰ ਦੇ ਉੱਤੇ ਹੱਥ ਹੈ ਉਹਦੇ ਕੋਲ ਹੁੰਦਾ, ਉੱਥੇ ਫਿਰੌਤੀਆਂ ਵੀ ਹੁੰਦੀਆਂ ਨੇ, ਉੱਥੇ ਕਿਡਨੈਪਿੰਗਸ ਵੀ ਹੁੰਦੀਆਂ ਨੇ, ਉੱਥੇ ਕਿਲਿੰਗਸ ਵੀ ਹੁੰਦੀਆਂ ਨੇ। ਔਰ ਇਹ ਉਸ ਕਲਚਰ ਦਾ ਹਿੱਸਾ ਬਣ ਗਿਆ। ਨਤੀਜੇ ਦੇ ਤੌਰ ਤੇ ਫਿਰ ਮਾਈਗ੍ਰੇਸ਼ਨ ਦਾ ਦੂਸਰਾ ਦੌਰ ਸ਼ੁਰੂ ਹੋ ਗਿਆ। ਉਸ ਤੋਂ ਪੀਰੀਅਡ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ 90s ਦੇ ਐਂਡ ਤੱਕ ਪਹੁੰਚਦੇ ਹਾਂ ਜਿੱਥੇ ਤਾਲਿਬਾਨ ਦੇ ਕੋਲ ਹਕੂਮਤ ਆਂਦੀ ਹੈ। ਬੇਸ਼ੱਕ ਤਾਲਿਬਾਨ ਤਾਂ ਲੋਕਲ ਮੂਲ ਦੇ ਸਨ, ਉਹ ਤਾਂ ਸਿੱਖਾਂ ਬਾਰੇ ਚੰਗੀ ਤਰ੍ਹਾਂ ਉਹਨਾਂ ਨੂੰ ਇੱਕ ਕਬੀਲੇ ਦੇ ਤੌਰ ਤੇ ਹੀ ਦੇਖਦੇ ਸੀ। ਉਹਨਾਂ 'ਚ ਕੋਈ ਆਰਗੇਨਾਈਜ਼ਡ ਜਾਂ ਪਲੈਨਡ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਐਂਟੀ ਸਿੱਖ ਨੀਤੀ ਨਹੀਂ ਸੀ। ਪਰ ਉਸ ਦੌਰ ਦੇ ਵਿੱਚ ਮਿਡਲ ਈਸਟ, ਇਜਿਪਟ, ਸਾਊਦੀ ਅਰੇਬੀਆ ਤੋਂ ਲੈ ਕੇ ਹੋਰ ਜਿਹੜਾ ਮੁਜਾਹਿਦੀਨਾਂ ਦੇ ਨਾਂ ਥੱਲੇ ਅਮਰੀਕਾ ਦੀ ਅਗਵਾਈ ਦੇ ਵਿੱਚ ਜਿਹੜਾ ਜਿਹਾਦ ਦੇ ਨਾਂ ਥੱਲੇ ਜੋ ਪਾਰਟ ਸ਼ੁਰੂ ਹੋਇਆ, ਉਹਦੇ 'ਚ ਜ਼ਾਹਰ ਹੈ ਕਿ ਜਿਹਾਦ ਦੇ ਨਾਂ ਥੱਲੇ ਮੁਸਲਮਾਨ ਜਿਹੜੇ ਨੇ ਉਹ ਮਿਡਲ ਈਸਟ ਤੋਂ ਲੈ ਕੇ ਮੋਰਾਕੋ ਔਰ ਚੈਚਨੀਆ ਔਰ ਇਸ ਸਾਰੀ ਬੈਲਟ 'ਚੋਂ ਆਏ। ਹੁਣ ਉਹਨਾਂ ਦੇ ਲਈ ਜਿਹੜੀ ਲਾਈਨ ਹੈ, ਕਿਉਂਕਿ ਬਹੁਤ ਸਾਰੇ ਉਸੇ ਹੀ ਇੱਕ ਪਾਸੇ ਜਿਹਾਦ ਲਫ਼ਜ਼, ਦੂਸਰੇ ਪਾਸੇ ਉਹ ਮੋਮਨ ਔਰ ਕਾਫਰ, ਉਹਨਾਂ ਦੇ ਲਈ ਤਾਂ ਉਹਨਾਂ ਦੇ ਆਪਣੇ ਤੋਂ ਬਿਨਾਂ ਸਾਰੇ ਕਾਫਰ ਨੇ। ਸੋ ਉਹਨਾਂ ਦਾ ਜਿਹੜਾ ਰਵੱਈਆ ਸੀ ਉਸ ਦਾ ਉਹ ਜ਼ਾਹਰ ਹੈ ਕਿ ਉਸ ਆਪਣੀ ਜੋ ਵੀ ਉਹਨਾਂ ਦੀ ਆਈਡੀਓਲੋਜੀ ਹੈ ਉਹਦੇ ਮੁਤਾਬਕ ਸੀ। ਔਰ ਇਹ ਜਿਹੜਾ ਅਲ-ਕਾਇਦਾ ਦੀ ਜਮਾਤ ਜਿਹੜੀ ਉੱਥੇ ਖੜੀ ਹੋਈ, ਉਹਨਾਂ ਨੇ ਫਿਰ ਫਰਦਰ ਉਸ ਕਿਸਮ ਦਾ ਮਾਹੌਲ ਸਿਰਜਿਆ। ਔਰ ਇਹ ਜਿਹੜਾ ਐਕਸੋਡਸ ਹੈ ਉੱਥੋਂ ਨਿਕਲਣ ਦਾ ਰੁਝਾਨ ਬਰਾਬਰ ਜਾਰੀ ਰਿਹਾ। ਫਿਰ 9/11 ਹੋਇਆ। 9/11 ਤੋਂ ਬਾਅਦ ਅਮਰੀਕਾ, ਨੈਟੋ ਪੂਰੇ ਦਲ ਬਲ ਦੇ ਨਾਲ ਇਹਨਾਂ ਨੇ ਤਾਵਾ ਜਾ ਕੇ ਬੋਲਿਆ, ਉਹ ਪਾਰਟ ਅੱਗੋਂ ਜਾਰੀ ਰਿਹਾ। ਔਰ ਉਸ ਚੋਂ ਨਿਕਲਦੇ ਫਿਰ ਅਸੀਂ ਦੇਖਦੇ ਹਾਂ 2018 ਦੇ ਵਿੱਚ, 2020 ਦੇ ਵਿੱਚ, ਹਾਲਾਂ ਉੱਤੇ ਹਕੂਮਤ ਹਾਮਿਦ ਕਰਜ਼ਾਈ ਜਾਂ ਦੂਜਿਆਂ ਦੀ ਸੀ, ਹਾਮਿਦ ਕਰਜ਼ਾਈ ਨੂੰ ਮਿਲਣ ਜਲਾਲਾਬਾਦ ਤੋਂ ਸਿੱਖਾਂ ਦਾ ਇੱਕ ਡੈਲੀਗੇਸ਼ਨ, ਵੱਡਾ ਡੈਲੀਗੇਸ਼ਨ, ਉਹਦੇ ਤੇ ਹਮਲਾ ਹੋਇਆ ਜਿਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਲ-ਕਾਇਦਾ ਨੇ ਲਈ ਔਰ ਉਹਦੇ 'ਚ 18-20 ਸਿੱਖ ਮਾਰੇ ਗਏ। ਫਿਰ ਫਰਦਰ ਹੁਣ ਜਿਹੜਾ ਲਾਸਟ ਕੰਟਿੰਜੈਂਟ ਕਹਿਣਾ ਹੋਏ ਕਿ 150 ਜਾਂ 160 ਦੇ ਕਰੀਬ ਸਿੱਖ ਜਿਹੜੇ ਜਦੋਂ ਕਾਬਲ 15 ਅਗਸਤ ਪਿਛਲੇ ਵਰੇ ਜਿਹੜਾ ਇਸ ਸਾਰੇ 'ਚ ਉਹ ਤਾਲਿਬਾਨ ਨੇ ਕੰਕਰ ਕੀਤਾ, ਤੇ ਉਸ ਪੀਰੀਅਡ 'ਚ ਵੀ ਜਿਹੜੀ ਹੈ ਉਹ ਫੀਅਰ ਸੀ ਕਿ ਭਾਈ ਕੀ ਹੋਏਗਾ ਕੀ ਨਹੀਂ ਹੈ। ਥੋੜੇ ਬਹੁਤ ਹਮਲੇ ਜਾਂ ਕਿਲਿੰਗਸ ਤਾਂ ਹੁੰਦੀਆਂ ਰਹੀਆਂ, ਲੇਕਿਨ ਫਿਰ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ, ਇੱਕ ਤਾਂ ਉਹ ਸੀ ਵਿਸ਼ਵਾਸ ਵਾਲੇ ਕਿ ਭਾਈ ਇਹ ਧਰਤੀ ਸਾਡੀ ਆਪਣੀ ਧਰਤੀ ਹੈ, ਸਾਡੇ ਪੁਰਖਿਆਂ ਦੀ ਧਰਤੀ ਹੈ, ਅਸੀਂ ਕਿਤੇ ਨਹੀਂ ਜਾਣਾ। ਫਿਰ ਇਤਿਹਾਸਕ ਸਾਡੇ ਗੁਰੂ ਨਾਨਕ ਸਾਹਿਬ ਆਏ ਨੇ ਔਰ ਜੇ ਅਸੀਂ ਚਲੇ ਗਏ ਤਾਂ ਗੁਰਦੁਆਰੇ ਇਤਿਹਾਸ ਤਾਂ ਖਤਮ ਹੋ ਜਾਏਗਾ। ਔਰ ਕਿਤੇ ਨਾ ਕਿਤੇ ਇਸ ਸਾਰੇ ਪੀਰੀਅਡ ਦੇ ਵਿੱਚ ਮੈਂ ਸਮਝਦਾ ਵੀ ਬਾਹਰ ਬੇਸ਼ੱਕ ਅਸੀਂ ਜਿੰਨੀ ਮਰਜ਼ੀ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਹਾਂ ਕਈ ਮੌਕਿਆਂ ਤੇ, ਪਰ ਕੁਝ ਥਾਵਾਂ ਤੇ ਬੇਬਸੀ ਵੀ ਹੈ ਕਿ ਅਸੀਂ ਅਫਗਾਨ ਸਿੱਖਾਂ, ਔਰ ਉਹਦੇ ਤੇ ਵੀ ਦੋ ਰਾਵਾਂ ਸੀ ਵਿਦਨ ਵੀ ਜਿਹੜੇ ਸਾਡੇ ਸਰਕਲ ਸੀ ਕਿ ਕੀ ਉੱਥੋਂ ਦੇ ਸਿੱਖਾਂ ਨੂੰ ਜੇ ਬਾਹਰ ਕੱਢਿਆ ਜਾਂਦਾ ਸਾਰੇ ਪਾਸੇ ਤਾਂ ਇਹ ਅਸੀਂ ਤਾਂ ਆਪ ਹੀ ਉਸ ਐਥਨਿਕ ਕਲੀਨਜ਼ਿੰਗ ਕਰ ਦਿਆਂਗੇ। ਮਤਲਬ ਇਹ ਹੈ ਕਿ ਉੱਥੇ ਕੋਈ ਵਾਰਿਸ ਹੀ ਨਹੀਂ ਬਚੇਗਾ, ਇਤਿਹਾਸ ਵੀ ਜਾਏਗਾ। ਦੂਸਰਾ ਪੱਖ ਸੀ ਵੀ ਉਹਨਾਂ ਨੂੰ ਕੱਢਿਆ ਜਾਏ, ਪਰ ਕੋਈ ਵੀ ਇਸ ਕਿਸਮ ਦਾ, ਹਾਲਾਂ ਬਹੁਤ ਵੱਡੀ ਗਿਣਤੀ 'ਚ ਯੂਕੇ ਦੇ ਵਿੱਚ ਅਫਗਾਨ ਸਿੱਖ ਆਏ, ਉਹਨਾਂ ਨੇ ਆਪਣੇ ਗੁਰਦੁਆਰੇ ਵੀ ਸਥਾਪਿਤ ਕੀਤੇ, ਇੱਥੇ ਵੀ ਨਿਊਯਾਰਕ 'ਚ ਵੀ ਹੈ, ਬਾਕੀ ਥਾਵਾਂ ਤੇ ਵੀ ਹੈ। ਪਰ ਬਹੁਤੀ ਵਾਰੀ ਉਹਨਾਂ ਦਾ, ਕਿਉਂਕਿ ਜਿਹੜੇ ਅਫਗਾਨ ਸਿੱਖ ਉਹਨਾਂ ਦਾ ਕਾਰੋਬਾਰੀ ਜਾਂ ਬਿਜ਼ਨਸ ਲਾਈਨ ਵੀ ਰਹੀ, ਸੁੱਕੇ ਮੇਵੇ ਹੋਣ ਜਾਂ ਦੂਜੇ ਕਾਰੋਬਾਰ, ਉਹ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਅਫਗਾਨ ਕਮਿਊਨਿਟੀ ਦਿੱਲੀ ਦੇ ਵਿੱਚ ਵੀ ਹੈ। ਔਰ ਉਹਨਾਂ ਦਾ ਸੀ ਕਿ ਵੀ ਇੱਕ ਵਾਰ ਅਸੀਂ ਉੱਥੋਂ ਨਿਕਲੀਏ ਔਰ ਭਾਰਤ ਹੋਈਏ, ਫਿਰ ਭਾਵੇਂ ਉਹਨਾਂ 'ਚੋਂ ਬਹੁਤ ਸਾਰੇ ਅਗਲੀ ਜਰਨੀ ਉਹ ਭਾਰਤ ਨੂੰ ਐਜ਼ ਏ ਟ੍ਰਾਂਜ਼ਿਟ ਹੀ ਵਰਤਣਾ ਚਾਹੁੰਦੇ ਨੇ ਕਿ ਭਾਈ ਅੱਗੇ ਜਾਇਆ ਜਾਏ। ਲੇਕਿਨ ਭਾਰਤ ਸਰਕਾਰ ਨੇ ਵੀ ਇੱਕ ਪਾਸੇ ਤਾਂ ਉਹ ਹਮੇਸ਼ਾ ਸਿੱਖਾਂ ਨੂੰ ਇਸ ਕਿਸਮ ਦਾ ਇਮੇਜ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਵਰਤਣ ਦੀ ਲਾਈਨ ਉਹਨਾਂ ਦੀ ਰਹੀ ਹੈ। ਔਰ ਇਹ ਖਾਸ ਤੌਰ ਤੇ ਜਦੋਂ ਦੋਨੋਂ ਪੀਰੀਅਡ ਕਸ਼ਮੀਰ ਦਾ ਕ੍ਰਾਈਸਿਸ ਹੁੰਦਾ ਹੈ 9/11 ਤੋਂ ਬਾਅਦ, ਤਾਂ ਬਾਕੀ ਜੋ ਚੱਲ ਹੀ ਰਿਹਾ ਸੀ ਹਰ ਪਾਸੇ,
ਲੇਕਿਨ 2019 ਤੋਂ ਬਾਅਦ ਔਰ ਫਿਰ ਜੇ ਸੀਏ ਵਰਗੇ ਕਾਨੂੰਨ ਜਦੋਂ ਭਾਰਤ ਨੇ ਪਾਸ ਕੀਤੇ, ਜ਼ਾਹਿਰ ਹੈ ਕਿ ਸਿੱਖ ਕੌਮ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਵੀ ਜ਼ੁਲਮ ਦੇ ਖਿਲਾਫ, ਧੱਕੇ ਦੇ ਖਿਲਾਫ ਹੈ, ਉਹ ਹਿੰਦੂਆਂ ਨਾਲ ਧੱਕਾ ਹੁੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ, ਔਰ ਜੇ ਇਹਨਾਂ ਦੀਆਂ ਕਸ਼ਮੀਰੀ ਬੱਚੀਆਂ ਦੇ ਨਾਲ ਜੋ ਸਲੂਕ ਇਹ ਹਿੰਦੂ ਤਵੀ ਕਰ ਰਹੇ ਸੀ, ਸਿੱਖਾਂ ਨੇ ਉਹਨਾਂ ਨੂੰ ਮਹਿਫੂਜ਼ ਪਹੁੰਚਾਇਆ ਵੀ। ਔਰ ਸੀਏ ਦੇ ਖਿਲਾਫ ਵੀ ਲਾਈਨ ਇਹ ਸੀ ਕਿ ਭਾਈ ਤੁਸੀਂ ਬਾਕੀਆਂ ਦੀ ਗੱਲ ਕਰਦੇ ਹੋ, ਇਹ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ, ਔਰ ਉਸ ਦੇ ਉੱਤੇ ਇੱਕ ਸਿਧਾਂਤਕ ਗੱਲ ਸੀ। ਲੇਕਿਨ ਇਸ ਸਾਰੇ ਨੂੰ ਔਰ ਇਸੇ ਤਰ੍ਹਾਂ ਸੀਏ ਦੇ ਖਿਲਾਫ ਜਿਹੜੀ ਤਹਿਰੀਕ ਬੀਬੀਆਂ ਨੇ ਚਲਾਈ, ਸ਼ਾਹੀਨ ਬਾਗ ਦਿੱਲੀ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਸਿਟ-ਇਨ ਰੱਖਿਆ ਸੀ, ਧਰਨਾ ਰੱਖਿਆ ਸੀ। ਔਰ ਜ਼ਾਹਿਰ ਹੈ ਸਾਡੀ ਪਰੰਪਰਾ ਉਹ ਭਾਵੇਂ ਜਿਹੜਾ ਆ ਹੁਣ ਯੂਪੀ ਦੇ ਵਿੱਚ ਯੋਗੀ ਸਰਕਾਰ ਨੇ ਇੱਕ ਗੁਰਦੁਆਰਾ ਢਾਹ ਦਿੱਤਾ ਹੈ ਬੁਲਡੋਜ਼ ਕਰਕੇ ਕਿ ਜੀ ਇਹ ਇਲੀਗਲ ਉਸਾਰੀ ਸੀ, ਉੱਥੇ ਵੀ ਸਿੱਖ ਲੰਗਰ ਲੈ ਕੇ ਬੈਠੇ ਨੇ। ਸੋ ਇਹ ਸਾਡੀ ਇੱਕ ਹੈ ਕਿ ਭਾਈ ਸ਼ਾਹੀਨ ਬਾਗ 'ਚ ਵੀ ਲੰਗਰ ਲਾਇਆ, ਐਸਾ ਵੀ ਆਇਆ ਕਿ ਕਿਸੇ ਨੇ ਆਪਣਾ ਫਲੈਟ ਵੇਚ ਕੇ ਵੀ ਉਹਨੂੰ ਕੀਤਾ। ਉਦੋਂ ਵੀ ਇਹ ਤੰਜ਼ਾਂ ਜਾਰੀ ਸੀ ਕਿ ਭਾਈ ਆਹ ਦੇਖ ਲਓ ਕੀ ਹੈ ਔਰ ਕੀ ਨਹੀਂ। ਹਾਲਾਂ ਇਸ ਸਭ ਦੇ ਚਲਦਿਆਂ ਅਫਗਾਨ ਸਿੱਖਾਂ ਦਾ ਭਾਰਤ ਵਿੱਚ ਆਉਣਾ ਸੁਖੈਨ ਬਣਾਉਣ ਲਈ ਇਹਨਾਂ ਵਰ੍ਹਿਆਂ 'ਚ 20-25 ਜਿਹੜੇ ਆਏ ਵੀ ਹੋਏ ਨੇ 30-35 ਸਾਲ ਪਹਿਲਾਂ, ਉਹਨਾਂ ਨੂੰ ਵੀ ਅੱਜ ਤੱਕ ਹੁਣ ਭਾਰਤੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ। ਉਹਨਾਂ 'ਚ ਬਹੁਤ ਛੋਟਾ ਹਿੱਸਾ ਹੈ। ਹਾਲਾਂ ਇਹਨਾਂ ਦੇ ਜਿੰਨੇ ਟੁੱਚੇ ਕਿਸਮ ਦੇ ਲੋਕ, ਮਨਜਿੰਦਰ ਸਰਸਾ ਹੋਏ, ਦੂਜਾ ਹੋਏ, ਉਹ ਛਾੜਾ ਮਾਰਦੇ ਨੇ, ਬਿਆਨਬਾਜ਼ੀਆਂ ਵੀ ਕਰਦੇ ਨੇ ਜੀ ਅਸੀਂ ਡੈਲੀਗੇਸ਼ਨ ਲੈ ਕੇ ਮਿਲੇ ਅਫਗਾਨ ਸਿੱਖਾਂ ਦਾ, ਮੋਦੀ ਨੂੰ ਇਹ ਕਿਹਾ, ਪਰ ਉਹਨਾਂ ਚੋਂ ਅੱਜ ਵੀ ਮੈਜੋਰਿਟੀ ਜਿਹੜੇ ਨੇ ਉਹ ਬਿਲਕੁਲ ਇੱਕ ਸਟੇਟਲੈਸ ਦੇ ਤੌਰ ਤੇ ਬੈਠੇ ਨੇ। ਉਹਨਾਂ ਨੂੰ ਇੰਡੀਅਨ ਸਟੇਟ ਨੇ ਕੋਈ ਜਿਹੜਾ ਉਹ ਰੈਕਗਨਾਈਜ਼ ਨਹੀਂ ਕੀਤਾ ਹੋਇਆ ਜਾਂ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ। ਤੇ ਜਦੋਂ ਇੱਕ ਤੋਂ ਬਾਅਦ ਇੱਕ ਟ੍ਰੈਜੇਡੀ ਵਾਪਰਦੀ ਹੈ, ਤੁਹਾਡਾ ਕੋਈ ਵਾਲੀ ਵਾਰਿਸ ਹੀ ਨਹੀਂ ਹੈ, ਤੇ ਵਿਦਨ ਜਦੋਂ ਅਸੀਂ ਉਸ ਸੁਸਾਇਟੀ ਦੀ ਵੀ ਗੱਲ ਕਰਦੇ ਹਾਂ, ਬੇਸ਼ੱਕ ਤਾਲਿਬਾਨ ਨੇ 15 ਅਗਸਤ 2021 ਨੂੰ ਕਾਬਲ ਫਤਹ ਕਰਕੇ ਆਪਣੀ ਜਿਹੜੀ ਹੈ ਉਹ ਰਾਜ ਸਥਾਪਿਤ ਕੀਤਾ, ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਤਾਂ ਉਹ ਆਪਣੇ ਆਪ ਦੇ ਵਿੱਚ ਵੀ ਟ੍ਰਾਈਬਲ ਸੁਸਾਇਟੀ ਹੈ, ਕਬੀਲਿਆਂ ਦੀਆਂ ਵੀ ਆਪਸੀ ਖਹਿਬਾਜ਼ੀਆਂ ਨੇ, ਪਰ ਅਫਗਾਨਿਸਤਾਨ ਇੰਟਰਨੈਸ਼ਨਲ ਏਜੰਸੀਆਂ ਦਾ ਜਿਨ੍ਹਾਂ ਦੇ ਵਿੱਚ ਅਮਰੀਕਾ ਦੀ CIA, ਇਜ਼ਰਾਈਲ ਦੀ ਮੋਸਾਦ, ਰਸ਼ੀਆ ਦੀ KGB ਔਰ ਬ੍ਰਿਟਿਸ਼ ਦੀ MI6 ਔਰ ਸਭ ਤੋਂ ਪ੍ਰੋਮੀਨੈਂਟਲੀ ਇੰਡੀਆ ਦੀ ਰॉ, ਉਹ ਐਕਟਿਵ ਨੇ, ਉਦੋਂ ਵੀ ਸੀ, ਅੱਜ ਵੀ ਨੇ। ਹੁਣ ਇਹਨਾਂ ਸਾਰਿਆਂ ਚੋਂ ਉਹ ਕਿਉਂਕਿ ਜਿਹੜੀ ਉਹਨਾਂ ਦੀ ਇੱਕ ਫਰੈਟਰੀਸਾਈਡਲ ਟੈਂਡੈਂਸੀਜ਼ ਵੀ ਨੇ ਅਫਗਾਨ ਕਬੀਲਿਆਂ ਦੀਆਂ, ਉਹਨਾਂ 'ਚ ਵੀ ਉਹ ਵਰਤਦੇ ਨੇ। ਜੇ ਇੱਕ ਸਟੇਜ ਤੇ ਤਾਲਿਬਾਨ ਦੇ ਨਾਲ ਜਿਹੜਾ ਉਹ ਪਾਕਿਸਤਾਨ ਜਾਂ ਦੂਸਰੀਆਂ ਤਾਕਤਾਂ ਖਲੋਤੀਆਂ ਸੀ, ਤੇ ਜ਼ਾਹਿਰ ਹੈ ਰਾਹ ਨੇ ਉਸ ਕਿਸਮ ਦੇ ਖੜੇ ਕੀਤੇ। ਜਿਵੇਂ ਮਿਡਲ ਈਸਟ ਦੇ ਵਿੱਚ ਅੱਜ ਜਦੋਂ ਇਸ ਜਿਹੜਾ ਹਮਲਾ ਗੁਰਦੁਆਰਾ ਕਰਤੇ ਪ੍ਰਵਾਨ ਦੇ ਉੱਤੇ ਹੁੰਦਾ ਹੈ, ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਸਲਾਮਿਕ ਸਟੇਟ ਖੁਰਾਸਾਨੀ ਵੱਲੋਂ ਲਈ ਜਾਂਦੀ ਹੈ। ਤੇ ਜੇ ਇਸਲਾਮਿਕ ਸਟੇਟ ਖੁਰਾਸਾਨੀ ਦਾ ਵੀ ਤੁਸੀਂ ਮਿਡਲ ਈਸਟ ਦੇ ਵਿੱਚ ਸ਼ੁਰੂਆਤ ਦੇਖੋ, ਤੇ ਇੱਕ ਸਟੇਜ ਤੇ ਸੀਰੀਆ ਦੇ ਵਿੱਚ ਉਹਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਜਿਹੜਾ ਉਹ ਬਾਹਰਲੀਆਂ ਏਜੰਸੀਆਂ ਨੇ ਉਹਨਾਂ ਨੂੰ ਖੜਾ ਕੀਤਾ, ਫਿਰ ਉਹ ਹਾਲਾਤ ਆਊਟ ਆਫ ਕੰਟਰੋਲ ਹੋ ਜਾਂਦੇ ਨੇ। ਹੁਣ ਕਿਉਂਕਿ ਅਲ-ਕਾਇਦਾ ਦਾ ਇੱਕ ਆਪਣਾ ਉੱਥੇ ਦੌਰ ਹੈ, ਔਰ ਹੁਣ ਦੁਨੀਆ ਦੇ ਵਿੱਚ ਈਵਨ ਇਸਲਾਮਿਕ ਵਰਲਡ ਦੇ ਵਿੱਚ ਵੀ ਇੱਕ ਕੰਪੀਟੀਸ਼ਨ ਦੀ ਲਾਈਨ ਇਸਲਾਮਿਕ ਸਟੇਟ ਔਰ ਅਲ-ਕਾਇਦਾ ਉਹਨਾਂ ਦੇ ਬਰਾਬਰ ਵੀ ਚੱਲ ਰਹੀ ਹੈ। ਸੋ ਇਸ ਸਾਰੇ ਕਿਉਂਕਿ ਕੰਟਰੋਲ ਤਾਲਿਬਾਨ ਦੇ ਕੋਲ ਹੈ, ਤਾਲਿਬਾਨ ਜਿਹੜਾ ਉਹ ਆਪਣੀ ਰਿਟ ਦਿਖਾਉਣ ਦੇ ਲਈ ਇਹ ਸਮਝਦਾ ਹੈ ਕਿ ਭਾਈ ਅਸੀਂ ਇਨ ਕੰਟਰੋਲ ਹੈ। ਪਰ ਜਦੋਂ ਇਸ ਕਿਸਮ ਦੇ ਵਾਕਿਆ ਹੁੰਦੇ ਨੇ, ਇਸ ਸਾਰੇ ਦਾ ਜੋ ਗੁਰਦੁਆਰਾ ਕਰਤੇ ਪ੍ਰਵਾਨ 'ਚ 18 ਜੂਨ ਨੂੰ ਹੋਇਆ, ਇਸ ਦਾ ਪਹਿਲਾ ਪਾਰਟ ਤਾਂ ਇਹ ਹੈ ਕਿ ਇਹਨੇ ਜਿਹੜੀ ਅਖੀਰਲੀ ਨਿਸ਼ਾਨੀ ਸਿੱਖ ਕੌਮ ਦੀ ਪ੍ਰੈਜ਼ੈਂਸ ਦੀ ਉਸ ਧਰਤੀ ਦੇ ਲੋਕਾਂ 'ਚ, ਉਹਦਾ ਵੀ ਖਾਤਮੇ ਵੱਲ ਗੱਲ ਚਲੀ ਗਈ। ਗੁਰਦੁਆਰਾ ਕਰਤੇ ਪ੍ਰਵਾਨ ਜਿਸ ਦੇ ਉੱਤੇ ਬੜਾ ਜ਼ੋਰਦਾਰ ਹਮਲਾ ਅੰਦਰ ਤੱਕ, ਹਾਲਾਂ ਜਦੋਂ ਅਸੀਂ ਸਿੱਖ ਦੀ ਗੁਰੂ ਦੇ ਉੱਤੇ ਸ਼ਰਧਾ ਦੇਖਦੇ ਹਾਂ ਕਿ ਬੰਬ ਚੱਲ ਰਹੇ ਨੇ, ਪੂਰਾ ਹਮਲਾ ਗ੍ਰਨੇਡਾਂ ਦੇ ਨਾਲ ਹੈ ਕਾਰ, ਔਰ ਸਿੱਖ ਇਸ ਗੱਲ ਨੂੰ ਬੇਸ਼ੱਕ ਜਿਹੜੇ 8-10 ਸਨ ਉਹ ਕੰਧ ਟੱਪ ਕੇ ਬਾਹਰ ਨਿਕਲੇ, ਔਰ ਲੇਕਿਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਵੇਂ ਉਹ ਵਰਦੇ ਬੰਬਾਂ ਔਰ ਗੋਲੀਆਂ ਦੇ ਵਿੱਚ ਕੱਢ ਕੇ ਲਗਾਏ, ਉਸ ਦਾ ਜ਼ਿਕਰ ਟਿਕਟੌਕ ਸਾਰੇ ਪਾਸੇ ਹੈ। ਉਹ ਇੱਕ ਸਾਡੇ ਸ਼ਰਧਾ ਔਰ ਵਿਸ਼ਵਾਸ ਦੀ ਗੱਲ ਹੈ। ਪਰ ਇਹ ਸਾਰੇ ਹਮਲੇ ਦੇ ਵਿੱਚ ਇੱਕ ਸਿੱਖ ਸਵਿੰਦਰ ਸਿੰਘ ਜਿਹੜੇ ਗਜ਼ਨੀ ਦੇ ਰਹਿਣ ਵਾਲੇ ਸੀ, ਉਹਨਾਂ ਦੀ ਮੌਤ ਹੋਏ। ਤਾਲਿਬਾਨ ਜਿਨ੍ਹਾਂ ਦੀ ਹਕੂਮਤ ਹੈ, ਉਹਨਾਂ ਦੀ ਜਿਹੜੀ
ਉਹਨਾਂ ਦੇ ਸਿਕਿਉਰਿਟੀ ਦਸਤਿਆਂ ਨੇ ਬਰਾਬਰ ਮੁਕਾਬਲਾ ਕੀਤਾ ਹਮਲਾਵਰਾਂ ਦਾ ਔਰ ਕਹਿਣ ਮੁਤਾਬਕ ਜਿਹੜਾ ਇੱਕ ਉਹਨਾਂ ਦਾ ਸਿਕਿਉਰਿਟੀ ਗਾਰਡ ਵੀ ਤਾਲਿਬਾਨ ਦਾ ਮਾਰਿਆ ਗਿਆ ਜੋ ਮੀਡੀਆ ਰਿਪੋਰਟਸ ਨੇ। ਹਾਲਾਂਕਿ ਇਸਲਾਮਿਕ ਸਟੇਟ ਨੇ ਉਹਦੀਆਂ ਫਿਗਰਸ ਮਾਰਿਆ ਗਿਆ ਦੀਆਂ ਜੋ ਇੱਕ ਵੱਖਰਾ ਦਿੱਤਾ ਹੈ ਪਰ ਉਸ ਵੇਰ ਵਿੱਚ ਜਾਣ ਦੀ ਲੋੜ ਨਹੀਂ ਹੈ। ਪਰ ਇਸ ਸਭ ਦਾ ਨਤੀਜਾ ਇਹ ਹੈ ਕਿ ਗੁਰਦੁਆਰਾ ਸਾਹਿਬ ਆਲਮੋਸਟ ਜਿਹਨੂੰ ਕਹਿੰਦੇ ਨੇ ਕਿ ਰਾਖ ਦਾ ਢੇਰ ਬਣਨ ਵਾਂਗ ਅੰਦਰ ਅੱਜ ਹੀ BBC ਦੇ ਰਿਪੋਰਟਰ ਨੇ ਅੰਦਰ ਦਿਖਾਇਆ ਕਿ ਉਹ ਕੁਝ ਵੀ ਰੂਫ ਇੰਟੈਕਟ ਹੈ ਲੇਕਿਨ ਅੰਦਰ ਤਬਾਹੀ ਔਰ ਜਿਹੜੇ 150-60 ਜਿਨ੍ਹਾਂ 'ਚ ਕੁਝ ਹਿੰਦੂ ਵੀ ਨੇ ਜ਼ਿਆਦਾ ਸਿੱਖ ਨੇ ਉਹ ਸਾਲ ਤੋਂ ਤਰਲਾ ਕਰ ਰਹੇ ਸੀ ਕਿ ਭਾਈ ਅਸੀਂ ਸੁਰੱਖਿਅਤ ਨਹੀਂ ਹੈ ਸਾਨੂੰ ਵੀਜ਼ਾ ਦਿਓ ਅਸੀਂ ਇੰਡੀਆ ਹੁਣ ਜਦੋਂ ਇਹ ਕਿਹਾ ਜਾ ਰਿਹਾ ਸੀ ਜੀ ਕਿ ਨਹੀਂ ਅਸੀਂ ਕਰਾਂਗੇ ਅਸੀਂ ਹੁਣ ਇਹ ਵੀ ਹੈ ਕਿ ਭਾਈ ਸੈਂਟਰ ਗ੍ਰਾਂਟਸ 100 e-visas to Afghan Sikhs and Hindus after terror attack on ਗੁਰਦੁਆਰਾ in Kabul ਕਿ ਵੀ ਇਹ ਵੀ ਢੀਕਦੇ ਸੀ ਕਿ ਇਸ ਕਿਸਮ ਦਾ ਹੋਏ ਜਾਂ ਇਹ ਵੀ ਇਹਦਾ ਹਿੱਸਾ ਹੋਣਗੇ ਸਾਨੂੰ ਨਹੀਂ ਪਤਾ ਕਿਉਂਕਿ ਇੱਕ ਪਾਰਟ ਜਿਹੜੀ ਖਾਸ ਤੌਰ ਤੇ BBC ਦੀ ਸਟੋਰੀ ਕਿ ਵੀ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ 'ਚ ਸਿੱਖਾਂ ਦੇ ਉੱਤੇ ਹਮਲਾ ਕਰਕੇ ਗੁਰਦੁਆਰੇ ਦੇ ਸੌਫਟ ਟਾਰਗੇਟ ਬਣਾਇਆ ਸਿੱਖਾਂ ਨੂੰ ਇਸਲਾਮਿਕ ਸਟੇਟ ਕੀ ਹਾਸਲ ਕਰਨਾ ਚਾਹੁੰਦੀ ਹੈ ਔਰ ਉਹਨਾਂ ਦੀ ਰਿਪੋਰਟਰ ਹੈ ਮੀਨਾ ਅਲ ਲਾਮੀ ਉਸਨੇ ਜਿਹੜੇ ਇੱਕ ਵੱਖਰੇ ਕਿਸਮ ਦਾ ਹਾਈਪੋਥੇਸਿਸ ਉਹਨਾਂ ਨੇ ਦਿੱਤਾ ਲੇਕਿਨ ਉਹਦੇ 'ਚ ਇਹ ਠੀਕ ਲੱਗਦਾ ਹੈ ਕਿ ਭਾਈ ਇਸ ਵੇਲੇ ਜਦੋਂ ਹੁਣ ਇਹ ਤਿੰਨੋਂ ਹੀ ਤਾਲਿਬਾਨ ਦੀ ਰਿਟ ਨੂੰ ਚੈਲੰਜ ਕਰਨ ਵਾਲੀ ਅਲ-ਕਾਇਦਾ ਜਮਾਤ ਹੈ ਅਲ-ਕਾਇਦਾ ਦੇ ਕੰਪੀਟੀਸ਼ਨ 'ਚ ਇਸਲਾਮਿਕ ਸਟੇਟ ਹੈ ਤੇ ਉਹ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਜਿਹੜਾ ਹੈ ਉਹ ਦੱਸਣਾ ਚਾਹੁੰਦੇ ਨੇ ਕਿ ਭਾਈ ਅਸੀਂ ਜਿਹੜਾ ਉਹ ਚੈਲੰਜ ਕਰ ਸਕਦੇ ਹਾਂ ਔਰ ਇਸ ਅਨਫੋਰਚੂਨੇਟਲੀ ਇਹ ਜਿਹੜਾ ਇਸ ਸਾਰੇ 'ਚ ਹੁਣ ਇੱਕ ਪਾਸੇ ਤਾਂ ਸਿੱਖ ਸੌਫਟ ਟਾਰਗੇਟ ਬਣੇ ਸਾਡਾ ਇਤਿਹਾਸਕ ਗੁਰਦੁਆਰਾ ਔਰ ਫਾਈਨਲੀ ਜਿਹੜਾ ਟੋਟਲ ਐਕਸੋਡਸ ਅਫਗਾਨਿਸਤਾਨ ਆਉਣ ਵਾਲੇ ਪੀਰੀਅਡ 'ਚ ਟੋਟਲੀ ਜਿਹੜਾ ਉੱਥੇ ਸਿੱਖਾਂ ਦੀ ਹੋਂਦ ਨਹੀਂ ਰਹੇਗੀ ਜਿਹੜੀ ਇੱਕ ਬੜੀ ਵੱਡੀ ਟ੍ਰੈਜੇਡੀ ਇਤਿਹਾਸ ਦੀ ਹੈ ਔਰ ਉਹ ਵਿਚਾਰੇ ਜਿਨ੍ਹਾਂ ਦੇ ਘਰ-ਬਾਰ ਸੀ ਉਹ ਨਿਕਲ ਕੇ ਆਪਣਾ ਕਿੱਥੇ ਕਿਵੇਂ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ ਕਿਸ ਸਟਰਗਲ 'ਚੋਂ ਨਿਕਲਣਗੇ ਲੇਕਿਨ ਜਿਹੜੀ ਜਮਾਤ ਉਹਨਾਂ ਦੇ ਮੀਡੀਆ ਨੇ ਜ਼ਿੰਮੇਵਾਰੀ ਲਈ ਇਸਲਾਮਿਕ ਸਟੇਟ ਨੇ ਉਹਦਾ ਕਾਰਨ ਉਹਨਾਂ ਨੇ ਜਿਹੜੇ ਕਿਹਾ ਕਿ ਭਾਈ ਇਹ ਜਿਹੜੀ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਉਹਨੇ ਨੂਪੁਰ ਸ਼ਰਮਾ ਨੇ ਜਿਹੜੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਜੀ ਅਸੀਂ ਉਹਦਾ ਬਦਲਾ ਇੱਥੇ ਲਿਆ ਸੋ ਹੁਣ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿਸੇ ਵੀ ਮਜ਼ਹਬ ਦੇ ਜਿਹੜੇ ਹੋਲੀ ਮੈਨ ਨੇ ਜਾਂ ਰਿਸਪੈਕਟਿਵ ਉਹਨਾਂ ਨੂੰ ਕਰਦੇ ਨੇ ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਜਦੋਂ ਇਹ ਹਜ਼ਰਤ ਸਾਹਿਬ ਦੇ ਖਿਲਾਫ ਇਹ ਬਿਆਨਬਾਜ਼ੀ ਹੋਈ ਸੀ ਤੇ ਅਲ-ਕਾਇਦਾ ਨੇ ਕਿਹਾ ਸੀ ਜੀ ਅਸੀਂ ਇਸ ਦਾ ਬਦਲਾ ਲਵਾਂਗੇ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਕਿਉਂਕਿ ਜ਼ਬਾਨੀ ਕਲਾਮੀ ਕੀਤਾ ਤੇ ਇਸਲਾਮਿਕ ਸਟੇਟ ਬਰੌਨੀ ਪੁਆਇੰਟ ਬਣਾਉਣਾ ਚਾਹੁੰਦੇ ਆ ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਇਹ ਕਹਿੰਦੇ ਹੋ ਤੇ ਅਸੀਂ ਆਹ ਲੋ ਬਦਲਾ ਲੈ ਲਿਆ ਅਸੀਂ ਜਿਹੜਾ ਹੈ ਉਹ ਇਸ ਹਮਲੇ ਦੀ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਕਿ ਅਸੀਂ ਉਹਦਾ ਬਦਲਾ ਲਿਆ ਤੀਸਰਾ ਜਿਹੜਾ ਪਾਰਟ ਇਸ BBC ਸਟੋਰੀ ਮੁਤਾਬਕ ਇਹ ਹੈ ਕਿ ਪਿਛਲੇ ਦਿਨਾਂ 'ਚ ਹੀ ਇੰਡੀਅਨ ਗਵਰਨਮੈਂਟ ਦਾ ਇੱਕ ਆਫੀਸ਼ੀਅਲ ਡੈਲੀਗੇਸ਼ਨ ਪਹਿਲੀ ਵਾਰ ਕਾਬਲ ਗਿਆ ਤਾਲਿਬਾਨ ਦੇ ਨਾਲ ਉਹਨਾਂ ਨੇ ਕਮਿਊਨੀਕੇਸ਼ਨ ਖੋਲੀ ਔਰ ਇਸ ਦੇ ਉੱਤੇ ਵੀ ਇਸਲਾਮਿਕ ਸਟੇਟ ਨੇ ਰਿਐਕਟ ਕੀਤਾ ਕਿ ਉਹ ਤਾਂ ਸਾਡੇ ਨਬੀ ਦੇ ਖਿਲਾਫ ਕਿਸ ਕਿਸਮ ਦੀ ਲਾਈਨ ਲੈ ਰਹੇ ਨੇ ਔਰ ਤੁਸੀਂ ਤੁਹਾਡੀ ਤਾਲਿਬਾਨ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਨਾਲ ਤੁਸੀਂ ਜਿਹੜਾ ਉਹ ਸਬੰਧ ਖੋਲ ਰਹੇ ਹੋ ਕਾਰਨ ਕੀ ਹੈ ਕੀ ਨਹੀਂ ਹੈ ਬਿਹਾਈਂਡ ਕੌਣ ਹੈ ਰਾਹ ਦਾ ਕੀ ਰੋਲ ਹੈ ਉਹਨਾਂ ਦੀਆਂ ਏਜੰਸੀਆਂ ਦਾ ਕੀ ਹੈ ਜਿਹਾਦੀਆਂ ਦਾ ਕੀ ਹੈ ਇਸ ਜੇ ਨਾ ਵੀ ਜਾਈਏ ਪਰ ਅਲਟੀਮੇਟਲੀ ਅਸੀਂ ਆਪਣੀ ਇਤਿਹਾਸਕਤਾ ਤੋਂ ਵੀ ਮਹਿਰੂਮ ਹੋਏ ਇੱਕ ਜਾਨ ਵੀ ਗਈ 7 ਤੋਂ ਜ਼ਿਆਦਾ ਜ਼ਖਮੀ ਨੇ ਬਾਕੀਆਂ ਦੇ ਲਈ ਵੀ ਜਿਹੜਾ ਉੱਥੋਂ ਉਹਨਾਂ ਨੇ ਨਿਕਲ ਜਾਣਾ ਔਰ ਇਸ ਸਾਰੇ ਦੇ ਚੱਲਦੇ ਆ ਬਜਾਏ ਇਸ ਦੇ ਕਿ ਭਾਈ ਇਹ ਹਿੰਦੂ ਤਵੀ ਜਾਂ ਇਹਨਾਂ ਦਾ ਮੀਡੀਆ ਜਾਂ ਦੂਸਰਾ ਉਹ ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਾ ਇੱਕ ਪੂਰੀ ਸਟੋਰੀ ਟਾਈਮਜ਼ ਆਫ ਇੰਡੀਆ ਦੇ ਹਵਾਲੇ ਨਾਲ ਹੀ ਸ਼ਾਇਦ ਉਹਨਾਂ ਲਈ ਲਿਖਦੇ ਨੇ ਇਹ ਉਹਨਾਂ ਨੇ ਕੀਤੀ IP ਸਿੰਘ ਨੇ ਔਰ ਉਹਦੇ 'ਚ ਪੂਰਾ ਉਹਦਾ ਟਾਈਟਲ ਹੀ ਇਹ ਹੈ ਸੋਸ਼ਲ ਮੀਡੀਆ ਵਿਟਰੀਓਲ ਫॉर ਸਿੱਖਸ ਆਫਟਰ ਕਾਬਲ ਗੁਰਦੁਆਰਾ ਅਟੈਕ ਮੇਰੇ ਕੋਲ ਵਕਤ ਨਹੀਂ ਹੈ ਮੈਂ ਉਹਨੂੰ ਪਰ ਉਹਦੇ 'ਚ ਉਹਨਾਂ ਨੇ ਪੂਰਾ ਇਹ ਨਹੀਂ ਹੈ ਕਿ ਵੀ ਫੇਕ IDs ਤੋਂ ਨੇ ਉਹਨਾਂ ਨੇ ਆਥੋਰਾਈਜ਼ਡ ਜਿਹੜੀਆਂ IDs ਵੀ ਚੈੱਕ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਬਹੁਤਿਆਂ ਨੇ ਇਹ ਕਿਹਾ ਜੀ ਸਿੱਖਾਂ ਨਾਲ ਇਵੇਂ ਹੀ ਹੋਣਾ ਇਹ ਦੇਖੋ CA ਦਾ ਵਿਰੋਧ ਕਰਦੇ ਸੀ ਹੁਣ ਦੇਖੋ ਇਹ ਮੰਗ ਰਹੇ ਨੇ ਕਿ ਜੀ ਉਹਨਾਂ ਨੂੰ ਅਫਗਾਨ ਸਿੱਖਾਂ ਨੂੰ ਦਿੱਤਾ ਜਾਏ ਵੀ CA ਦਾ ਤਾਂ ਮਤਲਬ ਹੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀ ਕਿ ਅਫਗਾਨਿਸਤਾਨ ਔਰ ਪਾਕਿਸਤਾਨ ਔਰ ਦੂਸਰਿਆਂ ਤੋਂ ਸਿੱਖ ਹਿੰਦੂ ਈਸਾਈ ਆ ਸਕਣ
ਔਰ ਇਹ ਸਾਰੇ ਦੇ ਥੱਲੇ ਪੂਰੀ ਸਟੋਰੀ ਇਹ ਹੈ ਕਿ ਔਰ ਬਿਗਨਿੰਗ ਉਹਨਾਂ ਨੇ ਕੀਤੀ ਆਈਪੀ ਸਿੰਘ ਨੇ ਕਿ ਐਜ਼ ਦਾ ਲਾਰਜਰ ਸਿੱਖ ਕਮਿਊਨਿਟੀ was trying to come to terms with the terror attack on Karte Parwan Gurdwara in Kabul on Saturday, many social media users, including those with thousands of followers, were quick to target the Sikhs over Citizenship Amendment Act. Many. और उन्होंने कहा भी बजाय अजे तो सिख कौम ਜਿਹੜੀ ਹੈ ਉਹ ਇੱਕ ਝਟਕੇ 'ਚ ਗਈ ਕਿ ਭਾਈ ਇਹ ਸਾਡੇ ਨਾਲ ਕੀ ਹੋ ਰਿਹਾ ਹੈ ਜਾਂ ਕੀ ਹੋਇਆ ਹੈ। ਔਰ ਇਹ ਦੂਸਰੇ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੀ ਇਹ ਜਿਹੜੇ several Twitter users blamed the piquant situation of Afghan Sikhs on the opposition of the Sikh community to CAA, which has a December 31st, 2014 cutoff. They mistakenly claimed that ਉਹਨਾਂ ਨੇ ਕਿਹਾ ਜੀ ਗੱਲ ਹੋ ਰਿਹਾ ਉਸ ਦਿਨ ਦੀ ਸਫਰਿੰਗ ਹੈ ਉਹ ਸਿੱਖਾਂ ਨੂੰ ਕਹਿ ਰਹੇ ਨੇ ਕਿ ਜੀ ਲੈ ਲਓ ਪ੍ਰਸ਼ਾਦ। ਔਰ ਇਸ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਵੀ ਇੱਕ ਜਿਹੜੀ ਡਾਕਟਰ ਅਤੁਲ ਸ਼ਰਮਾ ਨਾਂ ਦਾ ਜਿਹੜਾ ਉਹ ਆਪਣੇ ਟਵੀਟ ਤੇ ਹਿੰਦੀ 'ਚ ਕਹਿ ਰਿਹਾ ਕਰਮ ਜੈਸਾ ਬੋਇਆ ਵੈਸਾ ਪਾਇਆ, ਯੂ ਰੀਪ ਵਾਟ ਯੂ ਸੋ, ਕਿ ਭਾਈ ਆ ਲੈ ਲਓ ਮੁਸਲਮਾਨਾਂ ਦੇ ਨਾਲ ਆਪਣੀ ਦੋਸਤੀ, ਆਪਣੀ ਹਮਦਰਦੀ, ਆਪਣਾ ਪਿਆਰ, ਆ ਚੱਕੋ ਫਲ। ਸੋ ਅਸੀਂ ਜਿੱਥੇ ਸਮਝਦੇ ਹਾਂ ਕਿ ਭਾਈ ਇਹਨੂੰ ਕੰਡੈਮ ਕੀਤਾ ਹੈ, ਅਫਗਾਨਿਸਤਾਨ ਦੀ ਹਕੂਮਤ ਨੇ ਕੀਤਾ ਹੈ, UN ਨੇ ਕੀਤਾ ਹੈ, ਦੂਸਰਿਆਂ ਨੇ ਕੀਤਾ ਹੈ, ਪਰ ਇਹ ਕੋਈ ਬਹੁਤਾ ਮਤਲਬ ਨਹੀਂ ਰੱਖਦੀ। ਇਹ ਗੱਲ ਇੱਕ ਵਾਰ ਫਿਰ ਯਾਦ ਦਹਾਨੀ ਕਰਵਾਉਂਦੀ ਹੈ ਕਿ ਬੇਘਰੀਆਂ ਕੌਮਾਂ ਜਿਨ੍ਹਾਂ ਦੇ ਕੋਲ ਆਪਣਾ ਮੁਲਕ ਨਹੀਂ ਹੁੰਦਾ, ਆਪਣੀ ਥਾਂ ਨਹੀਂ ਹੁੰਦੀ, ਸਾਡੀ ਆਵਾਜ਼ ਵੀ ਜਿਸ ਮੁਲਕ ਨੂੰ ਆਪਣਾ ਮੁਲਕ ਕਹਿ ਕੇ 47 ਦੇ ਵਿੱਚ ਆਪਣੀ ਇੰਡੀਪੈਂਡੈਂਟ ਹੋਂਦ ਖਾਲਿਸਤਾਨ ਦੀ, ਉਸ ਨੂੰ ਸਾਡੀ ਲੀਡਰਸ਼ਿਪ ਨੇ ਦਰਕਿਨਾਰ ਕੀਤਾ ਸੀ। ਅੱਜ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਉਹਨਾਂ ਨੇ ਜ਼ਖਮਾਂ ਤੇ ਮਲਮ ਲਾਉਣ ਦੀ ਕੀ ਕੋਸ਼ਿਸ਼ ਕਰਨੀ ਹੈ, ਉਹ ਜ਼ਖਮਾਂ ਤੇ ਅੱਗੋਂ ਲੂਣ ਪੁੱਕ ਰਹੇ। ਬਿਲਕੁਲ ਆਰਸਾ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸਵਿਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪੰਜਾਬ ਦੀ ਧਰਤੀ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਹਿਰਾਂ ਵੱਲੋਂ ਪੰਜਾਬ ਦੀ ਧਰਤੀ ਦੀ ਜ਼ਮੀਨੀ ਹਕੀਕਤ ਸੰਬੰਧੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਬਹੁਤ ਜਲਦੀ ਇੱਕ ਰੇਗਿਸਤਾਨ ਬਣਨ ਜਾ ਰਿਹਾ ਹੈ। ਪੰਜਾਬ ਵਿੱਚ ਗਰਾਊਂਡ ਵਾਟਰ ਜਿਹੜਾ 300 ਫੁੱਟ ਤੋਂ ਵੀ ਥੱਲੇ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜਦੋਂ ਅਸੀਂ ਫਿਜ਼ੀਕਲ ਜੈਨੋਸਾਈਡ ਦੀ ਗੱਲ ਕਰਦੇ ਉਹ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਕੋਈ ਹਕੂਮਤ, ਕੋਈ ਸਿਸਟਮ ਕਿਵੇਂ ਬੰਦੇ ਚੁੱਕ ਰਿਹਾ ਹੈ, ਮਾਰ ਰਿਹਾ ਹੈ। ਇੱਕ ਸਲੋ ਜੈਨੋਸਾਈਡ ਦੀ ਗੱਲ ਹੁੰਦੀ ਹੈ, ਹਕੂਮਤ ਦੀਆਂ ਨੀਤੀਆਂ ਕਿਵੇਂ ਉਸ ਕਿਸਮ ਦਾ ਮਾਹੌਲ ਸਿਰਜ ਰਹੀਆਂ ਹੁੰਦੀਆਂ ਨੇ ਕਿ ਤੁਹਾਡੀ ਅਗਲੀ ਜਨਰੇਸ਼ਨ ਮਹਿਰੂਮ ਹੋਏ ਐਜੂਕੇਸ਼ਨ ਤੋਂ, ਉਹਨਾਂ ਦੇ ਅੰਦਰ ਡਰੱਗਸ, ਦੂਸਰੀਆਂ ਤੀਸਰੀਆਂ ਚੀਜ਼ਾਂ ਡੈਲੀਬਰੇਟਲੀ ਜਿਹੜੀਆਂ ਨੇ ਉਹਨਾਂ ਤੱਕ ਪਹੁੰਚਾਈਆਂ ਜਾਂਦੀਆਂ ਔਰ ਉਹਨਾਂ ਨੂੰ ਕ੍ਰਿਮੀਨਲਾਈਜ਼
ਕੀਤਾ ਜਾਂਦਾ ਹੈ, ਕ੍ਰਿਮੀਨਲ ਪਾਸੇ ਤੋਰਿਆ ਜਾਂਦਾ ਹੈ। ਜਿਵੇਂ ਅਕਸਰ ਅਮਰੀਕਾ ਜਾਂ ਵੈਸਟ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਕਿਵੇਂ ਅਫਰੀਕਨ ਅਮਰੀਕਨਾਂ ਨੂੰ ਇਸ ਪਾਸੇ ਡਰੱਗਸ ਔਰ ਉਹਨਾਂ ਦੇ ਜਿਹੜੇ ਪੂਅਰ ਨੇਬਰਹੁੱਡਸ ਨੇ ਕਿਵੇਂ ਉਹਨਾਂ ਨੇ ਰੋਲ ਅਦਾ ਕੀਤਾ ਹੈ, ਜਾਂ ਨਸ਼ਿਆਂ 'ਚ ਲਾਉਣ ਲਈ ਨੇਟਿਵ ਅਮਰੀਕਨਸ ਨਾਲ ਕਿਵੇਂ ਹੋਇਆ। ਪਰ ਇੱਕ ਜਿਹੜੀ ਸਭ ਤੋਂ ਵੱਡੀ ਲੁੱਟ ਜਦੋਂ ਅਸੀਂ ਦੇਖਦੇ ਹਾਂ ਉਹ ਤੁਹਾਡੇ ਸਾਧਨਾਂ ਦੀ ਲੁੱਟ ਹੁੰਦੀ ਹੈ, ਇਕਨੋਮਿਕਲ ਰਿਸੋਰਸਿਸ। ਤਾਂ ਇਕਨੋਮਿਕਲ ਰਿਸੋਰਸਿਸ ਦੇ ਵਿੱਚ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖੀਏ ਕਿ ਕਿਵੇਂ ਨੇਟਿਵ ਅਮਰੀਕਨਸ ਦੇ ਨਾਲ ਇਹ ਸੰਧੀਆਂ ਕਰਦੇ ਸੀ, ਜਦੋਂ ਉੱਥੋਂ ਕੁਝ ਨਿਕਲ ਆਉਂਦਾ ਸੀ ਉਹਨੂੰ ਸੰਧੀ ਨੂੰ ਤੋੜ ਕੇ ਉਹਨਾਂ ਨੂੰ ਅੱਗੇ ਤੋੜ ਦਿੰਦੇ ਸੀ। ਤੇ ਅਸੀਂ ਪੰਜਾਬ ਦੀ ਜਿਹੜੀ ਅਜੋਕੀ ਹਾਲਤ ਜੇ ਦੇਖੀਏ 47 ਦੇ ਵਿੱਚ ਪੰਜਾਬ ਵਿਕਟਮ ਬਣਦਾ ਹੈ ਦੋਨੋਂ ਪਾਸਿਓਂ ਹੀ। ਇੱਕ ਲੀਕ ਖਿੱਚੀ ਜਾਂਦੀ ਹੈ, ਵਾਹਗਾ ਬਾਰਡਰ, ਹੁਸੈਨੀਵਾਲਾ ਬਾਰਡਰ, 5 ਦਰਿਆਵਾਂ ਦੀ ਧਰਤੀ 2.5 ਦਰਿਆਵਾਂ 'ਚ ਬਦਲ ਜਾਂਦੀ ਹੈ। ਇੰਡਸ ਵਾਟਰ ਟ੍ਰੀਟੀ 1960 'ਚ ਹੁੰਦੀ ਹੈ। ਸਤਲੁਜ, ਬਿਆਸ, ਰਾਵੀ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਦੇ ਦਰਿਆ ਮੰਨੇ ਜਾਂਦੇ ਨੇ, ਔਰ ਝਨਾਹ, ਜੇਹਲਮ ਔਰ ਇੰਡਸ ਲਹਿੰਦੇ ਪੰਜਾਬ ਦੇ ਮੰਨੇ ਜਾਂਦੇ ਨੇ। ਫਿਰ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਸ ਧਰਤੀ ਦਾ ਨਾਂ ਜਿਸ ਸੋਰਸ ਨਾਲ ਜੁੜਿਆ ਹੋਏ, ਹੁਣ ਕੈਲੀਫੋਰਨੀਆ ਜਦੋਂ ਤੁਸੀਂ ਉਹਨਾਂ ਦਾ ਇਨਸਿਗਨੀਆ ਦੇਖੋਗੇ ਤਾਂ 골ਡਨ ਸਟੇਟ, ਹੁਣ ਬਹੁਤਿਆਂ ਨੂੰ ਲੱਗੇਗਾ ਕਿ ਵੀ ਪਤਾ ਨਹੀਂ ਇਹ 골ਡਨ ਸਟੇਟ ਜਿਹੜੀ ਹੈ ਉਹ ਇਸ ਲਈ ਕਿ ਵੀ ਬਹੁਤ ਉਹ ਖੁਸ਼ਹਾਲ ਨੇ, ਨਹੀਂ, ਕਿਉਂਕਿ ਕੈਲੀਫੋਰਨੀਆ ਹੀ ਸੀ ਜਿੱਥੇ ਸਭ ਤੋਂ ਪਹਿਲਾਂ 골ਡ ਡਿਟੈਕਟ ਹੋਇਆ। 골ਡ ਨਿਕਲਣਾ ਪਾਣੀ ਦੇ ਵਿੱਚ ਵੀ, ਸਾਰਾ ਅਮਰੀਕਾ ਦੇ ਲੋਕ ਛੜ ਕੇ ਜਾ ਕੇ ਉੱਥੇ ਸਾਰਾ ਦਿਨ ਰੇਤਾ ਪਾਣੀ ਦਰਿਆ 'ਚੋਂ ਛਾਣ ਕੇ 골ਡ ਕੱਢਦੇ ਹੁੰਦੇ ਸੀ। ਐਵੇਂ ਉਹ 골ਡਨ ਸਟੇਟ ਬਣ ਗਈ ਕਿ ਭਾਈ ਇੱਥੇ ਤਾਂ ਸੋਨਾ ਹੈ। ਔਰ ਇਸੇ ਤਰ੍ਹਾਂ ਹਰ ਸਟੇਟ ਦਾ ਜੇ ਤੁਸੀਂ ਅਮਰੀਕਾ 'ਚ ਦੇਖੋਗੇ ਜਿਹੜਾ ਸਟੇਟ ਦੀ ਆਈਡੈਂਟੀਟੀ ਆ ਉਹਨਾਂ ਦੇ ਸਾਧਨ ਨਾਲ ਜੁੜੀ ਹੋਈ ਹੈ। ਤੇ ਸਾਡੀ ਹੋਂਦ ਪੰਜਾਬ ਦੀ ਧਰਤੀ ਤੇ ਕੋਈ ਕੋਇਲੇ ਦੀਆਂ ਖਾਨਾਂ ਨਹੀਂ ਨੇ, ਕੋਈ ਸੋਨਾ ਨਹੀਂ ਹੈ, ਕੋਈ ਚਾਂਦੀ ਨਹੀਂ ਹੈ, ਕੋਈ ਤੇਲ ਵੀ ਨਹੀਂ ਹੈ, ਲੇਕਿਨ ਧਰਤੀ ਦਾ ਨਾਂ ਹੀ 5 ਆਬ ਪਾਣੀ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, 5 ਦਰਿਆਵਾਂ ਦੀ ਧਰਤੀ ਜ਼ਰਖੇਜ਼। ਔਰ ਪਾਣੀ ਦੇ ਨਾਲ ਹੀ ਧਰਤੀ ਹੈ। ਜਦੋਂ ਪੰਜਾਬ ਦਾ ਜਦੋਂ ਪਾਣੀ ਨਹੀਂ ਹੈ ਔਰ ਡੈਜ਼ਰਟ ਔਰ ਫਰਟਿਲ ਧਰਤੀ ਦੇ ਵਿੱਚ ਉਪਜਾਊ, ਔਰ ਰੇਗਿਸਤਾਨ, ਮਾਰੂਥਲ, ਡੈਜ਼ਰਟ, ਸਹਿਰਾ, ਇਹਦੇ ਲਈ ਜੋ ਵੀ ਲਫ਼ਜ਼ ਕਹੋ, ਪਾਣੀ ਨਾਲ ਹੀ ਜੁੜਿਆ। ਪਾਣੀ ਹੈ ਤਾਂ ਉਹ ਉਪਜਾਊ ਹੈ, ਉਹ ਜ਼ਰਖੇਜ਼ ਹੈ। ਪਾਣੀ ਨਹੀਂ ਹੈ ਤੇ ਉਹ ਮਾਰੂਥਲ ਹੈ, ਰੇਗਿਸਤਾਨ ਹੈ, ਸ਼ਹਿਰ ਹੈ। ਹੁਣ ਕਿਵੇਂ ਡੈਲੀਬਰੇਟਲੀ ਜਿੱਥੇ 47 ਤੋਂ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਜਾਂਦਾ ਹੈ, ਤੁਹਾਡੀ ਜ਼ੁਬਾਨ ਤੁਹਾਡੇ ਤੋਂ ਖੋਹਣ ਲਈ ਜਿਹੜਾ ਹੈ ਉਹ ਸੂਬਾ ਬਣਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ, ਉੱਥੇ ਪਾਣੀਆਂ ਦੀ ਲੁੱਟ ਦਾ ਸਿਲਸਿਲਾ 1950 'ਚ ਸ਼ੁਰੂ ਹੋ ਜਾਂਦਾ ਹੈ, ਜਦੋਂ ਕਿ ਪੰਜਾਬ ਦਾ ਪਾਣੀ ਉਸ ਸਟੇਟ ਨੂੰ ਰਾਜਸਥਾਨ ਦੇ ਨਾਲ ਪਹਿਲਾਂ ਸ਼ੁਰੂਆਤ ਹੁੰਦੀ ਹੈ, ਕਿਉਂਕਿ ਹਰਿਆਣਾ 1966 'ਚ ਖੜਾ ਕੀਤਾ ਜਾਂਦਾ ਔਰ ਉਸ ਰਾਜਸਥਾਨ ਨੂੰ ਟੋਟਲ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਪਾਣੀ ਸੀ, ਜਿਹੜਾ ਉਸ ਵੇਲੇ ਕੈਲਕੂਲੇਟ ਕੀਤਾ ਗਿਆ 16.5 ਮਿਲੀਅਨ ਏਕੜ ਫੁੱਟ, ਉਹਦੇ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ, ਜਿਹੜਾ ਰਾਜਸਥਾਨ ਦੇ ਨਾਲ ਨਾ ਉੱਥੋਂ ਸਤਲੁਜ ਲੰਘਦਾ, ਨਾ ਬਿਆਸ ਲੰਘਦਾ, ਨਾ ਰਾਵੀ ਲੰਘਦਾ। ਫਿਰ 1966 ਜਦੋਂ ਪੰਜਾਬ ਪੁਨਰਗਠਨ ਐਕਟ ਦੇ ਥੱਲੇ ਹਰਿਆਣਾ ਔਰ ਹਿਮਾਚਲ ਦੋ ਨਵੀਆਂ ਸਟੇਟਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ, 3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇ ਦਿੱਤਾ ਜਾਂਦਾ। ਹੁਣ ਕੱਲਾ ਇਹੀ ਨਹੀਂ, ਅੰਗਰੇਜ਼ਾਂ ਦੇ ਪੀਰੀਅਡ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਉਹਨਾਂ ਨੇ ਦੁਨੀਆ ਦਾ ਸਭ ਤੋਂ ਵਿਸ਼ਾਲ, ਅੱਜ ਪਾਕਿਸਤਾਨ 'ਚ ਹੈ ਬਹੁਤਾ ਨਹਿਰੀ ਸਿਸਟਮ ਔਰ ਉਹਦਾ ਸ਼ਾਇਦ ਕੋਈ ਪੈਰਲਲ ਨਹੀਂ ਹੈ, ਉਹ ਪੰਜਾਬ 'ਚ ਖੜਾ ਕੀਤਾ, ਕਿਉਂਕਿ ਅਲਟੀਮੇਟਲੀ ਰੇਨਫਾਲ ਜਿਹੜੇ ਮੀਂਹ ਨੇ ਉਹ ਤਾਂ ਆਪਣੀ ਮਰਜ਼ੀ ਨਾਲ ਪੈਂਦੇ ਨੇ। ਪੰਜਾਬ ਕੋਈ ਅਸਾਮ ਜਾਂ ਧਰਮਸ਼ਾਲਾ ਤਾਂ ਨਹੀਂ ਹੈ ਕਿ ਜਿੱਥੇ ਕਈ 100 ਇੰਚ ਜਿਹੜਾ ਐਨੂਅਲ ਰੇਨਫਾਲ ਹੁੰਦਾ ਹੈ। ਸੋ ਪੰਜਾਬ 'ਚ ਵੀ ਅਕਾਲ ਪੈਂਦੇ ਰਹੇ ਵਕਤਨ, 10-15 ਸਾਲ ਬਾਅਦ ਮੀਂਹ ਨਾ ਪਵੇ ਔਰ ਦੂਸਰਾ ਹੁੰਦਾ। ਲੇਕਿਨ ਅੰਗਰੇਜ਼ਾਂ ਨੇ ਜਿਹੜੇ ਦਰਿਆ ਸੀ, ਜਿਹਨਾਂ ਦਾ ਪਾਣੀ ਦਰਿਆ ਵਾਕੇ ਜਾ ਕੇ ਸਮੁੰਦਰਾਂ ਦੇ ਵਿੱਚ ਗਰਕ ਹੋ ਜਾਂਦੇ ਨੇ, ਉਹਨਾਂ ਨੇ ਕੈਨਾਲ ਸਿਸਟਮ ਬਣਾਇਆ, ਨਹਿਰਾਂ ਬਣਾਈਆਂ ਤਾਂ ਕਿ ਉਹ ਦਰਿਆਵਾਂ ਦੇ ਪਾਣੀ ਜਿਹੜੇ ਨੇ, ਔਰ ਇਹ ਜਦੋਂ ਅਸੀਂ ਲੈਲਪੁਰ ਜਾਂ ਮਿੰਟਗੁਮਰੀ ਔਰ ਇਹ ਸਾਰੇ ਨੂੰ ਦੇਖਦੇ ਹਾਂ ਜਿੱਥੇ ਕਿ ਜ਼ਰਖੇਜ਼ ਜ਼ਮੀਨ ਬਣੀ, ਜ਼ਰਖੇਜ਼ ਤਾਂ ਇਸ ਲਈ ਬਣੀ ਕਿ ਨਹਿਰੀ ਪਾਣੀ ਉਹਨੂੰ ਲੱਗਣ ਲੱਗਾ। ਹੁਣ ਨਹਿਰੀ ਪਾਣੀ ਦੇ ਵਿੱਚ ਇੱਕ ਆਪਣਾ ਕਿਸਮ ਦਾ, ਜਿੱਥੇ ਜਦੋਂ ਨਹਿਰਾਂ ਵਗਦੀਆਂ ਨੇ, ਇਕੱਲਾ ਇਹੀ ਨਹੀਂ ਕਿ ਵੀ ਉਹ ਜ਼ਮੀਨ ਨੂੰ ਜਿਹੜਾ ਉਹ ਪਾਣੀ ਦਿੰਦੀ ਹੈ ਜਾਂ ਉੱਥੇ ਜ਼ਰਖੇਜ਼ ਜ਼ਮੀਨ ਹੁੰਦੀ ਹੈ, ਉਹਦੀ ਸੀਪੇਜ ਵੀ ਹੁੰਦੀ ਹੈ ਆਲੇ ਦੁਆਲੇ ਉਸ ਦਾ ਪਾਣੀ ਅਬਜ਼ੌਰਬ। ਔਰ ਇਹ ਜਿਹੜਾ ਅੰਡਰਗਰਾਊਂਡ ਲੈਵਲ ਹੈ ਵਾਟਰ ਦਾ, ਕਿਉਂਕਿ ਅਸੀਂ
ਜਿਹੜਾ ਪਾਣੀ ਤਾਂ ਧਰਤੀ ਦੇ ਥੱਲੇ ਹੈ ਔਰ ਉਹਨੂੰ ਹੀ ਅਸੀਂ ਅੰਡਰਗਰਾਉਂਡ ਵਾਟਰ ਕਹਿੰਦੇ ਹਾਂ। ਅੱਛਾ। ਇੱਕ 47 ਤੋਂ ਬਾਅਦ ਜਦੋਂ ਅਸੀਂ ਬਜ਼ੁਰਗਾਂ ਦੇ ਨਾਲ ਜਾਂ ਦੂਸਰੀਆਂ ਕਦੇ ਕੋਈ ਗੁਫ਼ਤਗੂ ਨੂੰ ਯਾਦ ਕਰੀਏ ਤਾਂ ਇਹ ਸੀ ਵੀ ਬਹੁਤ ਵੱਡੇ ਹਿੱਸੇ 'ਚ ਪੰਜਾਬ ਦੇ 15 ਫੁੱਟ ਦੇ ਥੱਲੇ ਪਾਣੀ ਨੇ। ਖੂਹ ਜਦੋਂ ਖੂਹ ਪੱਟਿਆ ਜਾਂਦਾ ਹੈ ਉਹ ਵੀ ਤੁਸੀਂ ਜ਼ਮੀਨ 'ਚ ਹੀ ਪੱਟਦੇ ਹੋ ਅੱਛਾ। ਔਰ ਉਹ 15 ਫੁੱਟ ਦੇ ਉੱਤੇ 15 ਤੋਂ 20 ਫੁੱਟ ਤੇ ਪਾਣੀ ਜਿਹੜਾ ਉਹ ਗਸ਼ਿੰਗ ਵਾਟਰ ਆ ਜਾਂਦਾ ਸੀ। ਇੰਨਾ ਜਿਹੜਾ ਗਰਾਊਂਡ ਵਾਟਰ ਸੀ। ਲੇਕਿਨ ਔਰ ਉਹਦਾ ਇੱਕ ਕਾਰਨ ਜ਼ਾਹਰ ਹੈ ਕਿ ਵੀ ਉਹਦਾ ਗਰਾਊਂਡ ਵਾਟਰ ਦਾ ਮਿਸਯੂਜ਼ ਨਹੀਂ ਸੀ। ਜਿਹੜੀ ਹੈ ਸਿੰਚਾਈ ਦੇ ਲਈ ਇਰੀਗੇਸ਼ਨ ਦੇ ਲਈ ਨਹਿਰੀ ਪਾਣੀ ਸੀ ਔਰ ਮੀਂਹ ਦਾ ਪਾਣੀ ਸੀ ਔਰ ਜਿਹੜੀਆਂ ਨਹਿਰਾਂ ਵੀ ਜਾਂਦੀਆਂ ਸੀ ਉਹਦੇ ਨਾਲ ਸੀਪੇਜ ਹੁੰਦੀ ਸੀ। ਦਰਿਆ ਵੀ ਕੋਈ ਦਰਿਆਵਾਂ ਦੇ ਉੱਤੇ ਕੋਈ ਬੰਨ੍ਹ ਨਹੀਂ ਸੀ ਬੰਨੇ ਹੋਏ। ਭਾਖੜੇ ਦੇ ਪ੍ਰੋਜੈਕਟ ਦੇ ਉੱਤੇ ਕੰਮ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਪਰ ਕੋਈ ਸਰਵੇ ਵਗੈਰਾ ਹੀ ਹੋਏ ਸੀ। ਹੁਣ ਜਦੋਂ ਮੌਜੂਦਾ ਇਹਨਾਂ ਦੇ ਕੋਲ ਪਾਵਰ ਆਈ, ਇੱਕ ਪਾਸੇ ਤਾਂ ਉਹਨਾਂ ਨੇ ਇੱਕ ਵੱਡਾ ਹਿੱਸਾ ਪਾਣੀ ਦਾ ਰਾਜਸਥਾਨ ਔਰ ਬਾਅਦ ਹਰਿਆਣੇ ਨੂੰ ਦਿੱਤਾ, ਫਿਰ ਤਿੰਨਾਂ ਦਰਿਆਵਾਂ ਦੇ ਉੱਤੇ ਵੱਡੇ ਬੰਨ੍ਹ ਭਾਖੜਾ, ਫਿਰ ਥੀਂ ਡੈਮ ਔਰ ਪੌਂਗ ਡੈਮ ਰਾਵੀ ਔਰ ਬਿਆਸ ਦੇ ਉੱਤੇ, ਔਰ ਫਿਰ ਇਸ ਸਾਰੇ ਦੇ ਨਾਲ ਜਿਹੜਾ ਵਰਸਟ ਪਾਰਟ ਅੱਜ ਜਦੋਂ ਜਿਹੜੀ ਰਿਪੋਰਟ ਦਾ ਮੈਂ ਜ਼ਿਕਰ ਕਰ ਰਿਹਾ ਇਹ ਵੀ BBC ਸਟੋਰੀ ਹੈ ਔਰ ਇਹਦਾ ਟਾਈਟਲ ਹੀ ਇਹ ਹੈ ਕਿ ਪੰਜਾਬ ਬਣ ਰਿਹਾ ਹੈ ਰੇਗਿਸਤਾਨ। ਔਰ ਇੱਕ ਸਕੀਮ ਜਿਹੜੀ 50ਵਿਆਂ 'ਚ ਕੈਰੋ ਪੀਰੀਅਡ 'ਚ ਆਈ ਜਿਹਨੂੰ ਮੁਰੱਬਾਬੰਦੀ ਜਾਂ ਚੱਕਬੰਦੀ ਕਿਹਾ ਜਾਂਦਾ ਸੀ ਕਿ ਜੇ ਤੁਹਾਡੀ ਜ਼ਮੀਨ ਜਿਹੜੀ ਆ ਉਹਦੇ 4 ਟੋਟੇ ਕੋਈ ਕਿਤੇ ਆ ਉਹਨੂੰ ਇੱਕ ਥਾਂ ਤੁਸੀਂ ਇਕੱਠਾ ਕਰਨਾ ਉਹਦੀ ਕੀਮਤ ਪਾ ਕੇ ਕਰ ਲਈ। ਹੁਣ ਇਹ ਇੱਕ ਚੰਗੀ ਸਕੀਮ ਸੀ। ਚੱਕਬੰਦੀ ਦੇ ਥੱਲੇ ਇਹ ਹੋਇਆ ਕਿ ਭਾਈ ਲੇਕਿਨ ਉਹਦੇ 'ਚੋਂ ਇੱਕ ਭੈੜ ਇਹ ਨਿਕਲਿਆ ਕਿ ਜਦੋਂ ਜ਼ਮੀਨ ਇਕੱਠੀ ਹੋਈ ਔਰ ਉਸ ਪੀਰੀਅਡ 'ਚ ਟਿਊਬਵੈਲ ਦਾ ਕਨਸੈਪਟ ਨੂੰ ਐਨਕਰੇਜ ਕੀਤਾ ਗਿਆ ਕਿ ਜੀ ਇਰੀਗੇਸ਼ਨ ਦੇ ਹੁਣ ਟਿਊਬਵੈਲ ਜ਼ਾਹਰ ਹੈ ਕਿ ਜ਼ਮੀਨ ਦੇ ਵਿੱਚ ਤੁਸੀਂ ਜ਼ਮੀਨ ਦੇ ਪਾਣੀ ਨੂੰ ਇਸਤੇਮਾਲ ਕਰ ਰਹੇ ਹੋ ਟਿਊਬਵੈਲ। ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਜਦੋਂ ਮੈਂ ਇਹ ਫਿਗਰਸ ਦੇਖ ਰਿਹਾ ਇਸ ਦੇ ਮੁਤਾਬਕ ਕਿ ਇਮੀਡੀਏਟ 47 ਤੋਂ ਬਾਅਦ ਇੱਕ ਸਟੇਜ ਸੀ ਕਿ ਇਹ ਜਿਹੜਾ 1 ਲੱਖ ਟਿਊਬਵੈਲ ਜਿਹੜੇ ਨੇ 1960 ਤੱਕ ਪਹੁੰਚਦੇ ਆ ਜਦੋਂ ਕਿ ਮੁਰੱਬਾਬੰਦੀ ਸ਼ੁਰੂ ਹੋ ਗਈ ਸੀ। 1 ਲੱਖ ਟਿਊਬਵੈਲ ਪੰਜਾਬ ਦੇ ਵਿੱਚ ਸੀ। ਹਾਲਾਂਕਿ ਉਹਨਾਂ ਦਾ ਖਰਚ ਵੀ ਹੁੰਦਾ ਸੀ ਲੇਕਿਨ ਉਹਦੇ ਚੋਂ ਫਾਇਦਾ ਵੀ ਨਿਕਲਦਾ ਸੀ। ਸੋ ਨਹਿਰੀ ਪਾਣੀ ਉਦੋਂ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੀ ਸਿੰਚਾਈ ਹੈ ਪ੍ਰੀ 47 ਪੀਰੀਅਡ ਤੋਂ ਨਹਿਰੀ ਪਾਣੀ ਨਾਲ ਹੁੰਦੀ ਸੀ। ਹੁਣ ਅੱਜ ਤੁਸੀਂ ਇਹ ਫਿਗਰ ਦੇਖੋ ਕਿ 1960 ਦੇ ਵਿੱਚ ਜਿੱਥੇ 1 ਲੱਖ ਟਿਊਬਵੈਲ ਸੀ ਜਿਹੜੇ 1950 ਤੋਂ ਬਾਅਦ ਹੀ ਬਣੇ, ਅੱਜ ਪੰਜਾਬ ਦੇ ਵਿੱਚ 14 ਲੱਖ ਟਿਊਬਵੈਲ ਨੇ। 14 ਗੁਣਾ ਜ਼ਿਆਦਾ ਟਿਊਬਵੈਲ। ਹੁਣ ਟਿਊਬਵੈਲ ਜ਼ਮੀਨ ਚੋਂ ਪਾਣੀ ਖਿੱਚਦੇ ਨੇ। ਹੁਣ ਕੱਲਾ ਇਹੀ ਨਹੀਂ, ਪੰਜਾਬ ਦੇ ਵਿੱਚ ਝੋਨਾ, ਰਾਈਸ, ਪੈਡੀ ਉਹਨੂੰ ਐਨਕਰੇਜ ਕੀਤਾ ਗਿਆ। ਹੁਣ ਪੰਜਾਬ ਦੀ ਜਿਹੜੀ ਕੁੱਲ ਜ਼ਮੀਨ 50,300 ਸਕੁਅਰ ਕਿਲੋਮੀਟਰ ਦੇ ਲਗਭਗ ਹੈ, ਉਹਦੇ 'ਚ ਅੱਜ 41 ਲੱਖ ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਉਸ ਤੇ ਖੇਤੀਬਾੜੀ ਹੁੰਦੀ ਹੈ ਔਰ 41 ਲੱਖ ਹੈਕਟੇਅਰ ਚੋਂ 30 ਲੱਖ ਹੈਕਟੇਅਰ ਦੇ ਵਿੱਚ ਝੋਨਾ ਬੀਜਿਆ ਜਾਂਦਾ। 75% ਹੁਣ ਜਿਹੜਾ ਝੋਨਾ ਹੈ, ਰਾਈਸ ਹੈ, ਇਹ ਤਾਂ ਪਾਣੀ ਪੀਂਦਾ, ਡੱਫਦਾ ਪਾਣੀ ਜੇ ਕਹਿਣਾ ਹੋਵੇ। ਖੇਤ ਭਰੇ ਹੁੰਦੇ ਨੇ। ਫਿਰ ਇਹ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੋਈ ਇਜ਼ਰਾਈਲ ਵਾਂਗ ਜਾਂ ਅਮਰੀਕਾ ਵਾਂਗ ਯੂਬਾ ਸਿਟੀ ਜਿਹੜੀ ਡ੍ਰਿਪਿੰਗ ਇਰੀਗੇਸ਼ਨ ਹੁੰਦੀ ਹੈ ਕਿ ਬਈ ਖੇਤ ਭਰੇ ਨੇ, ਖੁੱਲਾ ਪਾਣੀ ਹੈ ਔਰ ਉਹ ਉੱਡ ਰਿਹਾ ਔਰ ਧਰਤੀ ਚੋਂ ਤੁਸੀਂ ਕੱਢ ਰਹੇ ਹੋ, ਟਿਊਬਵੈਲ ਉਹਨੂੰ ਕੱਢ ਰਹੇ ਨੇ। ਹੁਣ ਨਤੀਜਾ ਇਹ ਹੋਇਆ ਕਿ ਵੀ ਜੇ ਅੱਜ ਇਹ ਜਿਹੜੇ ਨੇ 14 ਲੱਖ ਟਿਊਬਵੈਲ ਪੰਜਾਬ 'ਚ ਲੱਗੇ ਨੇ ਔਰ ਉਸ ਸਾਰੇ ਦਾ ਔਰ 75% ਪੰਜਾਬ ਦੇ ਵਿੱਚ ਜਿਹੜੀ ਖੇਤੀ ਹੋ ਰਹੀ ਹੈ, 30 ਲੱਖ ਹੈਕਟੇਅਰ ਦੇ ਵਿੱਚ ਝੋਨਾ ਬੀਜਿਆ ਹੋਇਆ ਤੇ ਅੱਜ ਤੁਸੀਂ ਅੰਦਾਜ਼ਾ ਲਾਓ ਕਿ ਪਾਣੀ ਦਾ ਲੈਵਲ ਕਿੱਥੇ ਚਲਾ। 300 ਫੁੱਟ। ਬਿਲਕੁਲ। ਜਿਹੜਾ ਪਾਣੀ ਅੱਜ ਤੋਂ 70 ਸਾਲ ਪਹਿਲਾਂ 15 ਫੁੱਟ ਦੇ ਉੱਤੇ ਅਵੇਲੇਬਲ ਸੀ, ਗਰਾਊਂਡ ਵਾਟਰ ਉਹ ਸਾਰਾ ਇਸਤੇਮਾਲ ਕਰ ਲਿਆ ਔਰ ਉਹ ਜਿਹੜਾ 300 ਫੁੱਟ ਤੇ ਚਲਾ ਗਿਆ। ਇੱਕ ਸਬਮਰਸੀਬਲ ਪੰਪ ਦੂਜਾ, ਔਰ ਇਹ ਸਰਵੇ ਹੁਣ ਮੈਂ ਵੇਰਵੇ 'ਚ ਨਹੀਂ ਜਾਵਾਂਗਾ ਕਿ ਕਿੰਨੀਆਂ ਰਿਪੋਰਟਾਂ ਕੀ ਨੇ। ਈਵਨ ਇਹੀ ਨਹੀਂ ਵੀ ਇਹ ਜਿਹੜਾ 300 ਫੁੱਟ ਤੇ ਪਾਣੀ ਹੈ ਉਹ ਗੰਦਲਾ ਪਾਣੀ ਹੈ, ਪੋਲਿਊਟਡ ਵਾਟਰ ਹੈ, ਇਰੀਗੇਸ਼ਨ ਲਈ ਵੀ, ਪੀਣ ਲਈ ਵੀ। ਫਿਰ ਉਹ ਸਾਰੇ ਦੇ ਨਾਲ ਉਹਨੂੰ ਥੱਲੜਾ ਜਿਹੜਾ ਪਾਣੀ ਨੂੰ ਹੋਰ ਗੰਦਲਾ ਕਰਨ 'ਚ ਜਿਹੜੇ ਸੈਪਟਿਕ ਟੈਂਕ ਬਣਾ ਕੇ ਲਾਤੇ ਨੇੜੇ ਤੇੜੇ ਕਿ ਜੀ ਉਹ ਜਿਹੜਾ ਤੁਹਾਡਾ ਗੰਦ ਉਹਦੇ 'ਚ ਜਾਣਾ ਹੈ, ਉਹ ਜ਼ਮੀਨਾਂ 'ਚ ਜਾ ਰਿਹਾ। ਫਿਰ ਕੱਲਾ ਇਹੀ ਨਹੀਂ, ਫਰਟੀਲਾਈਜ਼ਰ ਤੁਸੀਂ ਲਾ, ਔਰ ਐਵੇਂ ਨਹੀਂ ਕੈਂਸਰ ਬੈਲਟ ਸਾਰਾ ਮਾਲਵਾ ਬਣਿਆ ਹੋਇਆ, ਕਿਉਂਕਿ ਜੇ ਤੁਸੀਂ ਗਰਾਊਂਡ ਲੈਵਲ ਵਾਟਰ ਦਾ ਬੁਰਾ ਹਾਲ ਦੇਖਦੇ ਹੋ ਔਰ ਮੈਕਸਿਮਮ ਜਿਹੜਾ ਇੰਪਿਓਰ ਵਾਟਰ ਹੈ ਉਹਨਾਂ ਹੀ ਮਾਲਵੇ ਦੇ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਹਾਲਾਂਕਿ ਦੁਆਬਾ ਮਾਝਾ ਬਚਿਆ ਨਹੀਂ ਹੋਇਆ, ਪਰ ਉਹੀ ਪਟਿਆਲਾ, ਮਾਨਸਾ, ਮੋਗਾ, ਸੰਗਰੂਰ
ਵਰਸਟ ਫਾਰਮ ਦੇ ਵਿੱਚ ਹੈ। ਨਤੀਜੇ ਦੇ ਤੌਰ ਤੇ ਕਿ ਬਈ ਇਸ ਵੇਲੇ ਜਿਹੜਾ 80 ਜਿਹੜਾ ਸੈਂਟੀਮੀਟਰ ਹੈ ਪਾਣੀ ਹਰ ਸਾਲ ਜਿਹੜਾ ਹੈ ਉਹ ਥੱਲੇ ਨੂੰ ਕੁੱਲ ਜਿਹੜਾ ਪਾਣੀ ਦੀ ਕੰਜ਼ੰਪਸ਼ਨ ਹੁੰਦੀ ਹੈ ਉਹ 35.8 ਬਿਲੀਅਨ ਕਿਊਬਿਕ ਹੁੰਦੀ ਹੈ, ਔਰ ਜਿਹੜਾ ਰੀਚਾਰਜ ਪਾਣੀ ਹੋ ਰਿਹਾ ਉਹ ਸਿਰਫ 21.6 ਬਿਲੀਅਨ ਕਿਊਬ ਹੈ, ਔਰ 14.2 ਬਿਲੀਅਨ ਜਿਹੜਾ ਹੈ ਉਹ ਖੱਪ ਹੈ। ਸੋ ਇਹਦਾ ਮਤਲਬ ਇਹ ਹੈ, ਔਰ ਇਹ ਰਿਪੋਰਟ ਬੜੀ ਡੀਟੇਲ ਦੇ ਵਿੱਚ ਜਿਹੜਾ ਦੱਸ ਰਹੀ ਹੈ ਕਿ ਇਸ ਵੇਲੇ ਸਿਰਫ 7% ਦੇ ਕਰੀਬ 7 ਹੈ ਜਾਂ 27 ਹੈ ਨਹਿਰਾਂ ਦੇ ਨਾਲ ਸਿੰਚਾਈ ਹੁੰਦੀ ਹੈ, ਬਾਕੀ ਸਾਰੀ ਟਿਊਬਵੈਲ। ਹੁਣ ਟਿਊਬਵੈਲ 14 ਲੱਖ ਨੇ, 75% ਝੋਨਾ ਬੀਜਿਆ ਹੋਇਆ ਹੈ, ਟਿਊਬਵੈਲ ਦੇ ਨਾਲ ਹੋ ਰਿਹਾ ਹੈ, ਪਾਣੀ ਦਾ ਲੈਵਲ 300 ਫੀਟ ਤੋਂ ਥੱਲੇ ਜਾ ਚੁੱਕਾ ਹੈ, ਔਰ ਨਤੀਜੇ ਦੇ ਤੌਰ ਤੇ ਇਹ ਪ੍ਰੈਡਿਕਸ਼ਨ ਹੈ ਕਿ ਬਹੁਤ ਜਲਦੀ, ਔਰ ਇਹ ਰਿਪੋਰਟ ਤਾਂ ਇਹਨਾਂ ਦੀ ਹੁਣ ਹੈ, ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਇੱਕ ਏਜੰਸੀ ਨੇ ਵੀ ਇਸ ਬਾਰੇ ਕਿਹਾ ਸੀ ਕਿ ਪੰਜਾਬ ਜਿਹੜਾ ਹੈ ਉਹ ਬਹੁਤ ਤੇਜ਼ੀ ਨਾਲ ਡੈਜ਼ਰਟ ਬਣਦਾ ਜਾ ਰਿਹਾ ਹੈ। ਸੋ ਜਿਹਨੂੰ ਕਦੇ 5 ਆਬ ਦਰਿਆਈ, 5 ਦਰਿਆਵਾਂ, 5 ਪਾਣੀਆਂ ਦੀ ਧਰਤੀ ਕਹਿ ਕੇ ਜਿਸ ਨੂੰ ਜਿਹੜਾ ਨਵਾਜਿਆ ਜਾਂਦਾ ਸੀ, ਔਰ ਜਿੱਥੇ ਖਾਣ ਪੀਣ ਦੀ ਕਦੇ ਕਮੀ ਨਹੀਂ ਸੀ ਹੁੰਦੀ ਕਿਉਂਕਿ ਜ਼ਮੀਨ ਜ਼ਰਖੇਜ਼ ਹੈ, ਅੱਜ ਅਸੀਂ ਖੁਦ ਸਰਕਾਰੀ ਨੀਤੀ ਡੈਲੀਬਰੇਟਲੀ ਉਹਨਾਂ ਨੇ, ਔਰ ਇਹ ਜਦੋਂ ਪੁੱਛਿਆ ਗਿਆ ਕਿ ਜੀ ਇੰਨਾ ਪ੍ਰਚਾਰ ਹੋ ਰਿਹਾ ਕਿ ਜੀ ਝੋਨਾ ਨਹੀਂ ਲਾਉਣਾ, ਕਿਉਂ ਕਿਸਾਨ ਕਹਿੰਦੇ ਨੇ ਕਿ ਭਾਈ ਹੋਰ ਕਿਹੜੀ ਫਸਲ ਹੈ ਜਿਹਦਾ ਮਿਨੀਮਮ ਸਪੋਰਟ ਪ੍ਰਾਈਸ ਹਕੂਮਤ ਨੇ ਦੇਣਾ ਹੈ। ਝੋਨੇ ਨਾਲ ਘੱਟੋ ਘੱਟ ਸਾਡੇ ਖਰਚੇ ਨਿਕਲ ਆਉਂਦੇ ਨੇ, ਔਰ ਘੱਟੋ ਘੱਟ ਸਾਡੀ ਰੋਟੀ ਤਵਿਆਂ ਤੇ ਪੱਕਦੀ ਹੈ, ਔਰ ਜੇ ਅਸੀਂ ਦੂਸਰਾ ਕਰਦੇ ਹਾਂ ਕੋਈ ਵੀ, ਉਹ ਜੇ ਤੁਸੀਂ ਕੁਝ ਵੀ ਲਾਇਆ ਉਹਦਾ ਕੋਈ ਖਰੀਦਦਾਰ ਹੀ ਨਹੀਂ ਹੈ। ਸੋ ਹਕੂਮਤ ਜਿਹਨੂੰ ਅਸੀਂ ਕਿਹਾ ਵੀ ਡੈਲੀਬਰੇਟਲੀ ਇੱਕ ਪਾਸੇ ਉਹਨਾਂ ਨੇ ਸਾਡੇ ਰਿਸੋਰਸ ਲੁੱਟੇ, ਪਾਣੀ ਮੁਫਤ ਬਿਨਾਂ ਕੋਈ ਕੀਮਤ ਤੋਂ ਰਾਜਸਥਾਨ ਔਰ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ, ਔਰ ਪੰਜਾਬ ਦੇ ਕੋਲ ਜਿੰਨੀ ਕੁ ਧਰਤੀ ਹੈ ਇੱਕ ਪਾਸੇ ਉਹਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਕਿਵੇਂ ਸਿੱਖਾਂ ਦੀ ਆਬਾਦੀ ਘਟਾਉਣ ਲਈ ਗੰਗਾ ਜਮਨਾ ਬੈਲਟ ਦੇ ਜਿਹੜੇ ਹਿੰਦੂ ਤਵੀ ਨੇ ਉਹਨਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ, ਪਰ ਨਾਲ ਦੀ ਨਾਲ ਪੰਜਾਬ ਨੂੰ ਡੈਜ਼ਰਟ ਬਣਾਉਣ ਦੇ ਲਈ ਜਿਹੜਾ ਉਹ ਬਿਲਕੁਲ ਇੰਚ ਬਾਈ ਇੰਚ ਅਸੀਂ ਡੈਜ਼ਰਟ ਬਣਨ ਵੱਲ ਵਧ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਸ਼ਿਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀ ਅਗਨੀਪਥ ਭਰਤੀ ਸਕੀਮ ਦਾ ਭਾਰਤ ਭਰ ਵਿੱਚ ਵਿਰੋਧ ਹੋ ਰਿਹਾ ਹੈ। ਸੋ ਬਹੁਤ ਸਾਰੀਆਂ ਥਾਵਾਂ ਤੇ ਹਿੰਸਕ ਮੁਜ਼ਾਹਰੇ ਹੋ ਰਹੇ ਨੇ ਅਤੇ ਰੇਲ ਗੱਡੀਆਂ, ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਕੀ ਮੋਦੀ ਸਰਕਾਰ 3 ਕਿਸਾਨੀ ਕਾਨੂੰਨਾਂ ਵਾਂਗ ਇਸ ਅਗਨੀਪਥ ਭਰਤੀ ਸਕੀਮ ਨੂੰ ਵਾਪਸ ਲਵੇਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਪਿਛਲੇ ਹਫਤੇ 2 ਸੈਗਮੈਂਟ ਇਸ ਦੇ ਉੱਤੇ ਕੀਤੇ ਸੀ। ਪਹਿਲਾ ਅਸੀਂ ਕਿਹਾ ਸੀ ਵੀ ਇਹ ਅਗਨੀਪਥ ਤੇ ਜਿਹੜੇ ਅਗਨੀਪਥ ਚੋਂ ਕੱਢਣੇ ਨੇ ਉਹਨਾਂ ਨੂੰ ਅਗਨੀਵੀਰ ਲਫ਼ਜ਼ ਕਹਿ ਕੇ ਇਹ ਅਸਲ 'ਚ RSS ਦੇ ਕਾਡਰ ਨੂੰ, ਹਿੰਦੂ ਤਵੀਆਂ ਨੂੰ 2-3 ਸਾਲ 'ਚ ਟ੍ਰੇਨਡ ਕਰਨਾ ਸਰਕਾਰੀ ਪੈਸੇ ਦੇ ਉੱਤੇ, ਔਰ 18 ਸਾਲ ਦਾ ਭਰਤੀ ਕਰਕੇ 22 ਸਾਲ ਦਾ ਕੱਢ ਦੇਣਾ। ਫਿਰ ਉਹਨਾਂ ਤੋਂ ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ, ਸਿੱਖਾਂ ਈਸਾਈਆਂ ਦੇ ਖਿਲਾਫ ਹਿੰਸਾ ਕਰਵਾਉਣੀ ਹੈ, ਔਰ ਇਹ ਉਹਨਾਂ ਦੀ ਗੁੰਡਾ ਫੋਰਸ ਬਣੇਗੀ। ਔਰ ਉਸ ਦੇ ਥੱਲੇ ਲੌਂਗ ਟਰਮ ਈਵਨ ਆਰਮੀ ਦੇ ਵਿੱਚ ਜਿਹੜੇ ਸਿੱਖ, ਜਾਟ, ਗੁਰਖਾ, ਡੋਗਰਾ ਜਾਂ
ਦੂਸਰੇ ਜਿਹੜੀਆਂ ਕੋਈ ਮਾਰਸ਼ਲ ਰੇਸਿਸ ਦੇ ਨਾਂ ਥੱਲੇ ਜਿਨ੍ਹਾਂ ਦੀ ਥਾਂ ਜਿਨ੍ਹਾਂ ਬੈਲਟਸ ਚੋਂ ਜਿਹੜੇ ਨੇ ਲੋਕ ਭਰਤੀ ਹੁੰਦੇ ਨੇ ਉਹਨਾਂ ਨੇ ਖਤਮ ਕਰਕੇ ਉਹ ਆਪਣੀ ਗੰਗਾ ਜਮਨੀ ਤਹਿਜ਼ੀਬ ਦੇ ਜਿਹੜੇ ਨੇ ਉਸ ਕਿਸਮ ਦੇ ਲੋਕ ਲਿਆ ਕੇ ਗੁੰਡਿਆਂ ਦੇ ਹਵਾਲੇ ਕਰਨਾ। ਹਾਲਾਂਕਿ ਜਿਹੜੇ ਪ੍ਰੋਫੈਸ਼ਨਲ ਸੋਲਜਰ ਨੇ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ, ਪਰ ਇੱਕ ਗੱਲ ਜਿਹੜੀ ਦੇਖਣ ਚ ਆਈ ਕਿ ਇਹਦਾ ਸਪੌਂਟੇਨੀਅਸ ਵਿਰੋਧ ਭਾਵੇਂ ਉਹ ਬਿਹਾਰ ਚੋਂ ਹੀ ਸ਼ੁਰੂ ਹੋਇਆ, ਫਿਰ ਯੂਪੀ ਚ ਆਇਆ, ਲੁਧਿਆਣੇ ਤੱਕ ਪਹੁੰਚਦਿਆਂ ਤਾਂ 4 ਦਿਨ ਲੱਗ ਗਏ। ਔਰ ਇਸ ਵੇਲੇ ਆਪੋਜੀਸ਼ਨ ਪਾਰਟੀਆਂ ਜਿਨ੍ਹਾਂ ਦੇ ਕੋਲ ਕੋਈ ਇਸ਼ੂ ਵੀ ਨਹੀਂ ਸੀ ਸਾਰੇ ਪੀਰੀਅਡ 'ਚ, ਕਿਉਂਕਿ ਗੁੰਡਾਗਰਦੀ ਦੇ ਨਾਲ ਇਸ ਵੇਲੇ ਹਿੰਦੂਤਵੀ ਹਕੂਮਤ ਚੱਲ ਰਹੀ ਹੈ, ਇਹ ਸਪੌਂਟੇਨੀਅਸ ਜਿਹੜਾ ਲੋਕਾਂ ਦਾ ਰੋਹ ਸੀ, ਖਾਸ ਤੌਰ ਜਿਵੇਂ ਹਰਿਆਣੇ 'ਚ ਪਲਵਲ ਬੈਲਟ, ਰੋਹਤਕ ਜਿੱਥੋਂ ਜਾਟ ਮੈਕਸਿਮਮ ਗਿਣਤੀ 'ਚ ਭਰਤੀ ਹੁੰਦੇ ਨੇ। ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਤਾਂ 5 ਦਿਨ ਲੱਗ ਗਏ ਇਸ ਤੋਂ ਪਹਿਲਾਂ ਕਿ ਉਹ ਕਹੇ ਕਿ ਜੀ ਇਹਦੇ ਨਾਲ ਨੌਜਵਾਨ ਬੇਰੁਜ਼ਗਾਰ ਹੋਣਗੇ, ਦੂਸਰਾ ਹੋਏਗਾ। ਲੇਕਿਨ ਹੁਣ ਜਿਵੇਂ ਵੱਡੇ ਇਸ ਦੇ ਉੱਤੇ ਜਿਹੜੇ ਉਹਨਾਂ ਦੇ ਪ੍ਰੋਟੈਸਟ ਵੀ ਨੇ ਔਰ ਕਾਂਗਰਸ ਨੇ ਵੀ, ਰਾਹੁਲ ਗਾਂਧੀ ਨੇ ਵੀ ਜਿਹੜਾ ਉਹ ਲੀਡ ਕਰਨਾ ਹੈ, ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ, ਉਸ ਦੇ ਉੱਤੇ ਸਰਕਾਰ ਜਿਹੜੀ ਹੈ ਉਹਨਾਂ ਦੇ ਫੌਜੀ ਮੁਖੀਆਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਅਨਫੋਲਡ ਕਰ ਰਹੇ ਹਾਂ, ਭਰਤੀ ਸ਼ੁਰੂ ਹੋਏਗੀ। ਸਰਕਾਰ ਨੇ ਵੀ ਕਿਹਾ ਜੀ ਕਿਸੇ ਹਾਲਤ 'ਚ ਵੀ ਜਿਹੜਾ ਇਹਨੂੰ ਵਾਪਸ ਨਹੀਂ ਲਿਆ ਜਾਏਗਾ। ਬੀਜੇਪੀ ਦੇ ਇੱਕ ਲੀਡਰ ਨੇ ਤਾਂ ਕਿਹਾ ਜੀ ਜਦੋਂ ਉਹ 4 ਸਾਲ ਪੂਰੇ ਹੋਣ ਤੋਂ ਬਾਅਦ ਉਹਨੂੰ 75% ਤੱਕ ਕੱਢ ਦੇਣਾ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਅਸੀਂ ਆਪਣੇ ਬੀਜੇਪੀ ਦੇ ਦਫ਼ਤਰਾਂ ਦੇ ਪਹਿਰੇਦਾਰ ਲਾਵਾਂਗੇ, ਸਿਕਿਉਰਿਟੀ ਗਾਰਡ। ਉਸ ਦੇ ਉੱਤੇ ਵੀ ਚੱਲ ਰਿਹਾ ਕਿ ਵੀ ਇਹ ਗੱਲ ਜਿਹੜੀ ਅਸੀਂ ਕਹੀ ਸੀ ਕਿ ਵੀ ਇਹ ਤਾਂ ਹਿੰਦੂ ਤਵੀਆਂ ਦੀ ਬ੍ਰਿਗੇਡ ਭਰਤੀਆਂ ਇਹਨਾਂ ਨੇ ਜਿਹੜੀ ਆ ਉਹ ਗੁੰਡਾ ਫੋਰਸ ਭਰਤੀ ਕਰਨੀ ਹੈ। ਸੋ ਇਹ ਚੱਲਦੇ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਸਾਰੇ ਪਾਸੇ ਬੀਜੇਪੀ ਲੀਡਰ ਕਮਸ ਅੰਡਰ ਫਾਇਰ ਓਵਰ ਸਿਕਿਉਰਿਟੀ ਗਾਰਡ ਐਟ ਪਾਰਟੀ ਆਫਿਸ ਰਿਮਾਰਕ। ਫਿਰ ਇਸ ਦੇ ਉੱਤੇ ਈਵਨ ਵਰੁਣ ਗਾਂਧੀ ਨੇ ਕਿਹਾ ਕਿ ਭਾਈ ਯੂਥ ਮੈਲਟ देयर ਬੋਨਸ ਦੈਨ ਗੈਟ ਏ ਜੌਬ ਇਨ ਦਾ ਆਰਮੀ। ਹਾਲਾਂਕਿ ਬੀਜੇਪੀ ਵਾਲੇ ਕਦੇ ਉਹਨਾਂ ਨੂੰ ਜਿਹਾਦੀ ਜਿਵੇਂ ਕਿਸਾਨਾਂ ਨੂੰ ਮੇਵਾਲੀ ਤੇ ਫਲਾਣੇ ਲਫ਼ਜ਼ ਕਹਿੰਦੇ ਸੀ, ਲੇਕਿਨ ਦੂਸਰੇ ਪਾਸੇ ਇਹਦਾ ਇੰਪੈਕਟ ਕਿੰਨਾ ਜ਼ਬਰਦਸਤ ਹੈ। ਭਾਰਤ ਬੰਦ ਅਗੇਂਸਟ ਅਗਨੀਪਥ ਸਕੀਮ ਡਿਸਰਪਟਸ ਰੋਡ ਰੇਲ ਟ੍ਰੈਫਿਕ, ਰੇਲਵੇਜ਼ ਕੈਂਸਲ ਓਵਰ 600 ਟ੍ਰੇਨ। 600 ਗੱਡੀਆਂ ਜੇ ਰੇਲਵੇ ਨੂੰ ਕੈਂਸਲ ਕਰਨੀਆਂ ਪੈਂਦੀਆਂ ਨੇ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਇਹ ਸਾਰਾ ਜਿਹੜਾ ਚੱਲ ਰਿਹਾ। ਰਾਹੁਲ ਗਾਂਧੀ ਕਹਿੰਦਾ ਬਾਈ ਗਿਵਿੰਗ ਫਾਲਸ ਹੋਪ ਆਫ ਜੌਬਸ PM has forced youth to walk on ਅਗਨੀਪਥ of unemployment ਕਿ ਵੀ ਇਹ ਉੱਥੇ ਅਗਨੀਪਥ ਤੇ ਨਹੀਂ ਤੁਰਨਾ ਹੈ, ਇਹ ਤਾਂ ਅਨਐਮਪਲੋਇਮੈਂਟ ਦਾ ਅਗਨੀਪਥ ਹੈ। ਔਰ ਈਵਨ ਉਹਨਾਂ ਨੇ ਕਿਹਾ ਵੀ ਜਨਰਲ ਰਾਵਤ ਤਾਂ ਜਿਹੜਾ ਇਹਨਾਂ ਨੇ ਮਾਰ ਦਿੱਤਾ ਆਪ ਹੀ ਉਹਨੂੰ ਸਾਜ਼ਿਸ਼ ਕਰਕੇ, ਕਿ ਉਹ ਤਾਂ ਈਵਨ ਉਹਦੀ ਏਜ ਵਧਾਉਣਾ ਚਾਹੁੰਦਾ ਸੀ ਕਿ ਵੀ ਜਿਹੜਾ ਉਹ ਰੇਜ਼ ਰਿਟਾਇਰਮੈਂਟ ਏਜ, ਤੇ ਇਹ ਤਾਂ ਉਹਨਾਂ ਨੇ ਫੌਜੀ ਸਾਰੇ ਇਰੈਲੇਵੈਂਟ ਕਰਤੇ ਵੀ 2-3 ਸਾਲ ਚ ਗੁੰਡੇ ਭਰਤੀ ਕਰਕੇ ਉਹਨਾਂ ਨੂੰ ਬਾਹਰ ਕੱਢ ਦਈਏ। ਔਰ ਠੀਕ ਕਿਹਾ, ਉਹ ਵਿਜੇਂਦਰ ਸਿੰਘ ਬਾਕਸਿੰਗ ਚੈਂਪੀਅਨ ਹੈ ਇੰਟਰਨੈਸ਼ਨਲ ਲੈਵਲ ਦਾ, ਉਹਨੇ ਕਿਹਾ ਵੀ ਬਿਲਕੁਲ ਇਹ ਠੀਕ ਕੀਤਾ ਉਹਨਾਂ ਨੇ ਕਿ 2 ਸਾਲ ਤੋਂ 4 ਸਾਲ ਤੱਕ ਰੱਖਣ ਦਾ। ਇਸੇ ਤਰ੍ਹਾਂ ਜਿਹੜੇ MP ਨੇ ਔਰ ਦੂਜੇ ਉਹਨਾਂ ਦੇ ਵੀ ਟਰਮ ਸਿਰਫ 2 ਸਾਲ ਹੋਣੀ ਚਾਹੀਦੀ ਹੈ। 2 ਸਾਲ ਤੋਂ ਬਾਅਦ ਅਸੀਂ ਜਦੋਂ ਤੁਸੀਂ ਜਾਓਗੇ ਅਸੀਂ ਤੁਹਾਨੂੰ ਸਦਨ ਵੀਰ ਕਵਾਂਗੇ ਕਿ ਸਦਰ ਵੀਰ ਹੋ ਤੁਸੀਂ, ਜਿਵੇਂ ਤੁਸੀਂ ਅਗਨੀ ਵੀਰ ਸਾਨੂੰ ਬਣਾਇਆ। ਲੇਕਿਨ ਹੁਣ ਸਵਾਲ ਇਹ ਹੈ ਕਿ ਵੀ ਕੀ ਸਰਕਾਰ ਜਿਸ ਲੈਵਲ ਦੇ ਉੱਤੇ ਜੇ 800 ਟ੍ਰੇਨਾਂ ਕੈਂਸਲ ਨੇ, ਵਾਇਲੈਂਸ ਹੈ, ਗੋਲੀਆਂ ਚੱਲ ਰਹੀਆਂ, ਨੌਜਵਾਨ ਬਾਹਰ ਨਿਕਲੇ ਨੇ, ਕੀ ਸਰਕਾਰ ਜਿਵੇਂ ਉਹਨੇ ਬਲੰਡਰ ਜਿਹੜਾ ਹੈ ਉਹ ਕਰਕੇ ਇਹ ਸਾਰਾ ਲਿਆਂਦੀ ਹੈ ਸਕੀਮ ਜਿਹੜੀ ਬਿਲਕੁਲ ਇਹ ਨਾਗਪੁਰ ਚੋਂ ਅਪਰੂਵ ਹੋ ਕੇ ਓਵਰਨਾਈਟ ਨਹੀਂ ਆਈ, ਇਹ 2014 ਤੋਂ ਹੀ ਇਸ ਦੇ ਉੱਤੇ ਕੰਮ ਕਰ ਰਹੇ ਸੀ। ਕੀ ਮੋਦੀ ਸਰਕਾਰ ਇਸ ਸਕੀਮ ਨੂੰ ਵਾਪਸ ਲਏਗੀ? ਜਿਵੇਂ ਕਿਸਾਨ ਅੰਦੋਲਨ ਨੇ ਜਿਹੜਾ 3 ਖੇਤੀ ਕਾਨੂੰਨ ਵਾਪਸ ਲੈਣ ਤੇ ਸਰਕਾਰ ਨੂੰ ਮਜਬੂਰ ਕੀਤਾ। ਹਾਲ ਦੀ ਘੜੀ ਸਰਕਾਰ ਦਾ ਰਵੱਈਆ ਤਾਂ ਐਵੇਂ ਹੀ ਲੱਗਦਾ ਜਿਵੇਂ ਖੇਤੀ ਕਾਨੂੰਨਾਂ ਵੇਲੇ ਸੀ ਕਿ ਜੀ ਇਹ ਤਾਂ ਹੁਣ ਹੋ ਗਿਆ ਫਾਈਨਲ ਔਰ ਇਹ ਜਿਹਾਦੀ ਨੇ ਔਰ ISI ਨੇ ਖੜੇ ਕੀਤੇ, ਔਰ ਇਹੀ ਕੰਮ ਇੱਧਰ ਵੀ ਸ਼ੁਰੂ ਕੀਤਾ ਹੋਇਆ। ਪਰ ਮੈਂ ਸਮਝਦਾ ਵੀ ਜੇ ਇਸ ਲੈਵਲ ਤੇ ਜਿਸ ਲੈਵਲ ਦੀ ਇਸ ਵੇਲੇ ਇਹ ਐਜੀਟੇਸ਼ਨ ਚੱਲ ਰਹੀ ਹੈ, ਜੇ ਇੰਟੈਂਸਿਟੀ ਬਣੀ ਰਹੀ, ਹਾਲਾਂਕਿ ਸਾਨੂੰ ਇਹ ਲੱਗਦਾ ਹੈ ਕਿ ਜਿਸ ਲੈਵਲ ਦੀ ਵਾਇਲੈਂਸ ਹੋ ਰਹੀ ਹੈ ਸਰਕਾਰ ਕੋਲ ਸਾਧਨ ਵੀ ਹੁੰਦੇ ਨੇ, ਮੌਕਾ ਵੀ ਹੁੰਦਾ ਹੈ, ਪ੍ਰੋਪੇਗੈਂਡਾ ਵੀ ਹੁੰਦਾ ਹੈ, ਉਹਨੂੰ ਦਬਾਉਣਾ ਜਿਹੜਾ ਉਹ ਸੌਖਾ ਹੋ ਜਾਂਦਾ ਹੈ। ਲੇਕਿਨ ਇਹ ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਨੇ ਸਾਬਤ ਕਰ ਦਿੱਤਾ ਸੀ ਕਿ ਜੇ ਤੁਹਾਡੇ ਕੋਲ ਸਟਰੈਂਥ ਹੈ, ਤਾਕਤ ਹੈ, ਡਾਇਸਪੋਰਾ ਸਿੱਖਾਂ ਨੇ ਸਾਬਤ ਕੀਤਾ ਸੀ ਕਿ ਭਾਈ ਕਿਵੇਂ ਅਸੀਂ ਮੋਦੀ ਦੀ ਧੌਣ ਚੋਂ ਸਰੀਆ ਕੱਢਣਾ, ਔਰ ਹੁਣ ਇਹ ਦੇਖਣਾ ਹੋਏਗਾ
ਕਿ ਉਸ ਵੇਲੇ ਤਾਂ ਇਹੀ ਕਹਿੰਦੇ ਸੀ ਜੀ 2% ਸਿੱਖ ਜਿਹੜੇ ਨੇ ਇਹ, ਬਾਕੀ ਤਾਂ 98% ਨੂੰ ਕੋਈ ਪ੍ਰੋਬਲਮ ਨਹੀਂ ਹੈ, 2% ਨੂੰ ਕੀ ਹੈ। ਹੁਣ ਤੁਹਾਡੇ ਜਿਹੜੇ ਬਾਕੀ 98% ਨੇ ਉਹਨਾਂ ਨੂੰ ਪ੍ਰੋਬਲਮ ਹੈ, ਸਿੱਖ ਤਾਂ ਫਿਰ ਵੀ ਨਾਲ ਖਲੋਤੇ ਨੇ। ਲੇਕਿਨ ਇਹ ਹੁਣ ਟੈਸਟ ਹੋਏਗਾ ਸਰਕਾਰ ਦਾ ਕਿ ਉਹਨਾਂ ਨੇ ਹਿੰਦੂਤਵਾ ਦਾ ਏਜੰਡਾ ਲਾਗੂ ਕਰਦੇ ਆ, ਮੁਲਕ ਦੀ ਬਰਬਾਦੀ ਦਾ ਰਾਹ ਜਿਹੜਾ ਉਹ ਆਪ ਹੀ ਬਣਾ ਰਹੇ ਨੇ। ਹਾਲਾਂਕਿ ਸਾਨੂੰ ਤਾਂ ਸੂਟ ਕਰਦਾ, ਕੁਛ ਵੀਰਾਂ ਨੇ ਇਹ ਵੀ ਲਿਖਿਆ ਕਿ ਜੀ ਸ਼ੁਕਰ ਕਰੋ ਜੇ ਨਾ ਹੀ ਲੈਣ ਸਿੱਖਾਂ ਨੂੰ, ਬਿਲਕੁਲ ਹੀ ਘੱਟੋ ਘੱਟ ਜਿਹੜੇ ਸਿੱਖ ਇਹਨਾਂ ਲਈ ਮਰਦੇ ਸੀ ਉਹ ਤਾਂ ਬਚਣਗੇ, ਇਹ ਵੀ ਇੱਕ ਆਰਗੂਮੈਂਟ ਹੈ। ਲੇਕਿਨ ਕਈ ਵਾਰ ਕੁਝ ਚੀਜ਼ਾਂ ਹਕੀਕਤ ਕੋਈ ਹੋਰ ਹੁੰਦੀਆਂ ਨੇ, ਸੋ ਇਹ ਹੁਣ ਵਕਤ ਦੱਸੇਗਾ ਕਿ ਭਾਈ ਇਹ ਜਿਹੜੇ ਐਜੀਟੇਸ਼ਨ ਵਾਲੇ ਨੇ ਇਹ ਕਿੰਨਾ ਕੁ ਇਸ ਨੂੰ ਲੰਬਾ ਖਿੱਚ ਸਕਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਲ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਰਤਾਰਪੁਰ ਸਾਹਿਬ ਲਾਂਘ ਦੇ ਹਵਾਲੇ ਨਾਲ ਕਿ ਕਰਤਾਰਪੁਰ ਸਾਹਿਬ ਜੀ ਦਾ ਜਿਹੜਾ ਲਾਂਘਾ ਖੋਲਣ ਵੇਲੇ ਰੋਜ਼ਾਨਾ 5000 ਸਿੱਖ ਯਾਤਰੂਆਂ ਦੇ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਹੁਣ ਭਾਰਤ ਸਰਕਾਰ ਸਿੱਖ ਵਿਰੋਧੀ ਏਜੰਡੇ ਕਰਕੇ ਸਿੱਖ ਯਾਤਰੂਆਂ ਦੀ ਗਿਣਤੀ ਰੋਜ਼ਾਨਾ 250 ਤੋਂ 300 ਤੇ ਹੀ ਜਿਹੜੀ ਸਿਮਟ ਕੇ ਰਹਿ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 47 ਤੋਂ ਬਾਅਦ ਸਾਡੀ ਅਰਦਾਸ ਦੇ ਵਿੱਚ ਇਹ ਲਫ਼ਜ਼ ਸ਼ਾਮਲ ਹੋਏ ਕਿ ਜਿਹੜੇ ਗੁਰਧਾਮ ਸਾਥੋਂ ਵਿਛੜੇ ਨੇ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਅੱਛਾ, ਕਰਤਾਰਪੁਰ ਸਾਹਿਬ ਦਾ ਮੁਕਾਮ ਜਿਹੜਾ ਕਿ ਬਿਲਕੁਲ ਬਾਰਡਰ ਦੇ ਉੱਤੇ ਆਇਆ, ਬਿਲਕੁਲ ਇੱਕ ਉਜਾੜ ਸੀ ਔਰ ਹੌਲੀ ਜਦੋਂ ਪਾਕਿਸਤਾਨ ਦੇ ਵਿੱਚ 1998 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਇਤਿਹਾਸਕ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਲਾਈਨ ਹੋਰ ਚੰਗੇ ਢੰਗ ਨਾਲ ਸ਼ੁਰੂ ਹੋਈ ਔਰ ਇਹ 2019 ਤੱਕ ਪਹੁੰਚਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ 70 ਸਾਲਾਂ ਤੋਂ ਸਿੱਖ ਕੌਮ ਦੀ ਅਰਦਾਸ ਕਬੂਲ ਹੋਈ ਜਦੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਉਦਘਾਟਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਕੀਤਾ ਔਰ ਉਸ ਤੋਂ ਪਹਿਲਾਂ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਇਸ਼ਾਰਾ ਜਿਹੜਾ ਹੈ ਉਹ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਓਥ ਟੇਕਿੰਗ ਜਦੋਂ ਇਮਰਾਨ ਖਾਨ ਹੋਰਾਂ ਦੀ ਹੋਈ ਉਹਦੇ ਸ਼ਾਮਲ ਹੋਣ ਲਈ ਗਏ ਸੀ, ਉਹਨਾਂ ਦੇ ਮਿੱਤਰ ਕ੍ਰਿਕਟਰ, ਉਹਨਾਂ ਦੇ ਕੰਨ ਦੇ ਵਿੱਚ ਇਹ ਗੱਲ ਪਾ ਦਿੱਤੀ ਸੀ। ਹਾਲਾਂਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਤੋਂ ਪਹਿਲਾਂ ਉਹ ਦਰਬਾਰ ਹਾਲ ਬਣਨਾ ਜਾਂ ਜ਼ਮੀਨਾਂ ਐਕਵਾਇਰ ਕਰਨੀਆਂ, ਇਹ ਆਲਮੋਸਟ ਇਹਦੇ ਪਿੱਛੇ 20 ਸਾਲ ਦੀ ਪ੍ਰੋਸੈਸ ਸੀ ਜਿਹੜੀ 1999 ਤੋਂ ਹੀ ਹਾਇਰ ਲੈਵਲ ਦੇ ਉੱਤੇ ਸ਼ੁਰੂ ਹੋ ਗਈ ਸੀ। ਅੱਛਾ, ਹੁਣ ਇੱਕ ਪਾਸੇ ਸਿੱਖ ਕੌਮ ਦੇ ਵਿੱਚ ਚਾਅ, ਉਮੰਗ, ਉਤਸ਼ਾਹ ਸੀ ਹੈ ਕਿ ਸਾਡੀ ਅਰਦਾਸ ਪੂਰੀ ਹੋਈ ਵਿਦ ਗ੍ਰੈਂਡ ਫੈਨਫੇਅਰ, ਇਸ ਨੂੰ ਜਿਹੜਾ ਇਸ ਦੀ ਸ਼ੁਰੂਆਤ ਹੋਈ। ਲੇਕਿਨ ਕਿਵੇਂ ਭਾਰਤੀ ਹਕੂਮਤ ਮੋਦੀ ਦੇ ਥੱਲੇ ਜਿਹਦਾ ਤਾਂ ਏਜੰਡਾ ਹੀ ਹਿੰਦੁਸਤਾਨ ਹੈ, ਉਹਨਾਂ ਨੇ ਕਿੰਨੀਆਂ ਵਿਚਾਲੇ ਆਬਸਟੈਕਲਸ ਖੜੀਆਂ ਕੀਤੀਆਂ, ਕਿੰਨੀਆਂ ਰੁਕਾਵਟਾਂ ਕਰਦੇ ਫਾਈਨਲੀ ਐਸਾ ਦਬਾਅ ਬਣਿਆ ਕਿ ਉਹਨਾਂ ਨੂੰ ਲੱਗਾ ਕਿ ਜੇ ਹੁਣ ਇਸ ਦੇ ਉੱਤੇ ਬਿਲਕੁਲ ਆ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਿੱਖ ਕੌਮ ਦਾ ਰੋਹ ਇੰਨਾ ਕੁ ਜਾਗੇਗਾ ਜਿਹੜਾ ਉਹਨਾਂ ਤੋਂ ਸੰਭਾਲਿਆ ਨਹੀਂ ਜਾਏਗਾ। ਉਹਨਾਂ ਨੇ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਦੁੱਧ 'ਚ ਮੀਂਗਣਾ ਪਾ ਕੇ, ਕਿਉਂਕਿ ਮੰਗ ਤਾਂ ਇਹ ਸੀ ਕਿ ਭਾਈ ਇੱਕ ਇਹ ਮੁਕਾਮ ਜਿਹੜਾ ਬਿਲਕੁਲ ਬਾਰਡਰ ਤੇ ਹੈ, ID ਕੋਈ ਵੀ ਹੋਏ ਉਹਦੇ ਨਾਲ ਉਹ ਸਵੇਰੇ ਜਾਣ ਸ਼ਾਮ ਤੱਕ ਵਾਪਸ ਆ ਜਾਣ, ਕੋਈ ਨਾਈਟ ਸਟੇ ਨਹੀਂ ਹੈ, ਕੋਈ ਬਾਕੀ ਪਾਕਿਸਤਾਨ ਦੀ ਟੈਰੀਟਰੀ 'ਚ ਨਹੀਂ ਜਾਣਾ ਹੈ ਤੇ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਉਹਨਾਂ ਨੇ ਇਨਸਿਸਟ ਕੀਤਾ ਕਿ ਜੀ ਇਹ ਪਾਸਪੋਰਟ ਜ਼ਰੂਰੀ ਹੋਣਾ ਚਾਹੀਦਾ। ਫਿਰ ਕੱਲਾ ਪਾਸਪੋਰਟ ਕਿਵੇਂ ਬਣਦੇ ਨੇ ਉੱਥੇ, ਉਹਦੇ ਥੱਲੇ ਕਿੰਨੀਆਂ ਇੰਟੈਲੀਜੈਂਸ ਏਜੰਸੀਆਂ ਦਾ ਚੈੱਕਆਊਟ ਹੁੰਦਾ ਹੈ। ਫਿਰ ਜਦੋਂ ਇਹ ਸਾਰਾ ਪਾਰਟ ਹੋ, ਫਿਰ ਕੋਵਿਡ ਦੇ ਬਹਾਨੇ ਨਾਲ ਲੰਬਾ ਵਕਤ ਬਿਫੋਰ ਹੀ ਬੰਦ ਕਰਤਾ ਔਰ ਬਾਅਦ ਚ ਵੀ ਜਦੋਂ ਬਾਕੀ ਮੰਦਰ ਔਰ ਦੂਜੇ ਖੋਲ ਵੀ ਦਿੱਤੇ ਗਏ
ਕਈ ਮਹੀਨੇ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ। ਫਿਰ ਈਵਨ ਜਦੋਂ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਉਦੋਂ ਤੋਂ ਸ਼ੁਰੂ ਹੋ ਜਾਂਦਾ ਹੈ, ਜਦੋਂ ਤੁਸੀਂ ਜਾਣਾ ਹੈ ਇੰਟੈਲੀਜੈਂਸ ਏਜੰਸੀਆਂ ਦਾ। ਇਹਦੇ ਬਾਵਜੂਦ ਪਾਸਪੋਰਟ ਬਣਨ ਵੇਲੇ ਤੁਹਾਡੀ ਜਿਹੜੀ ਹੈ ਇੰਟੈਲੀਜੈਂਸ ਕਲੀਅਰੈਂਸ ਤੁਹਾਨੂੰ ਮਿਲੀ ਹੋਈ ਹੈ, ਪਰ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਜਾਣ ਲਈ ਕਰਨਾ ਹੈ ਉਹ ਫਿਰ ਉਹੀ ਪ੍ਰੋਸੈਸ ਤੁਹਾਡੀ ਚੱਲ ਰਹੀ ਹੈ। ਫਿਰ ਜਿਉਂ ਹੀ ਤੁਸੀਂ ਉੱਥੋਂ ਵਾਪਸ ਆਉਂਦੇ ਹੋ ਕਿਸ ਹੱਦ ਤੱਕ ਤੁਹਾਡੇ ਉੱਤੇ ਉਹਨਾਂ ਨੇ ਨਿਗਾਹਸਾਨੀ ਕੀਤੀ ਹੋਈ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹੋਮ ਸੈਕਟਰੀ ਨੇ, ਹੋਮ ਮਿਨਿਸਟਰੀ ਦੇ ਨੇ, ਸਾਰੀ ਸਟੇਟਾਂ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਲਿਖਿਆ ਕਿ ਜਿਹੜੇ ਸਿੱਖਾਂ ਨੇ ਜਾਣਾ ਉਹਨਾਂ ਨੂੰ ਹਦਾਇਤ ਕੀਤੀ ਜਾਏ ਕਿ ਉੱਥੇ ਕੋਈ ਪ੍ਰਾਹੁਣਚਾਰੀ ਨਾ ਕਬੂਲਣ, ਕਿਸੇ ਨਾਲ ਗੱਲ ਨਾ ਕਰਨ, ਜਾਣ ਮੱਥਾ ਟੇਕਣ ਤੇ ਵਾਪਸ ਆ ਜਾਣ। ਹੁਣ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਹਕੂਮਤ ਨੇ ਕਿਹਾ ਸੀ ਕਿ ਜੀ ਅਸੀਂ 2000, ਕਿਉਂਕਿ ਉਹਨਾਂ ਨੇ ਆਪਣੀਆਂ ਚੈੱਕ ਪੋਸਟ ਬਣਾਉਣੀ ਹੈ, ਪੂਰਾ ਸਟਾਫ ਹੈ, ਕਿ ਅਸੀਂ 2000 ਦਾ ਪ੍ਰਬੰਧ ਕਰ ਇਹਨਾਂ ਨੇ ਉਦੋਂ ਰੌਲਾ ਪਵਾਇਆ ਕਿ ਜੀ ਨਹੀਂ 2000 ਕਿਉਂ, ਇਹ ਤਾਂ ਘੱਟੋ ਘੱਟ 10,000 ਰੋਜ਼ ਜਾਣਗੇ, ਉਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ। ਚਲੋ ਪਾਕਿਸਤਾਨ ਨੇ ਯੀਲਡ ਕੀਤਾ, 5000 ਦਾ ਜਿਹੜਾ ਹੈ ਉਹ ਰੱਖਿਆ ਗਿਆ ਔਰ ਉਹਨਾਂ ਨੇ ਬੜਾ ਪੂਰਾ ਇਨਫਰਾਸਟ੍ਰਕਚਰ ਉਹਦੇ ਲਈ ਬਣਾਇਆ, ਕਿੰਨੀਆਂ ਵਿੰਡੋਜ਼ ਕੀ ਆਣਾ ਹੈ। ਔਰ ਹੁਣ ਇਹਨਾਂ ਨੇ ਕਿਵੇਂ ਉਹਨੂੰ ਡਿਸਕਰੇਜ ਕਰਕੇ ਉਹਦਾ ਹੁਣ ਜਸ਼ਨ ਮਨਾ ਰਹੇ ਨੇ। ਔਰ ਇਹਨਾਂ ਦੀ ਖਬਰ ਹੈ ਮੀਡੀਆ ਦੀ, पोस्ट कोविड करतारपुर साहब कॉरीडोर फेल्स टू एंथ्यूज डिवोटीज कि जी सिखां कोई उत्साह ही नहीं है करतारपुर जाने का। अराउंड 200 to 250 पिलग्रिम्स पे ओबीसेंस एट पाकिस्तान श्राइन अगेंस्ट डेली टारगेट ऑफ 5000। निशाना 5000 का सी ते तां 200-250 रह गए, मतलब ये बिल्कुल फेल हो गया काम। और दूजा ये भी बलेम करनगे कि जी देखो नहीं ਹੁਣ ਇਸੇ ਸਟੋਰੀ 'ਚ ਜਿਹੜਾ ਉਹਨਾਂ ਨੇ ਕਿਹਾ ਜੀ ਮਚ ਹਾਈਪਡ, ਕਿੰਨਾ ਹਾਈਪ ਕ੍ਰੀਏਟ ਕੀਤਾ ਸੀ ਕਿ ਜੀ ਸਿੱਖਾਂ ਦਾ ਮਦੀਨਾ ਔਰ ਉਹਨਾਂ ਦੀ ਡਿਜ਼ਾਇਰ ਪੂਰੀ ਹੋਈ। ਲੇਕਿਨ ਉਹਨਾਂ ਨੇ ਇਸ ਦੇ ਉੱਤੇ ਹਾਲਾਂ ਸਟੋਰੀ ਇਹਨਾਂ ਨੇ ਰਿਡੀਕਿਊਲ ਕਰਨ ਲਈ ਬਣਾਈ ਹੈ, ਪਰ ਇਸ ਦੇ ਵਿੱਚ ਇਹਨਾਂ ਨੂੰ ਇਹ ਕਹਿਣਾ ਪਿਆ ਖੁਦ ਹੀ ਕਿ ਕਿਉਂ ਇਹ ਇਵੇਂ ਹੋ ਰਿਹਾ ਹੈ। The disinterest among pilgrims stems out of various reasons। ਉਹਦੇ ਵੱਖ-ਵੱਖ ਰੀਜ਼ਨ ਨੇ ਕਿ the biggest obstacle are the mandatory requirement of a passport ਕਿ ਪਾਸਪੋਰਟ ਹੋਣਾ ਜਿਹੜਾ ਹੈ। ਹੁਣ ਜਿਨ੍ਹਾਂ ਕੋਲ ਪਾਸਪੋਰਟ, ਫਿਰ ਨਾਲ ਦੀ ਨਾਲ ਇਹ ਰਿਊਮਰ ਔਰ ਇਹਨੂੰ ਖਬਰ ਨੂੰ ਫੈਲਾਇਆ ਗਿਆ ਕਿ ਜਿਹਦੇ ਪਾਕਿਸਤਾਨ ਦੀ ਸਟੈਂਪ ਲੱਗੀ ਹੋਏਗੀ ਜੇ ਉਹਨਾਂ ਨੇ ਬਾਹਰਲੇ ਮੁਲਕਾਂ ਜਾਣਾ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ। ਹਾਲਾਂ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ, ਅੱਡ ਕਾਗਜ਼ ਹੁੰਦੇ। ਲੇਕਿਨ ਇਹ ਵੀ ਪਹਿਲਾਂ ਪਾਸਪੋਰਟ ਨਹੀਂ ਹੈ, ਜੇ ਉਹ ਬਣਾਉਣਾ ਸਾਰੀਆਂ ਰਿਪੋਰਟਾਂ ਜੋ ਕੱਢਿਆ ਫਿਰ ਉਹਨਾਂ ਨੇ ਕਿਹਾ ਕਿ ਭਈ ਇਹ ਹੈ। और फिर उन्होंने कहा डिवोटीज आर सब्जेक्टेड टू एट द इंटीग्रेटेड चेक पोस्ट द स्टार्टिंग पॉइंट ऑफ 4.6 किलोमीटर लॉन्ग कॉरीडोर। ये 4.5 किलोमीटर का कॉरीडोर है, उत्थे चेक पोस्ट बनाई हुई है। और हुण ईवन जिहड़े बाकी गुरुद्वारियां दे दर्शनां लई जांदे ने पाकिस्तान, उन्हां दे उत्ते उन्नियां रेस्ट्रिक्शंस नहीं ने। वंस ए पिलग्रिम रीचेज द ICP है इंटीग्रेटेड चेक पोस्ट करतारपुर कॉरीडोर लई। Once a pilgrim reaches ICP for his onward journey, he is put under the lens by various agencies। ਉਹਨੂੰ ਲੈਂਸ ਦੇ ਉੱਤੇ ਲੈ ਆਉਂਦੇ ਨੇ। ਕਿਹੜੀਆਂ ਏਜੰਸੀਆਂ ਉਹ ਜਿਹੜੀਆਂ ਨੇ ਉਹ ਉੱਥੇ ਉਹਦੇ ਉੱਤੇ ਅੱਖ ਰੱਖ ਰਹੀਆਂ ਹੁੰਦੀਆਂ ਨੇ? ਆਰਮੀ, BSF, ਪੰਜਾਬ ਪੁਲਿਸ, ਇੰਟੈਲੀਜੈਂਸ ਬਿਊਰੋ ਐਂਡ ਰਾ। ਇਹ ਹੁਣ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਇਹ ਜਿਹੜੀਆਂ ਬਾਕੀ ਅਦਰਵਾਈਜ਼ ਨਹੀਂ ਹੈ ਜਿਹੜੇ ਪਾਕਿਸਤਾਨ ਦੇ ਬਾਕੀ ਗੁਰਦੁਆਰਿਆਂ ਜਾ ਰਹੇ ਨੇ। ਐਂਡ ਵਾਂਸ ਹੀ ਰੀਚਿਸ ਦਾ ਸ਼ਰਾਈਨ ਪਾਕਿਸਤਾਨੀ ਏਜੰਸੀਜ਼ ਪੁੱਟ ਹਿਮ ਔਨ ਨੋਟਿਸ। ਜਦੋਂ ਉੱਥੇ ਪਹੁੰਚੀਆਂ ਫਿਰ ਪਾਕਿਸਤਾਨ ਦੀਆਂ ਏਜੰਸੀਆਂ ਆਪਣੀ ਪੜਤਾਲ ਸ਼ੁਰੂ ਕਰਦੀਆਂ ਨੇ। देयर हैव even been allegations that police hound devotees by asking them inconvenient questions once they return। ਜੇ ਮੱਥਾ ਟੇਕ ਕੇ ਵਾਪਸ ਆਏ ਤੇ ਉਹ ਕੁੱਤਿਆਂ ਦੀ ਤਰ੍ਹਾਂ ਜਿਹੜੇ ਇਹਨਾਂ ਦੀਆਂ ਏਜੰਸੀਆਂ ਵਾਲੇ ਪੁਲਿਸ ਵਾਲੇ ਉਹ ਯਾਤਰੂਆਂ ਦੇ ਪਿੱਛੇ ਪੈਂਦੇ ਨੇ, ਉਹਨਾਂ ਤੋਂ ਜਿਹੜੇ ਨੇ ਬੇਮਤਲਬ ਜਿਹੜੇ ਨੇ ਸਵਾਲ ਪੁੱਛ ਰਹੇ ਹੁੰਦੇ ਨੇ। ਯੰਗਸਟਰਸ ਫੀਅਰ that if their details are uploaded on international immigration software, chances are that western countries will reject their visa applications। ਹੁਣ ਜਿਹੜੇ ਯੰਗਸਟਰਸ ਨੇ ਉਹ ਇਸ ਲਈ ਨਹੀਂ ਜਾਣਦੇ, ਉਹਨਾਂ ਨੇ ਕਿਹਾ ਵੀ ਜਦੋਂ ਇਹਨਾਂ ਨੇ ਕਰਨਾ ਹੈ ਅਪਲੋਡ, ਕਿਉਂਕਿ ਵੀਜ਼ੇ ਤੁਸੀਂ ਜਾਣ ਲਈ ਅਪਲਾਈ ਤਾਂ ਉਹਦੇ ਵੀ ਉਹ ਤਾਂ ਇੰਟਰਨੈਸ਼ਨਲ ਸੌਫਟਵੇਅਰ ਹੈ, ਇਹ ਵੈਸਟਰਨ ਕੰਟਰੀਜ਼ ਕੋਲ ਵੀ ਜਾਏਗਾ ਕਿ ਜੀ ਪਾਕਿਸਤਾਨ ਤੋਂ ਮੁੜੇ ਨੇ। ਔਰ ਹੁਣ ਇਹ ਹੈ ਕਿ ਭਾਈ ਇੱਕ ਪਾਸੇ ਉਹਨਾਂ ਨੇ ਤੁਹਾਨੂੰ ਕਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ, ਕਿੰਨੀਆਂ ਜਿਹੜੀਆਂ ਨੇ ਉਹ ਨੈਗੇਟਿਵਿਟੀਜ਼ ਔਰ ਕਿੰਨੀਆਂ ਏਜੰਸੀਆਂ ਤੁਹਾਡੇ ਸਿਰ ਤੇ ਲਾਈਆਂ ਹੋਈਆਂ। ਇਹ ਸਾਡਾ ਮੁਲਕ ਹੈ ਜਿਹੜੇ ਇੱਕ ਲੋਕ ਇੱਕ ਖਾਸ ਤੌਰ ਤੇ ਜਿਨ੍ਹਾਂ ਨੂੰ ਜਦੋਂ ਖਾਲਿਸਤਾਨ ਦੀ ਗੱਲ
ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਜੀ ਨਹੀਂ ਦੇਖੋ ਜੇ ਖਾਲਿਸਤਾਨ ਬਣ ਗਿਆ ਅਸੀਂ ਕਿਵੇਂ ਪਟਨਾ ਸਾਹਿਬ ਕਿਵੇਂ ਜਾਵਾਂਗੇ, ਹਜ਼ੂਰ ਸਾਹਿਬ ਕਿਵੇਂ ਆ ਜੋ ਹੁਣ ਤੁਹਾਨੂੰ ਮਿਲਿਆ ਜਿਹੜੀ ਜਿਹਦੇ ਲਈ ਅਸੀਂ ਅਰਦਾਸ ਕਰਦੇ ਹਾਂ 75 ਸਾਲ ਤੋਂ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ, ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਟੈਰੀਟਰੀ 'ਚ ਇਹ ਹੈ ਉਹ ਤੁਹਾਨੂੰ ਸਾਰੀਆਂ ਸਹੂਲਤਾਂ ਦੇ ਕੇ ਉਹਨਾਂ ਨੇ ਇਹ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਉਹ ਬਣਾਇਆ ਔਰ ਉਹ ਦਿੱਤਾ, ਪਰ ਉਹ ਤੁਹਾਨੂੰ ਈਵਨ ਉੱਥੇ ਵੀ ਜਿਹੜਾ ਉਹ ਜਾਣ ਤੋਂ ਰੁਕਾਵਟਾਂ ਖੜੀਆਂ ਕਰ ਰਹੇ ਨੇ। ਇਹ ਹੁਣ ਅਸੀਂ ਦੇਖਣਾ ਜੇ ਤਾਂ ਐਵੇਂ ਬਲੇਮ ਗੇਮ 'ਚ ਹੀ ਪੈਣਾ ਕਿ ਜੀ ਹੁਣ ਕਾਹਨੂੰ ਜੀ ਫਲਾਣੇ ਜੀ ਉਹ ਕਿਉਂ ਨਹੀਂ ਜਾ ਰਹੇ ਜੀ, ਤੇ ਹਕੀਕਤ ਇਹ ਖੁਦ ਹੀ ਬਿਆਨ ਰਹੇ ਨੇ ਕਿ ਕਿਵੇਂ ਇਹ ਜਿਹੜੇ ਨੇ ਖੁਦ ਇਹਨਾਂ ਨੇ ਜਿਹੜਾ ਐਂਥੂਸੀਆਜ਼ਮ ਸੀ ਉਹਨੂੰ ਫੀਅਰ 'ਚ ਕਨਵਰਟ ਕੀਤਾ, ਫੀਅਰ ਨੂੰ ਫਰਦਰ ਜਿਹੜਾ ਉਸ ਦੇ ਉੱਤੇ ਏਜੰਸੀਆਂ ਲਿਆ ਕੇ ਬਿਠਾ ਦਿੱਤੀਆਂ ਔਰ ਇੱਕ ਖੌਫ ਭਰਪਾ ਕਰ ਦਿੱਤਾ ਹੈ ਕਿ ਭਾਈ ਜਿਹੜੇ ਵਾਪਸ ਆਉਂਦੇ ਨੇ ਉਹਨਾਂ ਨੂੰ ਵੀ ਅੱਗੋਂ ਜਿਹੜਾ ਉਹ ਫਿਰ ਪੁੱਛਗਿੱਛ ਦੇ ਲਈ ਜਿਹੜਾ ਉਹ ਕਈ ਵਾਰ ਜਿਹੜਾ ਉਹ ਕਾਫੀ ਬੇਆਰਾਮ ਕਰਦੇ ਨੇ। ਔਰ ਅਸੀਂ ਜਿਵੇਂ ਕਲੋਜ਼ਿੰਗ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਨਾਮ ਤੇ ਆਏ ਸੋ ਸੁਖੀ ਤਿਸ ਮੁਖ ਊਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗੇ ਆਗੇ ਲੈ ਛਡਾਏ। ਰਹਾਉ ਜਿਵੇਂ ਰਹਾਉ ਦੀ ਤੁਕ ਵਿਚਾਰ ਦੇ ਲਈ ਕੇਂਦਰੀ ਨੁਕਤਾ ਹੁੰਦੀ ਹੈ ਕਿ ਹੇ ਮੇਰੇ ਮਨ ਉਸ ਵਾਹਿਗੁਰੂ ਨੂੰ ਯਾਦ ਕਰ, ਰੱਬ ਦੇ ਨਾਂ ਦੇ ਨਾਲ ਜੁੜ, ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ। ਕਿ ਇਹ ਵਾਹਿਗੁਰੂ ਦੀ ਇਬਾਦਤ, ਵਾਹਿਗੁਰੂ ਦਾ ਨਾਮ ਹਮੇਸ਼ਾ ਤੇਰੇ ਸੰਗ ਹੈ, ਅੱਗੇ ਵੀ ਜਦੋਂ ਤੇਰਾ ਹਿਸਾਬ ਕਿਤਾਬ ਹੋਣਾ ਇਹ ਇਬਾਦਤ ਹੀ ਤੇਰੇ ਕੰਮ ਆਉਣ ਵਾਲੀ ਹੈ, ਇਸ ਲਈ ਤੈਨੂੰ ਛਡਾਣਾ। ਹੋਰ ਕੋਈ ਵੀ ਜੋ ਤੂੰ ਦੁਨਿਆਵੀ ਦੌਲਤ ਕਾਇਮ ਕਰਨ ਦੇ ਲਈ ਜਾਂ ਕਮਾਉਣ ਦੇ ਵਿੱਚ ਲੱਗਾ ਹੋਇਆ ਹੈ ਇਹ ਤੇਰੇ ਕਿਸੇ ਕੰਮ ਨਹੀਂ ਆਣੀ। ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਜਿਹੜਾ ਨਾਮ ਦੇ ਵਿੱਚ ਆਪਣਾ ਧਿਆਨ ਧਰਦਾ ਹੈ ਉਹ ਸੁਖੀ ਹੈ, ਉਸ ਦਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਮੁਖ ਉਜਲਾ ਹੁੰਦਾ ਹੈ। ਪੂਰੇ ਗੁਰ ਤੇ ਪਾਈ ਹੈ ਪ੍ਰਗਟ ਸਭਨੀ ਲੋਏ, ਕਿ ਇਹ ਸਾਰੇ ਸੰਸਾਰ ਨੂੰ ਜ਼ਾਹਰ ਹੈ, ਲੋਏ ਹੈ ਵਰਲਡ ਸੰਸਾਰ, ਕਿ ਭਾਈ ਇਹ ਉਸ ਵਾਹਿਗੁਰੂ ਤੱਕ ਪਹੁੰਚ ਪੂਰੇ ਗੁਰੂ ਦੇ ਰਾਹੀਂ ਹੁੰਦੀ ਹੈ। ਸਾਧ ਸੰਗਤ ਕੇ ਘਰ ਵਸੈ ਇੱਕੋ ਸੱਚਾ, ਜੋ ਤੁਸੀਂ ਸਤ ਸੰਗਤ 'ਚ ਬੈਠਦੇ ਹੋ ਉੱਥੇ ਵੀ ਇਹੀ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਕਿ ਇੱਕੋ ਸੱਚਾ ਵਾਹਿਗੁਰੂ ਹੈ, ਜਿਸ ਦੇ ਨਾਲ ਜਿਹੜਾ ਪ੍ਰੀਤ ਸਾਨੂੰ ਉਸ ਉਜਲ ਮੁਖ ਕਰਦੀ ਹੈ, ਦਰਗਾਹ ਦੇ ਵਿੱਚ ਜਿਹੜਾ ਸਾਡੀ ਬੰਦ ਖਲਾਸੀ ਕਰਵਾਉਂਦੀ ਹੈ। ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨ ਨਿਦਾਨ, ਜਾਂ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਦਾਨ। ਕਿ ਦੁਨੀਆ ਦੇ ਵਿੱਚ ਜਿਹੜੀ ਬੱਲੇ ਬੱਲੇ ਆ ਵਡਿਆਈਆਂ ਨੇ ਉਹ ਕਿਸੇ ਕੰਮ ਆਉਣ ਵਾਲੀਆਂ ਨਹੀਂ ਨੇ। ਜਿਹੜਾ ਮਾਇਆ ਦਾ ਰੰਗ ਹੈ ਇਹ ਕਸੁੰਭ ਦੇ ਫੁੱਲ ਵਾਂਗ ਹੈ, ਚਮਕ ਦਮਕ ਜ਼ਰੂਰ ਹੈ ਲੇਕਿਨ ਇਹ ਉੜ ਜਾਂਦਾ ਹੈ। ਰੱਬ ਦਾ ਨਾਮ ਮਜੀਠ ਰੰਗ ਹੈ, ਪੱਕਾ ਰੰਗ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ। ਔਰ ਇਹ ਜਿਹੜਾ ਬਾਕੀ ਦੁਨਿਆਵੀ ਰੰਗ ਨੇ, ਹੈ ਨਿਦਾਨ, ਹੈ ਮੂਰਖ, ਇਹ ਅਲਟੀਮੇਟਲੀ ਵਿਨਸ ਜਾਣੇ ਨੇ, ਖਤਮ ਹੋ ਜਾਣੇ ਨੇ। ਜਿਹਦੇ ਦਿਲ ਦੇ ਅੰਦਰ ਪੂਰਾ ਰੱਬ ਵਸਦਾ ਹੈ ਉਹੀ ਅਸਲ ਦੇ ਵਿੱਚ ਸਫਲ ਹੈ, ਉਹੀ ਜੀਵਨ ਸਫਲ ਜੀਵਨ ਮੰਨਿਆ ਜਾਏਗਾ। ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ, ਉਪਾਪ ਸਿਆਨਪ ਸਗਲ ਛੱਡ, ਗੁਰ ਕੀ ਚਰਨੀ ਲਾਗ, ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ। ਕਿ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣ ਜਾ, ਰੇਣਕਾ ਹੋ ਜਾ, ਆਪਣਾ ਆਪ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ, ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇ, ਗੁਰੂ ਦੀ ਮੱਤ ਨੂੰ ਧਾਰਨ ਕਰ, ਗੁਰ ਕੀ ਮੱਤ ਤੋ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਕੇ ਬੰਦਗੀ ਭਗਤੀ ਹੀ ਅਲਟੀਮੇਟਲੀ ਤੇਰਾ ਪਾਰ ਉਤਾਰਾ ਕਰੇਗੀ। ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਏ। ਇਹ ਰੱਬ ਦੀ ਯਾਦ ਦਾ, ਨਾਮ ਦਾ ਜਿਹੜੀ ਬਖਸ਼ਿਸ਼ ਹੈ ਉਹਨਾਂ ਨੂੰ ਹੀ ਪ੍ਰਾਪਤ ਹੋਏਗੀ। ਇਹ ਰਤਨ, ਇਹ ਜੂਲ ਜਿਨ੍ਹਾਂ ਦੇ ਉੱਤੇ ਗੁਰੂ ਦੀ ਰਹਿਮਤ ਹੈ, ਜਿਹੜੇ ਭਾਗਵਾਨ ਨੇ, ਜਿਹੜੇ ਨੇ ਖੁਸ਼ਕਿਸਮਤ ਨੇ। ਤੇ ਅਖੀਰ 'ਚ ਪੰਜਵੇਂ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ, ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ, ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ। ਕਿ ਭਰਾਵੋ
ਇਹ ਉਸਿਆਂ ਨੂੰ ਹੀ ਮਿਲਦਾ। ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਜਿਹਨੂੰ ਵਾਹਿਗੁਰੂ ਆਪ ਟੁੱਟ ਕੇ ਤਰਸ ਕਰਕੇ ਰਹਿਮ ਕਰਕੇ ਬਖਸ਼ਦਾ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ, ਜਿਨ੍ਹਾਂ ਦੇ ਅੰਦਰ ਤਾਂ ਹਉਮੈ ਦਾ ਬੁਖਾਰ ਚੜਿਆ ਹੋਇਆ ਅੱਛਾ ਉਹ ਤਾਂ ਇਸ ਪਾਸੇ ਮੂੰਹ ਹੀ ਨਹੀਂ ਕਰਨਗੇ, ਉਹ ਤਾਂ ਆਪਣੀ ਹਉਮੈ ਦੇ ਵਿੱਚ ਹੀ ਜਿਹੜਾ ਹੈ ਉਹੀ ਟੱਪਦੇ ਫਿਰਨਗੇ। ਤੇ ਜਿਨ੍ਹਾਂ ਦੇ ਗੁਰੂ ਦੀ ਰਹਿਮਤ ਹੁੰਦੀ ਹੈ ਅੰਦਰੋਂ ਉਹਨਾਂ ਦੇ ਹਉਮੈ ਦਾ ਬੁਖਾਰ ਲੱਥ ਜਾਂਦਾ ਹੈ। ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ। ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਮੈਨੂੰ ਗੁਰੂ ਮਿਲੇ, ਪੂਰਨ ਗੁਰੂ ਮਿਲੇ, ਔਰ ਉਹਨਾਂ ਦੀ ਬਖਸ਼ਿਸ਼ ਦੇ ਨਾਲ ਮੇਰੇ ਸਾਰੇ ਜਿਹੜੇ ਦੁੱਖ ਨੇ, ਰੋਗ ਨੇ, ਸੰਤਾਪ ਨੇ, ਪਛਤਾਵੇ ਨੇ, ਉਹ ਸਾਰੇ ਦੂਰ ਹੋਏ। ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੀ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।